ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆਉਣਾ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी तुहानू भी ते दुनिया भर च बैठे साडे बहुत ही प्यारे सोहणे सियाणे टीवी 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 3 ਜੁਲਾਈ 2025 19 ਹਾੜ ਨਾਨਕ ਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵੀਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਵੈਲਕਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵੀਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵੀਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਹਿਊਸਟਨ ਟੈਕਸਸ ਤੋਂ ਸਰਦਾਰ ਜਰਨੈਲ ਸਿੰਘ ਜਰਾਂ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਹੈ ਔਰ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਜਰਨੈਲ ਸਿੰਘ ਜਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਅਮਰੀਕਾ ਦੇ ਹਵਾਲੇ ਨਾਲ ਕਿ ਅਮਰੀਕਾ ਤੇ ਭਾਰਤ ਵਿਚਾਲੇ ਇੱਕ ਪਾਸੇ ਟ੍ਰੇਡ ਡੀਲ ਹੋਣ ਦੀਆਂ ਜਿਹੜੀਆਂ ਸੰਭਾਵਨਾਵਾਂ ਨੇ ਔਰ ਦੂਸਰੇ ਪਾਸੇ 80 ਸੈਨੇਟਰਾਂ ਵੱਲੋਂ ਇੱਕ ਬਿੱਲ ਪੇਸ਼ ਕੀਤਾ ਗਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਜਿਹੜਾ ਵੀ ਦੇਸ਼ ਰੂਸ ਨਾਲ ਵਪਾਰ ਕਰੇਗਾ ਉਸ ਤੇ 500% ਟੈਰਿਫ ਜਿਹੜਾ ਉਹ ਲਾਇਆ ਜਾਏਗਾ। ਔਰ ਯਾਦ ਰਹੇ ਰੂਸ ਤੇ ਆਰਥਿਕ ਪਾਬੰਦੀਆਂ ਦੇ ਬਾਵਜੂਦ ਵੀ ਜੋ ਭਾਰਤ ਹੈ ਉਹ ਰੂਸੀ ਤੇਲ ਦਾ ਸਭ ਤੋਂ ਵੱਡਾ ਗਾਹਕ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਆਪਣੇ ਵੀਰ ਸਰਦਾਰ ਜਰਨੈਲ ਸਿੰਘ ਹਿਊਸਟਨ ਵਾਸੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ। ਜਿਵੇਂ ਮੈਂ ਅਕਸਰ ਕਹਿੰਦਾ ਕਿ ਕੁਝ ਉਹ ਸਬੰਧ ਨੇ ਪੰਥਕ ਦਾਇਰਾਕਾਰ 'ਚ ਜਿਹੜੇ ਬਣੇ ਜਿਹੜੇ ਵਕਤ ਦੇ ਥਪੇੜਿਆਂ 'ਚੋਂ ਨਿਕਲ ਕੇ ਵੀ ਅੱਜ ਵੀ ਕਾਇਮ ਨੇ। ਉਹਨਾਂ 'ਚੋਂ ਸਰ ਜਰਨੈਲ ਸਿੰਘ ਔਰ ਧਿਆਨ ਸਿੰਘ ਜਿਹੜੇ ਹਿਊਸਟਨ ਵਾਸੀ ਨੇ ਇਹਨਾਂ ਦੇ ਨਾਲ ਸੰਬੰਧ ਹੈ। 1990 ਦੇ ਸ਼ੁਰੂ ਦੇ ਵਿੱਚ ਹੀ ਇਹਨਾਂ ਦੇ ਨਾਲ ਮੁਲਾਕਾਤ ਹੋਈ। ਪਹਿਲੀ ਫੇਰੀ ਹਿਊਸਟਨ ਦੀ ਸੀ ਜਦੋਂ ਅਸੀਂ ਐਜ਼ ਏ ਸਪੋਕਸਪਰਸਨ ਸੇਵਾ ਲਈ ਔਰ ਇਹ ਬੜੇ ਮਿਹਨਤਕਸ਼ ਔਰ ਉਸ ਵੇਲੇ ਇਹਨਾਂ ਦੇ ਨਾਲ ਹੋਰ ਵੀ ਬਹੁਤ ਸਾਰੇ ਨੌਜਵਾਨ ਜਿਹੜੇ ਕਿ ਮੂਵਰਸ ਦਾ ਹੀ ਕੰਮ ਕਰਦੇ ਸੀ ਔਰ ਇਹਨਾਂ ਨੇ ਜਿਸ ਪਿਆਰ ਔਰ ਮੁਹੱਬਤ ਦੇ ਨਾਲ ਇਸ ਸਾਰੇ ਸਮੇਂ 'ਚ ਪੰਥਕ ਝੰਡੇ ਨੂੰ ਵੀ ਚੁੱਕੀ ਰੱਖਿਆ ਔਰ ਸਾਡੇ ਨਾਲ ਵੀ ਇੱਕ ਜਿਹੜਾ ਉਹ ਪਰਸਨਲ ਰਿਲੇਸ਼ਨਸ਼ਿਪ ਵੀ ਰਹੀ ਕਿਉਂਕਿ ਪੰਥਕ ਦਾਇਰਾਕਾਰ 'ਚ ਰਹੇ ਕਿਉਂਕਿ ਇਸ ਪੀਰੀਅਡ 'ਚ ਉਤਰਾ ਚੜ੍ਹਾਅ ਵੀ ਆਏ। 1995 ਤੱਕ ਪਹੁੰਚਦੇ ਆ ਪੰਜਾਬ ਦੇ ਵਿੱਚ ਮੂਵਮੈਂਟ ਦਾ ਸਰਕਾਰ ਨੇ ਬੜੇ ਜ਼ਾਲਮਾਨਾ ਅੰਦਾਜ਼ ਦੇ ਵਿੱਚ ਉਸ ਦਾ ਖਾਤਮਾ ਕੀਤਾ। ਫਿਰ ਅਗਲੇ 10 12 15 ਸਾਲ 'ਚ ਬਹੁਤ ਸਾਰੇ ਮੌਕਾ ਪ੍ਰਸਤ ਕੋਈ ਇੱਕ ਗੱਡੀ ਤੋਂ ਉਤਰਿਆ ਕੋਈ ਦੂਸਰੀ ਤੇ ਚੜ੍ਹਿਆ ਕੋਈ ਵਿਰੋਧ 'ਚ ਆਏ ਕੋਈ ਪਿੱਛੇ ਆਉਣ ਜਾਣ ਲੱਗ ਗਏ ਕੁਛ ਨੂੰ ਜਿਹੜਾ ਉਹ ਖਾਲਿਸਤਾਨ ਬੇਮਾਨੇ ਲੱਗਣ ਲੱਗ ਗਏ। ਪਰ ਇਹ ਦੋਵੇਂ ਵੀਰ ਸਾਡੇ ਨੇ ਜਿਹੜੇ ਬੜੇ ਐਗਰੈਸਿਵ ਵੇ ਦੇ ਨਾਲ ਪੰਥਕ ਏਜੰਡੇ ਦੇ ਉੱਤੇ ਖੜੇ ਰਹੇ। ਹੁਣ ਵੀ ਸਰ ਧਿਆਨ ਸਿੰਘ ਜਿੱਥੇ ਵੀ ਸਿੱਖਸ ਫਾਰ ਜਸਟਿਸ ਵੱਲੋਂ ਰੈਫਰੈਂਡਮ ਹੁੰਦਾ ਉਹ ਭਾਵੇਂ ਆਸਟ੍ਰੇਲੀਆ ਸੀ ਨਿਊਜ਼ੀਲੈਂਡ ਸੀ ਕੈਨੇਡਾ ਸੀ ਜਾਂ ਹੁਣ 17 ਅਗਸਤ ਨੂੰ DC 'ਚ ਸਭ ਕੁਝ ਛੱਡ ਛਡਾ ਕੇ ਉੱਥੇ ਪਹੁੰਚਦੇ ਨੇ। ਹਾਲਾਂ ਉਹਨਾਂ ਦੀ ਆਪਣੀ ਸਿਹਤ ਠੀਕ ਨਹੀਂ ਹੈ। ਇਸੇ ਤਰ੍ਹਾਂ ਜਦੋਂ ਹਿਊਸਟਨ ਦੇ ਵਿੱਚ ਮੋਦੀ ਨੇ ਆਪਣਾ ਡਰਾਮਾ ਜਿਹੜਾ ਅਬ ਕੀ ਬਾਰ ਟਰੰਪ ਸਰਕਾਰ ਇੱਕ ਸਾਂਝੀ ਰੈਲੀ ਕੀਤੀ ਤਾਂ ਉਸ ਪੀਰੀਅਡ ਦੇ ਵਿੱਚ ਜਿੱਥੇ
ਹਵਾਈ ਜਹਾਜ਼ਾਂ 'ਚ ਢੋ ਕੇ ਗੁਜਰਾਤੀਆਂ ਨੂੰ ਲਿਆਂਦਾ ਗਿਆ। ਉੱਥੇ ਸਾਡੇ ਵੀਰ ਸਰ ਜਰਨੈਲ ਸਿੰਘ ਔਰ ਉਹਨਾਂ ਦੀ ਸਮੁੱਚੀ ਟੀਮ ਨੇ ਬੜੇ ਵੱਡੇ ਪੈਮਾਨੇ ਦੇ ਉੱਤੇ ਜਿਹੜਾ ਉਹ ਪ੍ਰੋਟੈਸਟ ਜਿਹੜਾ ਰੱਖਿਆ ਗਿਆ ਸੀ ਸਿੱਖਸ ਫਾਰ ਜਸਟਿਸ ਔਰ ਬਾਕੀ ਜਥੇਬੰਦੀਆਂ ਵੱਲੋਂ, ਉਹਦੇ 'ਚ ਬਹੁਤ ਵੱਡਾ ਕੰਟਰੀਬਿਊਟ ਕੀਤਾ। ਔਰ ਜਿੰਨੀਆਂ ਵੀ ਐਕਟੀਵਿਟੀਜ਼ ਹਿਊਸਟਨ 'ਚ ਪੰਥਕ ਹੁੰਦੀਆਂ ਨੇ, ਔਰ ਇਕੱਲਾ ਹਿਊਸਟਨ ਤੱਕ ਹੀ ਨਹੀਂ, ਡਾਲਸ ਤੱਕ ਵੀ ਜਦੋਂ ਵੀ ਕੋਈ ਜਿਹੜੀ ਆਵਾਜ਼ ਦਿੱਤੀ ਜਾਂਦੀ ਹੈ ਉਹ ਪਹੁੰਚਦੇ ਨੇ। ਡਾਕਟਰ ਰਣਜੀਤ ਸਿੰਘ ਹੋਰਾਂ ਦੀ ਯਾਦ 'ਚ ਔਰ ਘੱਲੂਘਾਰਾ ਸਮਾਗਮ ਜਿਹੜਾ 1 ਜੂਨ ਨੂੰ ਡਾਲਸ 'ਚ ਹੋਇਆ, ਉਹਦੇ 'ਚ ਵੀ ਸਰ ਜਰਨੈਲ ਸਿੰਘ, ਡਾਕਟਰ ਹਰਦਮ ਸਿੰਘ ਆਜ਼ਾਦ ਆਏ ਔਰ ਉਸ ਮੌਕੇ ਸਰ ਜਰਨੈਲ ਸਿੰਘ ਹੋਰਾਂ ਨੇ ਲਿਬਰਲੀ ਕੰਟਰੀਬਿਊਟ ਕੀਤਾ TV 84 ਲਈ। ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਟਾਈਮ ਟੈਸਟਡ ਦੋਸਤੀਆਂ ਵੀ ਨੇ, ਟਾਈਮ ਟੈਸਟਡ ਤੁਹਾਡੀਆਂ ਕਮਿਟਮੈਂਟਸ ਵੀ ਨੇ। ਔਰ ਠੀਕ ਹੈ ਕਿ ਵਕਤ ਹਰ ਇੱਕ ਨੂੰ ਕਈ ਪਾਸਿਓਂ ਜ਼ਿੰਮੇਵਾਰੀਆਂ ਵੀ ਹੁੰਦੀਆਂ ਨੇ, ਪਰਿਵਾਰਕ ਟੈਨਸ਼ਨਸ ਵੀ, ਚੈਲੰਜਸ ਵੀ, ਸਮਾਜਿਕ ਤੌਰ ਦੇ ਉੱਤੇ ਵੀ ਕਈ ਵਾਰ ਜਦੋਂ ਗੁਰਦੁਆਰਿਆਂ ਨਾਲ ਸੰਬੰਧਿਤ ਕੋਈ ਇੱਕ ਧਿਰ ਹੈ, ਕੋਈ ਦੂਸਰੀ ਧਿਰ ਹੈ, ਪਰ ਅਲਟੀਮੇਟ ਟੈਸਟ ਇਹੀ ਹੁੰਦਾ ਹੈ ਕਿ ਭਾਈ ਕੁਛ ਵੀ ਹੋਏ, ਤੁਹਾਡੀ ਜਿਹੜੀ ਕਮਿਟਮੈਂਟ ਹੈ ਪੰਥ ਨਾਲ, ਖਾਲਿਸਤਾਨ ਨਾਲ, ਉਸ ਨੂੰ ਤੁਸੀਂ ਤੋੜ ਨਿਭਾਉਂਦੇ ਹੋ। ਤਾਂ ਅਸੀਂ ਸਰ ਜਰਨੈਲ ਸਿੰਘ ਔਰ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਬੜਾ ਪਿਆਰਾ ਪਰਿਵਾਰ ਹੈ, ਐਕਸਟੈਂਡਡ ਫੈਮਿਲੀ, ਬੱਚੇ ਬੱਚੀਆਂ ਜਦੋਂ ਤੀਸਰੀ ਜਨਰੇਸ਼ਨ ਤੱਕ ਪਹੁੰਚ ਜਾਂਦੇ, ਫਿਰ ਦਾਦਾ ਦਾਦੀ, ਨਾਨਾ ਨਾਨੀ ਹੋਰ ਵੀ ਆਪਣੀ ਥਾਂ ਨੇ। ਔਰ ਕਾਰੋਬਾਰੀ ਤੌਰ ਦੇ ਉੱਤੇ ਵੀ ਜਰਨੈਲ ਸਿੰਘ ਨੇ, ਜਿਵੇਂ ਮੈਂ ਕਿਹਾ, ਇਹ ਸਾਰੇ ਮੂਵਰਸ ਦੇ ਤੌਰ ਦੇ ਉੱਤੇ ਜਿਨ੍ਹਾਂ ਨੇ ਇੱਕ ਐਜ਼ ਏ ਵਰਕਰ ਸ਼ੁਰੂ ਕੀਤਾ, ਅੱਜ ਆਪਣੇ ਫੀਲਡਸ ਦੇ ਵਿੱਚ ਪੂਰੇ ਐਸਟੈਬਲਿਸ਼ਡ ਨੇ, ਟਰੱਕਿੰਗ ਇੰਡਸਟਰੀ ਦੇ ਵਿੱਚ ਵੀ ਔਰ ਪੰਥਕ ਪਿੜ ਦੇ ਵਿੱਚ ਵੀ। ਸੋ ਬਹੁਤ ਬਹੁਤ ਸ਼ੁਕਰੀਆ। ਦੇਖੋ, ਭਾਰਤ ਬੇਸ਼ੱਕ ਜਿਹੜੀਆਂ ਨੀਤੀਆਂ ਇਸ ਵੇਲੇ ਅਮਰੀਕਨ ਹਕੂਮਤ ਦੀਆਂ, ਖਾਸ ਤੌਰ 'ਤੇ ਪ੍ਰੈਜ਼ੀਡੈਂਟ ਟਰੰਪ ਦੀ ਜਿਹੜੀ ਰਹਿਨੁਮਾਈ ਦੇ ਥੱਲੇ ਅਮਰੀਕਾ ਫਸਟ ਦਾ ਮੈਸੇਜ, ਔਰ ਉਸ ਦੇ ਵਿੱਚ ਜਿਹੜਾ ਪਹਿਲਾ ਸ਼ਸਤਰ ਅਨਫੋਲਡ ਕੀਤਾ ਜਾਂ ਪਹਿਲਾ ਹਥਿਆਰ ਟੈਰਿਫ, ਜਿਹਨੂੰ ਟੈਰਿਫ ਵਾਰਫੇਅਰ ਵੀ ਕਿਹਾ ਗਿਆ, ਟਰੰਪ ਨੇ ਬਿਲਕੁਲ ਸਿੱਧਾ ਕਰ ਦਿੱਤਾ। ਔਰ ਇਹ ਉਹਨਾਂ ਦਾ ਪੋਲ ਪ੍ਰੋਮਿਸ ਵੀ ਸੀ ਕਿ ਹੁਣ ਅਸੀਂ ਕਿਸੇ ਮੁਲਕ ਨੂੰ ਅਮਰੀਕਾ ਦਾ ਅਨਡਿਊ ਐਡਵਾਂਟੇਜ ਨਹੀਂ ਲੈਣ ਦੇਵਾਂਗੇ। ਜਿੰਨੇ ਕੁ ਟੈਰਿਫ ਤੁਸੀਂ ਸਾਡੇ 'ਤੇ ਲਾਉਂਦੇ ਹੋ, ਉਨੇ ਕਿ ਅਸੀਂ ਤੁਹਾਡੇ 'ਤੇ ਲਾਵਾਂਗੇ। ਔਰ ਇਹ ਬਰਾਬਰ, ਦਿਸ ਇਜ਼ ਏ ਲਵਲੀ ਗੇਮ ਕਿ ਤੁਸੀਂ ਲਾਓ ਇੰਨਾ, ਉਹਨਾਂ ਲਾਈਏ ਅਸੀਂ। ਹੁਣ ਇਹ ਕਹਿਣ ਨੂੰ ਤਾਂ ਜਿਹੜਾ ਉਹ ਲਵਲੀ ਗੇਮ ਲੱਗਦੀ ਹੈ ਵੀ ਵਾਕਈ ਲਵਲੀ ਹੈ, ਪਰ ਇਹਨੇ ਕਈਆਂ ਦੇ ਫੈਦਰ ਜਿਹੜੇ ਨੇ ਉਹ ਹਿਲਾਏ ਜਾਂ ਉਹਨਾਂ ਨੂੰ ਰਫ ਕੀਤਾ। ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ ਹੁਣ ਤੱਕ ਜੈਨਰਸ ਵੀ ਸੀ, ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ। ਵੱਡੀ ਇਕੋਨਮੀ ਹੋਣ ਦੇ ਨਾਤੇ ਜਿੱਥੇ ਯੂਨਾਈਟਿਡ ਨੇਸ਼ਨਸ ਜਾਂ ਦੂਸਰੀਆਂ ਸੰਸਥਾਵਾਂ ਜਾਂ ਨੈਟੋ ਜਾਂ ਹੋਰ ਦੇ ਰਾਹੀਂ ਉਹ ਕਦੇ ਅਮਰੀਕਾ ਨੂੰ ਫਿਕਰ ਨਹੀਂ ਸੀ ਕਿ ਵੀ ਉਹ ਕਿੰਨਾ ਪੈਸਾ ਕਿੱਧਰ ਜਾ ਰਿਹਾ ਔਰ ਕੌਣ ਕਿੰਨਾ ਟੈਰਿਫ ਲਾ ਰਿਹਾ। ਪਰ ਹੁਣ ਜਿਉਂ-ਜਿਉਂ ਅਮਰੀਕਾ ਦੇ ਉੱਤੇ ਆਪਣਾ ਕਰਜ਼ ਵੱਧਦਾ ਜਾਂਦਾ ਹੈ, ਡੈਟ ਰਿਡਨ ਇਸ ਵੇਲੇ ਜੇ ਦੁਨੀਆ ਦਾ ਕੋਈ ਮੁਲਕ ਜਿਸ 'ਤੇ ਸਭ ਤੋਂ ਜ਼ਿਆਦਾ ਕਰਜ਼ਾ ਹੈ, ਕਿਉਂਕਿ ਡਾਲਰ ਇੰਟਰਨੈਸ਼ਨਲ ਕਰੰਸੀ ਬਣਿਆ, ਛਾਪ ਕੇ ਕਰੀ ਜਾਂਦੇ ਨੇ। ਦੂਸਰੇ ਪਾਸੇ ਹਾਲਾਂ ਬਹੁਤ ਸਾਰੇ ਜਿਹੜੇ ਟ੍ਰੇਜਰੀ ਬੌਂਡਸ ਜਿਨ੍ਹਾਂ ਨੂੰ ਕਿਹਾ ਜਾਂਦਾ, ਜਿਹੜੇ ਇੱਕ ਅਮਰੀਕਨ ਇਕੋਨਮੀ ਨੂੰ ਸਟੈਬਿਲਾਈਜ਼ ਵੀ ਰੱਖਦੇ ਨੇ, ਉਹ ਸਾਊਦੀ ਅਰੇਬੀਆ ਦੇ ਹੋਣ, ਚਾਈਨਾ ਦੇ ਹੋਣ, ਉਹ ਅਮਰੀਕਾ ਦੇ ਕੋਲ ਹੀ ਪਏ ਹੋਏ ਨੇ। ਔਰ ਜਦੋਂ ਕੋਈ ਵੀ ਕ੍ਰਾਈਸਿਸ ਜਾਂ ਦੂਸਰੇ 'ਚੋਂ ਹੁੰਦਾ ਹੈ, ਔਰ ਅਮਰੀਕਾ ਨੂੰ ਇਹ ਹੈ ਵੀ ਜੇ ਕੱਲ੍ਹ ਨੂੰ ਉਹ ਵਾਪਸ ਮੰਗਣ ਲੱਗ ਜਾਣ ਤੇ ਇਕੋਨਮੀ ਦਾ ਤਾਂ ਬੁਰਾ ਹਾਲ ਹੋ ਜਾਏ, ਜਿਹੜਾ ਟ੍ਰੈਂਡ ਕਿਤੇ ਨਾ ਕਿਤੇ ਚੱਲ ਵੀ ਰਿਹਾ। ਔਰ ਕਿਉਂਕਿ ਪੈਰਲਲ ਕਰੰਸੀ ਫਲੋਟ ਹੋਣ ਦੀ ਗੱਲ ਹੋ ਰਹੀ ਹੈ, ਔਰ ਯੈਨ ਜਿਹੜਾ ਚਾਈਨੀਜ਼ ਕਰੰਸੀ ਹੈ, ਜਾਂ ਈਵਨ ਰਸ਼ੀਆ ਆਪਣਾ ਜਿਹੜਾ ਬਲੌਕ ਹੈ ਉਹਦੇ 'ਚ ਰੂਬਲ ਦੇ ਨਾਲ ਡੀਲ ਕਰਦਾ ਉਹਨਾਂ ਦੀ ਕਰੰਸੀ ਦੇ ਵਿੱਚ। ਸੋ ਇਸ ਸਭ ਦੇ ਚਲਦਿਆਂ ਇਹ ਮੰਗ ਜਿਹੜੀ ਪਿਛਲੇ ਪੀਰੀਅਡ 'ਚ ਅਮਰੀਕਨ ਕਾਂਗਰਸ ਦੇ ਵਿੱਚ ਵੀ ਰਹੀ। ਬੇਸ਼ੱਕ ਜਿਹੜਾ ਇਹ ਅੱਜ ਜਿਹੜਾ ਬਜਟ ਕਾਂਗਰਸ ਦੇ ਵਿੱਚ ਵੋਟਿੰਗ ਲਈ ਜਾ ਰਿਹਾ, ਅਜੇ ਤੱਕ ਮੈਂ ਦੇਖਿਆ ਨਹੀਂ ਹੈ ਵੀ ਕੀ ਉਹਦਾ ਬਣਿਆ, ਕਿਉਂਕਿ ਸੈਨੇਟ 'ਚ ਉਹਦਾ ਪਾਸ ਹੋ ਗਿਆ, ਜਿਹਨੂੰ ਬਿਗ ਬਿਊਟੀਫੁਲ ਬਜਟ ਟਰੰਪ ਨੇ ਕਿਹਾ। ਹਾਲਾਂ ਉਹਦਾ ਐਂਡ ਰਿਜ਼ਲਟ ਇਹ ਹੈ ਕਿ ਵੀ ਜਿਹੜਾ ਕਰਜ਼ ਹੈ ਹੋਰ ਵਧੇਗਾ ਔਰ ਬਹੁਤ ਸਾਰੀਆਂ ਸਹੂਲਤਾਂ ਵੀ ਵਾਪਸ ਲਈਆਂ ਜਾਣਗੀਆਂ। ਕਿਵੇਂ ਮੈਡੀਕੇਅਰ ਨੂੰ ਪ੍ਰਭਾਵਿਤ ਕਰੇਗਾ, ਇਹ ਵੀ ਦੇਖਣ ਵਾਲੀ ਗੱਲ ਹੈ। ਔਰ ਇਸ ਦੇ ਨਾਲ ਖਾਸ ਤੌਰ 'ਤੇ ਬਿਗ ਬਿਜ਼ਨਸਿਸ ਜਿਨ੍ਹਾਂ ਨੂੰ ਰਾਹਤ ਮਿਲੇਗੀ। ਸੋ ਕੁੱਲ ਮਿਲਾ ਕੇ ਜਿਹੜੀ ਇਹੀ ਕਾਰਨ ਹੈ ਕਿ ਵਿਦਿਨ ਵੀ ਸੈਨੇਟ ਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਨੂੰ ਆਪਣੀ ਕਾਸਟਿੰਗ ਵੋਟ ਪਾਉਣੀ ਪਈ, ਕਿਉਂਕਿ 2-3 ਸੈਨੇਟਰ ਵਿਗੜ ਗਏ ਰਿਪਬਲਿਕਨਸ ਵਾਲੇ, ਜਿਨ੍ਹਾਂ ਨੇ ਕਿਹਾ ਵੀ ਨਹੀਂ, ਇਹ ਜਿਹੜਾ ਤੁਸੀਂ ਵੈਲਫੇਅਰ ਪ੍ਰੋਗਰਾਮ ਔਰ ਦੂਸਰੇ ਵੀ ਕੱਟ ਰਹੇ ਹੋ, ਇਹ ਠੀਕ ਨਹੀਂ ਹੈ।
ਕਾਂਗਰਸ ਦੇ ਵਿੱਚ ਵੀ ਜਿਹੜੀ ਹੈ ਕਾਫੀ ਟਾਈਟ ਰੇਸ ਹੋਏਗੀ, ਕਿਉਂਕਿ ਸ਼ਾਇਦ 4-5 ਕਾਂਗਰਸਮੈਨਾਂ ਦਾ ਹੀ ਐਡਵਾਂਟੇਜ ਹੈ, ਪਰ ਮੈਨੂੰ ਲੱਗਦਾ ਵੀ ਇਹ ਇਹਨਾਂ ਨੇ ਥਰੂ ਕਰਾ ਲੈਣਾ। ਹੁਣ ਇਸ ਸਾਰੇ ਦੇ ਚੱਲਦਿਆਂ ਜਿਹੜਾ ਲੱਗਦਾ ਸੀ ਕਿ ਟੈਰਿਫ ਦੇ ਉੱਤੇ ਅੱਡ-ਅੱਡ ਮੁਲਕਾਂ ਦੇ ਨਾਲ ਡੀਲਸ ਬਣ ਰਹੀਆਂ ਨੇ, ਵਿਤਨਾਮ ਦੇ ਨਾਲ ਤਾਂ ਸਾਈਨ ਹੋਈ 2 ਦਿਨ ਪਹਿਲੇ ਹੀ, ਕਿਉਂਕਿ ਉਹਦਾ ਵੀ ਰੀਜ਼ਨ ਕਿ ਆਲਰੇਡੀ ਵਿਤਨਾਮ ਦਾ 123 ਬਿਲੀਅਨ ਤੋਂ ਜ਼ਿਆਦਾ ਅਮਰੀਕਾ ਨੂੰ ਉਹਨਾਂ ਦੀ ਐਕਸਪੋਰਟ ਹੈ, ਔਰ ਜਿਹੜੀ ਅਮਰੀਕਨ ਸਟਫ ਜਾਂਦਾ ਉਹ 19 ਬਿਲੀਅਨ ਹੀ ਹੈ। ਸੋ ਉਹ ਉਹਨਾਂ ਨੇ ਮੰਨ ਲਿਆ ਜੋ ਵੀ ਅਮਰੀਕਾ ਦਾ ਸੀ, ਔਰ ਉਹ ਡੀਲ ਸਾਈਨ ਹੋਈ। ਯੂਰਪੀਅਨ ਯੂਨੀਅਨ ਦੇ ਨਾਲ ਵੀ ਜਿਹੜਾ ਨੈਟੋ ਨੂੰ ਲੈ ਕੇ ਤਾਂ ਥੋੜ੍ਹਾ ਬਹੁਤ 5% ਡਿਫੈਂਸ ਬਜਟ ਵਧਾਉਣ ਦੀ ਗੱਲ ਹੋਈ, ਪਰ ਅਜੇ ਅੰਡਰ ਨੈਗੋਸ਼ੀਏਸ਼ਨ ਹੀ ਹੈ। ਕੁਛ ਯੂਕੇ ਦੇ ਨਾਲ ਸਾਈਨ ਹੋਇਆ, ਕੈਨੇਡਾ ਦੇ ਨਾਲ ਅਸੀਂ ਪਿਛਲੇ ਹਫ਼ਤੇ ਹੀ ਗੱਲ ਕੀਤੀ ਸੀ ਕਿ ਅਮਰੀਕਾ ਨੇ ਜਿਹੜਾ ਇੱਕ ਸਟੇਜ 'ਤੇ ਤਾਂ ਟਰੰਪ ਨੇ ਕਿਹਾ ਕਿ ਇਟ ਵਾਜ਼ ਕੱਟ ਆਫ ਕਰਤੀ ਸੀ ਗੱਲਬਾਤ, ਕਿਉਂਕਿ ਉਹਨਾਂ ਦੇ ਡਿਜੀਟਲਸ ਦੇ ਉੱਤੇ ਉਹਨਾਂ ਨੇ ਟੈਕਸ ਲਾਇਆ ਸੀ। ਲੇਕਿਨ ਅਸੀਂ ਜਿਸ ਟੌਪਿਕ ਨੂੰ ਲੈ ਕੇ ਫੋਕਸ ਕਰ ਰਹੇ ਹਾਂ ਭਾਰਤ ਦੇ ਨਾਲ, ਕਿਉਂਕਿ ਭਾਰਤ ਦੇ ਨਾਲ ਜਿਹੜਾ ਬਹੁਤ ਸਾਰਾ ਜਿਹੜਾ ਉਹਨਾਂ ਦਾ ਟ੍ਰੇਡ ਡੈਫਿਸਿਟ 45 ਬਿਲੀਅਨ ਡਾਲਰ ਤੋਂ ਜ਼ਿਆਦਾ ਦਾ, ਔਰ ਉਸ ਸਾਰੇ ਦੇ ਚੱਲਦਿਆਂ ਜਿਹੜਾ ਭਾਰਤ ਨੇ ਇਹ ਸਾਰੇ ਪੀਰੀਅਡ ਦੇ ਵਿੱਚ ਉਹ ਅਮਰੀਕਨ ਮੋਟਰਸਾਈਕਲ ਹੋਣ, ਆਟੋ ਪਾਰਟਸ ਹੋਣ, ਜਾਂ ਐਗਰੀਕਲਚਰ ਜਾਂ ਡੇਅਰੀ ਪ੍ਰੋਜੈਕਟ ਤਾਂ ਵੈਸੇ ਜਿਹੜੇ ਨੇ ਉਹ ਵੈਸੇ ਹੀ ਨਹੀਂ ਖੋਲ੍ਹੇ। ਔਰ ਜਿਹੜਾ ਸਭ ਤੋਂ ਵੱਡਾ ਭਾਰਤ ਦੇ ਉੱਤੇ ਇਤਰਾਜ਼ ਵੀ ਹੈ ਅਮਰੀਕਾ ਨੂੰ, ਇਹ ਰਾਈਟਲੀ ਸੋ, ਜਿਸ ਦੀ ਗੱਲ ਅਸੀਂ ਕਰਾਂਗੇ ਵੀ, ਕਿ ਵੀ ਭਾਰਤ ਨੇ ਇੱਕ ਪਾਸੇ ਤਾਂ ਅਮਰੀਕਾ ਦੀ ਜਿਹੜੀ ਲਿਬਰਲ ਪਾਲਿਸੀ ਸੀ ਇਹ ਟੈਰਿਫ ਦੇ ਮੁੱਦੇ ਤੇ, ਉਹਦਾ ਫਾਇਦਾ ਚੁੱਕਿਆ। ਆਪਣੇ ਉਹਨਾਂ ਨੇ ਕੁਆਲਿਟੀ ਕੰਟਰੋਲ ਦੇ ਨਾਂ ਥੱਲੇ ਵੀ ਇਸ ਕਿਸਮ ਦਾ ਸਿਸਟਮ ਬਣਾਇਆ ਹੋਇਆ ਜਿਹਦੇ 'ਚ ਮਰਜ਼ੀ ਨੋ ਕਹਿ ਦੇਣ। ਔਰ ਇਸ ਸਾਰੇ ਦੇ ਚੱਲਦਿਆਂ ਹੁਣ ਜਿਹੜੀ ਟ੍ਰੇਡ ਡੀਲ ਤਾਂ ਆਲਮੋਸਟ ਜਿਹੜੀਆਂ, ਜਦੋਂ ਮੈਂ ਸਟੂਡੀਓ 'ਚ ਆਇਆ ਤਾਂ ਇਹ ਗੱਲ ਚੱਲ ਰਹੀ ਸੀ ਕਿ ਅਗਲੇ 24 ਆਵਰਸ ਦੇ ਵਿੱਚ ਜਾਂ 48 ਆਵਰ 'ਚ ਵੀ ਮਿਨੀ ਟ੍ਰੇਡ ਡੀਲ ਸਾਈਨ ਹੋ ਸਕਦੀ ਹੈ ਅਮਰੀਕਾ ਔਰ ਭਾਰਤ ਦੇ ਵਿਚਾਲੇ। ਔਰ ਉਸ ਦੇ ਲਈ ਭਾਰਤ ਦੀ ਪੂਰੀ ਟੀਮ, ਉਹਨਾਂ ਦੇ ਮਿਨਿਸਟਰ ਪੀਯੂਸ਼ ਗੋਇਲ ਔਰ ਦੂਸਰੇ ਦੀ ਕਮਾਂਡ ਥੱਲੇ ਕਈ ਦਿਨਾਂ ਤੋਂ ਇੱਥੇ ਬੈਠੀ ਹੈ। ਐਸ ਜੈਸ਼ੰਕਰ ਵੀ ਇੱਥੇ ਰਿਹਾ, ਪਰ ਕੁਛ ਬੜੇ ਫਾਈਨ ਪੁਆਇੰਟ ਨੇ 12th ਆਵਰ ਕੀ ਹੋਏਗਾ। ਲੇਕਿਨ ਇਹ ਇੱਕ ਪ੍ਰੋਜੈਕਸ਼ਨ ਹੈ ਉਹਨਾਂ ਦੇ ਮੀਡੀਆ ਲਾਈਨ ਵੱਲੋਂ ਕਿ ਜੀ ਆਲਮੋਸਟ ਮਿਨੀ ਡੀਲ, ਡੀਟੇਲ ਡੀਲ ਸਾਈਨ ਹੁੰਦਿਆਂ ਵਕਤ, ਇਹਦਾ ਮਤਲਬ ਇਹ ਹੈ ਕਿ ਵੀ ਜਿਵੇਂ ਇਹ ਹੋਪ ਕਿ 9 ਜੁਲਾਈ ਦੀ ਡੈਡਲਾਈਨ ਦਿੱਤੀ ਹੋਈ ਹੈ ਟਰੰਪ ਨੇ, ਨਹੀਂ ਤਾਂ ਫੁੱਲ ਫਲੈਜਡ ਜਿਹੜੀ ਹੈ ਟੈਰਿਫ ਲਾਉਣ ਦੀ ਲਾਈਨ ਹੈ। ਔਰ ਇਸ ਸਾਰੇ ਪੀਰੀਅਡ ਦੇ ਚੱਲਦਿਆਂ ਜਿਹੜਾ ਹੈ ਉਹ ਨੈਗੋਸ਼ੀਏਸ਼ਨ 'ਚ ਕੀ ਚੱਲ ਰਿਹਾ, ਕਿਉਂਕਿ ਦੋ ਸਾਡੇ ਇੰਟਰਸਟ ਦੇ ਤਾਂ ਟੌਪਿਕ ਜਿਹੜੇ ਖਾਸ ਤੌਰ 'ਤੇ ਨੇ ਕਿ ਐਗਰੀਕਲਚਰ ਔਰ ਡੇਅਰੀ, ਕਿਉਂਕਿ ਇਹਦੇ ਥੱਲੇ ਪੰਜਾਬ ਦੇ ਫਾਰਮਰਸ ਵੀ, ਭਾਰਤ ਦੇ ਫਾਰਮਰਸ ਵੀ ਪ੍ਰਭਾਵਿਤ ਹੁੰਦੇ ਨੇ। ਔਰ ਸ਼ਾਇਦ ਇਹੀ ਵੱਡਾ ਇਸ ਵੇਲੇ ਮੁੱਦਾ ਬਣਿਆ ਹੋਏਗਾ, ਕਿਉਂਕਿ ਜੇ ਇਹਨਾਂ ਨੇ ਉਸ ਨੂੰ ਡੀਰੇਲ ਕਰਨ ਦੀ ਵੀ ਕੋਸ਼ਿਸ਼ ਕੀਤੀ ਭਾਰਤ ਨੇ ਉਸ ਦੇ ਮੁੱਦੇ ਤੇ, ਫਿਰ ਉਹਨਾਂ ਨੂੰ ਆਪਣੀ ਪੋਲੀਟੀਕਲ ਕੈਪੀਟਲ ਵੀ ਖੁਰਦੀ ਨਜ਼ਰ ਆਉਂਦੀ ਹੈ। ਸੋ ਇਸ ਸਾਰੇ ਦੇ ਚੱਲਦੇ ਆ ਆਲਰੇਡੀ ਭਾਰਤ ਵੱਲੋਂ ਜਿਸ ਕਿਸਮ ਦੀ ਲਾਈਨ, ਜੇ ਅਸੀਂ ਦੇਖੀਏ ਕੱਲ੍ਹ ਵੀ ਅਸੀਂ ਗੱਲ ਕੀਤੀ ਸੀ ਕਿ ਰਾਜਨਾਥ ਸਿੰਘ ਔਰ ਅਮਰੀਕਾ ਦੇ ਜਿਹੜੇ ਸੈਕਟਰੀ ਆਫ ਡਿਫੈਂਸ ਨੇ ਮਿਸਟਰ ਪੀਟ ਹੈਗਸੈਥ, ਉਹਨਾਂ ਦੇ ਵਿਚਾਲੇ 20 ਮਿੰਟ ਦੀ ਗੱਲਬਾਤ ਹੋਈ ਸੀ। ਔਰ ਉਦੋਂ ਇਹ ਸੀ ਕਿ ਜੀ ਭਾਰਤ ਨੇ ਕਿਹਾ ਕਿ ਜਿਹੜੇ ਅਪਾਚੀ ਹੈਲੀਕਾਪਟਰਸ ਨੇ ਔਰ ਦੂਸਰੇ ਨੇ ਉਹ ਸਾਨੂੰ ਦਿਓ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਅਪਾਚੀ ਹੈਲੀਕਾਪਟਰਸ ਜਿਹੜੀ ਡੀਲ 600 ਮਿਲੀਅਨ ਡਾਲਰ ਦੀ 6 ਅਪਾਚੇ ਹੈਲੀਕਾਪਟਰ ਅਮਰੀਕਾ ਨੇ ਭਾਰਤ ਨੂੰ ਦੇਣੇ ਨੇ, ਔਰ ਇਹ ਡੀਲ 2020 ਦੇ ਵਿੱਚ ਸਾਈਨ ਹੋਈ ਸੀ। ਸੋ ਹੁਣ ਕਿਉਂਕਿ ਅਮਰੀਕਾ ਨੂੰ ਭਾਰਤ ਖੁਸ਼ ਵੀ ਕਰਨਾ ਚਾਹੁੰਦਾ ਹੈ, ਐਟ ਦਾ ਸੇਮ ਟਾਈਮ ਜੋ ਜੁੱਤੀਆਂ ਪਈਆਂ ਨੇ ਪਾਕਿਸਤਾਨ ਤੋਂ ਜਾਂ ਦੂਜਾ ਜਿਵੇਂ ਰਾਫੇਲ ਡਿਗੇ ਨੇ ਜਾਂ ਦੂਜੇ ਹੋ ਸਕਦਾ ਹੈ, ਅਮਰੀਕਾ ਨੂੰ ਪਹਿਲਾਂ ਹੀ ਨਜ਼ਰ ਆ ਰਿਹਾ ਹੋਇਆ ਅਪਾਚੇ ਵੀ ਅਗਰੈਸਿਵ ਕੰਬੈਟਿੰਗ ਦੇ ਵਿੱਚ, ਔਰ ਜਿਹੜੀ ਉਹਨਾਂ ਦੀ ਐਗਰੈਸਿਵ 에ਅਰ ਵਾਰਫੇਅਰ ਹੈ ਉਸ ਦੇ ਇੱਕ ਆਈਡੀਅਲ ਜਹਾਜ਼ ਨੇ। ਔਰ ਇਹ ਇਹਨਾਂ ਦਾ ਹੀ ਮੀਡੀਆ ਕਹਿ ਰਿਹਾ ਕਿ ਵੀ ਹੁਣ ਇਹ ਡੀਲ ਫਾਈਨਲ ਹੋ ਗਈ ਹੈ ਕਿ 15 ਜੁਲਾਈ ਤੱਕ 3 ਅਪਾਚੇ ਹੈਲੀਕਾਪਟਰ ਜਿਹੜੇ ਨੇ ਉਹ ਭਾਰਤ ਨੂੰ ਡਿਲੀਵਰ ਕਰ ਦਿੱਤੇ ਜਾਣਗੇ। ਇਹ ਉਹਨਾਂ ਦੇ ਰਾਜਨਾਥ ਸਿੰਘ ਨੇ ਕਿਹਾ। ਔਰ ਜਿਹੜੇ ਬਾਕੀ ਬਚਦੇ 3 ਨੇ ਉਹ 3 ਨਵੰਬਰ ਨੂੰ ਤੋਂ ਪਹਿਲਾਂ ਜਿਹੜਾ ਹੈ ਉਹ ਉਹਨਾਂ ਨੂੰ ਮਿਲ ਜਾਣਗੇ। ਸੋ ਇਸ ਤੋਂ ਮੈਨੂੰ ਇਹ ਲੱਗਦਾ ਹੈ ਕਿ ਬਈ ਇਹ ਅਮਰੀਕਾ ਨੇ ਤਾਂ ਵੇਚਣਾ ਸੌਦਾ, ਜੇ 600 ਮਿਲੀਅਨ ਡਾਲਰ ਦੀ ਡੀਲ ਹੈ, ਅਮਰੀਕਾ ਤਾਂ ਨਹੀਂ ਡਿਲੇ ਕਰ ਰਿਹਾ ਹੋਣਾ, ਉਹੀ ਜਿਹੜੇ ਡਰਾਮੇਬਾਜ਼ੀ ਕਰ ਰਹੇ ਹੋਣੇ ਨੇ।
ਤੇ ਹੁਣ ਬਿਲਕੁਲ ਤਿਆਰ ਹੋ ਗਏ ਕਿ ਜੀ ਅਸੀਂ 3 ਤਾਂ ਸਾਨੂੰ ਡਿਲੀਵਰ ਕਰੋ ਰਾਈਟ ਅਵੇ, ਔਰ ਦੂਸਰੇ ਜਿਹੜੇ ਨੇ ਉਹ ਨਵੰਬਰ ਤੱਕ ਡਿਲੀਵਰ ਹੋਣਗੇ। ਜੀ। ਦੂਸਰੇ ਪਾਸੇ ਕਿਉਂਕਿ ਇਹਨਾਂ ਦਾ ਜਿਹੜਾ ਝੂਠ ਹੈ ਉਹ ਵਿਕਿਆ ਨਹੀਂ ਹੈ, ਜੋ 7 ਮਈ ਤੋਂ 10 ਮਈ ਤੱਕ ਹੋਇਆ, ਜਿਸ ਦੇ ਵਿੱਚ ਰਾਫੇਲ ਜਹਾਜ਼ਾਂ ਦਾ ਡਿੱਗਣਾ ਵੀ ਔਰ ਇਹਨਾਂ ਦੀ ਹਾਰ ਵੀ ਪੂਰੀ ਤਰ੍ਹਾਂ ਦੇ ਨਾਲ ਪਾਕਿਸਤਾਨ ਦੇ ਸਾਹਮਣੇ ਜਿਹੜਾ ਔਰ ਉਹਦੇ 'ਚ ਕੱਲ੍ਹ ਹੀ ਇੱਕ ਬੜੀ ਇੰਟਰਸਟਿੰਗ ਡਿਬੇਟ ਕਪਿਲ ਸਿੱਬਲ ਦੇ ਸ਼ੋਅ 'ਤੇ, ਕਪਿਲ ਸਿੱਬਲ ਵੱਡਾ ਕਾਂਗਰਸ ਦਾ ਲੀਡਰ ਹੈ, ਸੁਪਰੀਮ ਕੋਰਟ ਦਾ ਵਕੀਲ ਵੀ ਹੈ, ਉਹ ਹੋ ਰਹੀ ਸੀ। ਉਹਦੇ 'ਚ 2 ਜਿਹੜੇ ਐਕਸਪਰਟ ਨੇ ਆਪੋ ਆਪਣੇ ਫੀਲਡ ਦੇ, ਇੱਕ ਅਜੇ ਸਾਹਨੀ ਜਿਹੜਾ ਇੱਕ ਥਿੰਕ ਟੈਂਕ ਵੀ ਬਣਾਇਆ ਹੋਇਆ, ਦੂਜਾ ਸਰਕਾਰ ਦਾ ਰਾਹ ਨਾਲ ਰਲ ਕੇ ਚੱਲਣ ਵਾਲਾ ਬੰਦਾ ਰਿਹਾ, KP ਗਿੱਲ ਦਾ ਜਵਾਈ ਵੀ ਹੈ, ਬੁੱਚੜ ਆਫ ਪੰਜਾਬ ਦਾ, ਔਰ ਦੂਸਰੇ ਪਾਸੇ ਪ੍ਰਵੀਨ ਸਾਹਨੀ ਕਰਨਲ, ਜਿਹੜੇ ਜਿਨ੍ਹਾਂ ਨੂੰ ਬਹੁਤ ਦੇਖਿਆ ਜਾਂਦਾ ਹੈ ਉਹ ਨਿਰਪੱਖ ਹੋ ਕੇ ਗੱਲ ਕਰਦੇ ਨੇ, ਔਰ ਜਿਨ੍ਹਾਂ ਨੇ ਕਿਹਾ ਕਿ ਵੀ ਭਾਰਤ ਦੇ ਨੇ ਇਸ ਕਨਫਲਿਕਟ ਦੇ ਵਿੱਚ ਆਪਣੀ 에ਅਰ ਫੋਰਸ ਨੂੰ ਪੂਰੀ ਤਰ੍ਹਾਂ ਐਕਸਪੋਜ਼ ਜਿਹੜਾ ਕੀਤਾ ਹੈ, ਔਰ ਇਸ ਵੇਲੇ ਚਾਈਨਾ ਔਰ ਪਾਕਿਸਤਾਨ ਟੁਗੈਦਰ ਨੇ ਔਰ ਭਾਰਤ ਦੀ ਸਟ੍ਰੈਟਜੀ ਬਿਲਕੁਲ ਫੇਲ ਹੋ ਰਹੀ ਹੈ। ਸੋ ਇਸ ਸਾਰੇ 'ਚ ਇੰਟਰਸਟਿੰਗ ਗੱਲ ਇਹ ਸੀ ਕਿ ਕਪਿਲ ਸਿੱਬਲ, ਹਾਲਾਂਕਿ ਕਾਂਗਰਸ ਅਦਰਵਾਈਜ਼ ਤਾਂ ਕ੍ਰਿਟੀਕਲ ਹੈ, ਉਹਨਾਂ ਦੇ ਐਸ ਜੈ ਸ਼ੰਕਰ, ਐਸ ਜੈ ਰਾਮ ਔਰ ਦੂਜੇ ਤਾਂ ਕਹਿ ਰਹੇ ਨੇ ਕਿ ਬਈ ਇਹ ਪਾਰਲੀਮੈਂਟ ਦਾ ਸੈਸ਼ਨ ਕਿਉਂ ਨਹੀਂ ਸੱਦਦੇ, ਇਹ ਦੱਸਣ ਦੇ ਲਈ ਵੀ ਹੋਇਆ ਕੀ ਹੈ ਇਹ ਸੋ ਕਾਲਡ ਆਪਰੇਸ਼ਨ ਸੰਦੂਕ। ਪਰ ਕੱਲ ਮੈਂ ਦੇਖਿਆ ਵੀ ਉਹ ਐਜ਼ ਅ ਮੋਡਰੇਟਰ ਸੌਫਟ ਲਾਈਨ ਲੈ ਰਿਹਾ ਸੀ, ਪਰ ਦੋਨੋਂ ਹੀ ਸਾਹਨੀ ਜਿਹੜੇ ਨੇ, ਅਜੇ ਸਾਹਨੀ ਵੀ ਔਰ ਪ੍ਰਵੀਨ ਸਾਹਨੀ ਵੀ, ਉਹ ਕਹਿ ਰਹੇ ਸੀ ਭਾਰਤ ਦਾ ਪੂਰੀ ਤਰ੍ਹਾਂ ਜਲੂਸ ਨਿਕਲਿਆ, ਇਹ ਵਿਸ਼ਵ ਗੁਰੂ ਦਾ ਰੌਲਾ ਪਾਉਂਦੇ ਨੇ, ਪੱਲੇ ਇਹਨਾਂ ਦੇ ਕੁਛ ਨਹੀਂ ਹੈ ਚੀਨ ਦੇ ਸਾਹਮਣੇ, ਤਾਂ ਇਹਨਾਂ ਨੇ ਕੀ ਖਲੋਣਾ। ਔਰ ਪ੍ਰਵੀਨ ਸਾਹਨੀ ਰਿਪੀਟਡਲੀ ਕਹਿ ਰਹੇ ਸੀ ਜੀ ਇਹਨਾਂ ਦੀ ਕੋਈ ਸਟ੍ਰੈਟਜੀ ਨਹੀਂ ਹੈ, ਕੋਈ ਪਲੈਨਿੰਗ ਨਹੀਂ ਹੈ, ਔਰ ਜੇ ਦੁਬਾਰਾ ਇਹ ਪਾਕਿਸਤਾਨ ਦੇ ਨਾਲ ਕੋਈ ਟੱਕਰ ਦੀ ਜਾਂ ਦੂਜੀ ਲਾਈਨ ਹੈ ਉਹ ਬਹੁਤ ਬੁਰਾ ਹੋਏਗਾ, ਕਿਉਂਕਿ ਬਿਲਕੁਲ ਕੋਈ ਤਿਆਰੀ ਕਿਸੇ ਲੈਵਲ ਤੇ ਨਹੀਂ ਹੈ, ਇਕਵਿਪਮੈਂਟ ਵੀ ਨਹੀਂ। ਸੋ ਮਤਲਬ ਇਹ ਹੈ ਕਿ ਵੀ ਈਵਨ ਉਹਨਾਂ ਦੇ ਉਸ ਪਲੇਟਫਾਰਮ ਤੇ ਬੈਠ ਕੇ ਵੀ ਉਹ ਗੱਲ ਇਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਵੀ ਕੀ ਹੈ। ਇਸੇ ਤਰ੍ਹਾਂ ਇਹਨਾਂ ਦੀ ਜਿਹੜੀ ਜਿਵੇਂ ਮੈਂ ਕਿਹਾ ਵੀ 2 ਇਹਨਾਂ ਦੀਆਂ ਐਕਸਪਰਟ ਹਾਲਾਂ ਪੜ੍ਹਦੀਆਂ ਤਾਂ ਟੈਲੀਪ੍ਰੋਂਪਟਰ ਤੋਂ ਹੀ ਨੇ, ਉਹ ਪਾਲਕੀ ਸ਼ਰਮਾ ਹੈ ਜਾਂ ਸੁਹਾਸਨੀ ਹੈਦਰ ਹੈ, ਪਰ ਅੱਛੀਆਂ ਪ੍ਰੈਜ਼ੈਂਟਰਸ ਨੇ। ਹੁਣ ਪਾਲਕੀ ਸ਼ਰਮਾ ਵੈਂਟੇਜ ਸ਼ੋਅ ਰਨ ਕਰਦੀ ਹੈ, ਜਿਹੜਾ ਆਲਮੋਸਟ ਜਿਹਦੇ 'ਚ ਭਾਰਤ ਸਰਕਾਰ ਦੀ ਨੀਤੀ ਤੁਹਾਨੂੰ ਸਮਝ ਆਉਂਦੀ ਹੈ। ਹੁਣ ਪਾਲਕੀ ਸ਼ਰਮਾ ਬੀਤੇ ਕੱਲ੍ਹ ਦੇ ਸ਼ੋਅ ਦੇ ਵਿੱਚ ਇਹ ਕਹਿ ਰਹੀ ਸੀ ਕਿ ਵੀ ਇਹ ਜਿਹੜਾ ਕੁਆਡ ਮੀਟ ਹੋਈ, ਇਹਨੇ ਤਾਂ ਦੱਸਣਾ ਸੀ ਵੀ ਦੋਸਤ ਕੌਣ ਹੈ, ਦੁਸ਼ਮਣ ਕੌਣ ਹੈ, ਤੇ ਜੇ ਭਾਰਤ ਦੇ ਨਾਲ ਇਹ ਕਾਊਂਟਰ ਟੈਰਰਿਜ਼ਮ ਦੇ ਮੁੱਦੇ ਤੇ ਨਹੀਂ ਖੜੇ, ਪਾਕਿਸਤਾਨ ਦਾ ਨਾਂ ਤੱਕ ਨਹੀਂ ਮੈਂਸ਼ਨ ਕੀਤਾ ਗਿਆ ਉਹਦੇ 'ਚ ਪਹਿਲਗਾਮ ਅਟੈਕ ਨੂੰ ਲੈ ਕੇ, ਫਿਰ ਭਾਰਤ ਨੂੰ ਸਮਝ ਲੈਣਾ ਚਾਹੀਦਾ ਵੀ ਉਹਦਾ ਕੋਈ ਦੋਸਤ ਨਹੀਂ ਹੈ ਔਰ ਉਹ ਨੀਤੀ। ਸੋ ਹੁਣ ਇੱਕ ਪਾਸੇ ਹੁਣ ਜਦੋਂ ਤੁਸੀਂ ਇਸ ਕਿਸਮ ਦੀਆਂ ਦਲੀਲਾਂ ਰਾਹੀਂ ਤੁਸੀਂ ਐਡਮਿਟ ਕਰ ਰਹੇ ਹੋ, ਜਿਹੜੀਆਂ ਗੱਲਾਂ ਅਸੀਂ ਰਿਪੀਟਡਲੀ ਇਸ ਸਾਰੇ ਪੀਰੀਅਡ ਦੇ ਵਿੱਚ ਕਹੀਆਂ, ਉਹ ਐਡਮਿਸ਼ਨ ਹੈ ਕਿ ਵੀ ਇਹਨਾਂ ਦੀ ਡਿਫੀਟ ਹੋਈ। ਰਾਫੇਲ ਡਿਗਨ ਦੀ ਕਹਾਣੀ ਇਹਨਾਂ ਦਾ ਹੀ, ਕਦੇ ਉਹ ਇੰਡੋਨੇਸ਼ੀਆ ਬੇਸਡ ਜਿਹੜਾ ਡਿਫੈਂਸ ਅਟੈਸ਼ੀ ਆ ਉਹ ਕਹਿ ਰਿਹਾ, ਕਦੇ ਇਹਨਾਂ ਦਾ ਫੌਜੀ ਚੀਫ ਕਹਿ ਰਿਹਾ, 에ਅਰ ਫੋਰਸ ਚੀਫ, ਲੇਕਿਨ ਕੋਈ ਆਫੀਸ਼ੀਅਲ ਇਸ ਦੇ ਉੱਤੇ ਅਜੇ ਤੱਕ ਕੋਈ ਬਿਆਨ ਨਹੀਂ ਹੈ। ਔਰ ਦੂਸਰੇ ਪਾਸੇ ਪਾਕਿਸਤਾਨ ਦਾ ਸਟੇਟਸ ਜਿਹੜਾ ਇੰਟਰਨੈਸ਼ਨਲ ਲੈਵਲ ਤੇ ਵਧਣ ਦੀ ਗੱਲ, ਤਾਂ ਜੇ ਪ੍ਰੈਜ਼ੀਡੈਂਟ ਟਰੰਪ ਲੰਚ ਤੇ ਸੱਦਦੇ ਨੇ, ਔਰ ਇਸ ਵੇਲੇ ਪ੍ਰੈਜ਼ੀਡੈਂਟ ਹਾਲਾਂਕਿ ਕੁਆਡ ਪਾਕਿਸਤਾਨ ਦਾ ਮੈਂਬਰ ਵੀ ਨਹੀਂ ਕੁਆਡ ਦਾ, ਲੇਕਿਨ ਆਸਟ੍ਰੇਲੀਆ ਔਰ ਜਾਪਾਨ ਜਿਹੜੇ 2 ਮੁਲਕ ਅਦਰਵਾਈਜ਼ ਕੁਆਡ ਦਾ ਹਿੱਸਾ ਹੋਣ ਦੇ ਨਾਤੇ ਭਾਰਤ ਦੇ ਵੀ ਕਰੀਬ ਨੇ, ਟ੍ਰੇਡ ਵੀ ਭਾਰਤ ਦੇ ਨਾਲ ਆਸਟ੍ਰੇਲੀਆ ਦਾ ਜਾਂ ਦੂਜਾ ਹੈ, ਜਾਪਾਨੀਆਂ ਨੂੰ ਵੀ ਪ੍ਰੋਜੈਕਟ ਦਿੱਤਾ ਹੋਇਆ ਜਿਹੜੀ ਬੁਲਟ ਟ੍ਰੇਨ ਅਹਿਮਦਾਬਾਦ ਤੋਂ ਮੁੰਬਈ ਤੱਕ ਬਣਾਉਣ ਦੀ ਲਾਈਨ ਜਾਂ ਦੂਜੀ ਹੈ। ਲੇਕਿਨ ਇਹਦੇ ਬਾਵਜੂਦ ਈਵਨ ਆਸਟ੍ਰੇਲੀਆ ਔਰ ਜਾਪਾਨ ਨੇ ਵੀ ਕੁਆਡ ਦੀ ਜਿਹੜੀ ਸਟੇਟਮੈਂਟ ਆਈ ਉਹਦੇ 'ਚ ਪਾਕਿਸਤਾਨ ਦਾ ਨਾਂ ਲੈਣ ਤੋਂ ਨਾ ਕਰ ਦਿੱਤੀ ਕਿ ਵੀ ਨਹੀਂ ਇਸ ਦੇ। ਸੋ ਉਹਦੇ ਤੋਂ ਇੱਕ ਇਹ ਵੀ ਜ਼ਾਹਰ ਹੈ ਕਿ ਕੋਈ ਇਹਨਾਂ ਕੋਲ ਪੁਖਤਾ ਸਬੂਤ ਹੀ ਨਹੀਂ ਨੇ। ਇਸੇ ਤਰ੍ਹਾਂ ਜਿਹੜਾ SCO ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਦਾ ਜਿਹੜਾ ਸੈਸ਼ਨ ਹੁੰਦਾ ਹੈ ਚਾਈਨਾ ਦੇ ਵਿੱਚ, ਉਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਵੀ ਜਿਹੜੀ ਫਾਈਨਲ ਸਟੇਟਮੈਂਟ ਹੈ ਉਹਦੇ 'ਚ ਬਲੋਚਿਸਤਾਨ ਦੇ ਟੈਰਰਿਜ਼ਮ ਦਾ ਤਾਂ ਮੈਂਸ਼ਨ ਹੈ, ਲੇਕਿਨ ਪਹਿਲਗਾਮ ਦਾ ਮੈਂਸ਼ਨ ਤੱਕ ਨਹੀਂ ਹੈ। ਔਰ ਇੰਡੀਆ ਕਹਿੰਦਾ ਜੀ ਅਸੀਂ ਸਾਈਨ ਨਹੀਂ ਕਰਨੇ, ਪਰ ਇਹਦੇ ਬਾਵਜੂਦ ਰਸ਼ੀਆ ਵੀ ਸਾਈਨ ਕਰਦਾ ਉਹਦੇ 'ਤੇ, ਈਰਾਨ ਵੀ ਸਾਈਨ ਕਰਦਾ ਹੈ, ਔਰ ਜਿਹੜੇ ਸੈਂਟਰਲ ਏਸ਼ੀਆ ਦੇ 4 ਰਿਪਬਲਿਕ ਨੇ ਉਹ ਵੀ। ਸੋ ਮਤਲਬ ਇੰਡੀਆ ਹਰ ਪਲੇਟਫਾਰਮ ਤੋਂ ਆਈਸੋਲੇਟ ਹੋਇਆ ਹੈ, ਔਰ ਉਹਨਾਂ ਦੀ ਇਹ ਫਰਸਟ੍ਰੇਸ਼ਨ ਹੈ
ਕਿ ਹੁਣ ਜੇ ਉਹਨਾਂ ਦੀ ਇਹ ਟ੍ਰੇਡ ਡੀਲ ਦਾ ਤਾਂ ਜੋ ਹੈ ਹੀ ਹੈ ਹੋਣਾ ਹੈ, ਕਿੰਨਾ ਸਰੈਂਡਰ ਕਰਨਗੇ ਕਿੰਨਾ ਨਹੀਂ ਇਹ ਵੀ ਸਾਹਮਣੇ ਆ ਜਾਏਗਾ। ਤੇ ਮੋਦੀ ਜਿਹੜਾ ਹੈ ਉੱਥੇ ਭਾਰਤ ਦੇ ਲੋਕਾਂ ਨੂੰ ਫੇਸ ਨਹੀਂ ਕਰਨਾ ਚਾਹੁੰਦਾ ਕਿ ਭਾਈ ਉੱਥੇ ਕੀ ਉਹਨੇ ਕਰਨਾ ਹੈ। ਉਹ ਦੌੜਿਆ ਹੋਇਆ ਬਾਹਰਲੇ। ਹੁਣ ਉਹਦੇ ਜੀ ਮੋਦੀ ਜਿਹੜਾ 8 ਕੇ 9 ਦਿਨ ਦਾ ਉਹਦਾ 5 ਮੁਲਕਾਂ ਦਾ ਦੌਰਾ ਹੈ, ਜਿਨ੍ਹਾਂ 'ਚ ਘਾਨਾ 'ਚ ਪਹੁੰਚਿਆ ਹੋਇਆ। ਉਹ ਇੱਥੋਂ ਉਹਨੇ ਟ੍ਰਿਨੀਡੈਡ ਜਾਣਾ ਹੈ, ਫਿਰ ਟਬੈਗੋ ਜਾਣਾ ਹੈ, ਫਿਰ ਉਹਨੇ ਬ੍ਰਾਜ਼ੀਲ ਅਰਜਨਟੀਨਾ ਜਾਣਾ ਹੈ, ਫਿਰ ਬ੍ਰਾਜ਼ੀਲ ਜਿੱਥੇ ਫਾਈਨਲੀ ਇਸ ਜਿਹੜੀ ਆਉਣ ਵਾਲਾ ਸੈਸ਼ਨ ਹੈ ਵੱਡਾ ਉਹ ਹੋਣ ਜਾ ਰਿਹਾ ਹੈ ਬ੍ਰਿਕਸ ਦਾ। ਔਰ ਚਾਈਨਾ ਦੇ ਤਾਂ ਸ਼ੀ ਜਿਨਪਿੰਗ ਨੇ ਕਿਹਾ ਵੀ ਉਹ ਨਹੀਂ ਆ ਰਿਹਾ। ਸੋ ਕਿਉਂਕਿ ਇਸ ਸਾਰੇ 'ਚ ਹਾਲਾਂਕਿ ਬ੍ਰਿਕਸ ਨੂੰ ਤਾਂ ਫੋਰਮ ਕਰਨ 'ਚ ਸਭ ਤੋਂ ਵੱਡਾ ਰੋਲ ਹੀ ਜਿਹੜਾ ਹੈ ਉਹ ਸ਼ੀ ਜਿਨਪਿੰਗ ਦਾ। ਹੁਣ ਇਹ ਵੀ ਮੋਦੀ ਦਾ ਜਿਹੜਾ ਸਾਰਾ ਦੌਰਾ ਦੂਰਾ ਇੱਧਰ ਉੱਧਰ, ਜੇ ਹੁਣ ਉੱਥੋਂ ਤੁਸੀਂ ਘਾਨਾ ਤੋਂ ਕੀ ਲੈਣਾ ਤੇ ਟ੍ਰਿਨੀਡੈਡ ਤੋਂ ਕੀ ਲੈਣਾ ਤੇ ਟਬੈਗੋ ਤੋਂ ਕੀ ਲੈਣਾ। ਟਬੈਗੋ ਜਾਂ ਟ੍ਰਿਨੀਡੈਡ ਉਹ ਮੁਲਕ ਨੇ ਜਿੱਥੇ 180 ਸਾਲ ਪਹਿਲਾਂ ਲੀਬਰ ਦੇ ਤੌਰ ਤੇ ਭਾਰਤੀ ਜਿਹੜੇ ਮਜ਼ਦੂਰ ਨੇ ਉੱਥੋਂ ਬਿਹਾਰ ਤੋਂ ਈਸਟਰਨ ਯੂਪੀ ਤੋਂ ਲਿਆਂਦੇ ਗਏ ਸੀ। ਔਰ ਹੁਣ ਛੋਟੇ ਛੋਟੇ ਆਈਲੈਂਡ ਨੇ ਉੱਥੇ ਉਹਨਾਂ ਦੇ ਉਹੀ ਧੋਤੀਆਂ ਵਾਲੇ ਤੇ ਦੂਜੇ ਕੋਈ ਪ੍ਰਧਾਨ ਮੰਤਰੀ ਬਣ ਜਾਂਦਾ, ਕੋਈ ਦੂਜਾ ਬਣ ਜਾਂਦਾ। ਪਰ ਮੋਦੀ ਦੇ ਇਸ ਵਿਜ਼ਿਟ ਨੂੰ ਜਿਸ ਢੰਗ ਦੇ ਨਾਲ ਉੱਥੇ ਉਹਨੂੰ ਇੱਕ ਇੰਡੀਆ ਸ਼ੋਅ ਹੀ ਬਣਾ ਰਹੇ ਸੀ, ਲੋਕਲ ਲੋਕਾਂ ਨੇ ਉਹਨੂੰ ਅਪੋਜ਼ ਵੀ ਕਰਨਾ ਸ਼ੁਰੂ ਕੀਤਾ ਹੈ, ਪ੍ਰੋਟੈਸਟ ਵੀ ਹੋਣੇ ਸ਼ੁਰੂ ਹੋਏ ਨੇ। ਸੋ ਇਹ ਸਾਰਾ ਵੀ ਐਸਕੇਪਿਜ਼ਮ ਹੈ, ਕਿਉਂਕਿ ਜਦੋਂ ਤੁਸੀਂ ਸਿਚੁਏਸ਼ਨ ਨੂੰ ਫੇਸ ਨਹੀਂ ਕਰਨਾ ਚਾਹੁੰਦੇ ਕਿ ਵੀ ਤੁਹਾਡੇ ਸਾਹਮਣੇ ਹੈ ਚੈਲੰਜ, ਤੁਸੀਂ ਲੋਕਾਂ ਨੂੰ ਫੇਸ ਕਰੋ, ਆਪਣਾ ਜਵਾਬ ਦਿਓ ਕਿ ਕੀ ਹੈ। ਲੇਕਿਨ ਦੂਸਰੇ ਪਾਸੇ ਐਸ ਜੈ ਸ਼ੰਕਰ ਜਿਹੜਾ ਜਿਸ ਨੂੰ RSS ਦਾ ਆਈਡੀਆਲੋਗ ਸੁਬਰਾਮਨਿਅਮ ਸਵਾਮੀ ਕਹਿੰਦਾ ਹੈ ਕਿ ਵੀ ਇਹ ਤੋਤਾ ਹੈ, ਇਹ ਚਪੜਾਸੀ ਹੈ। ਔਰ ਉਹਨੇ ਕਿਹਾ ਵੀ ਇਹ ਜਦੋਂ ਐਂਬੈਸਡਰ ਸੀ ਚਾਈਨਾ ਦੇ ਵਿੱਚ ਭਾਰਤ ਦਾ, ਮੋਦੀ ਚੀਫ ਮਿਨਿਸਟਰ ਸੀ ਗੁਜਰਾਤ ਦਾ, 9 ਵਾਰ ਮੋਦੀ ਜਿਹੜਾ ਹੈ ਗੁਜਰਾਤ ਤੋਂ ਚਾਈਨਾ ਗਿਆ। ਤਾਂ ਉਹਨੇ ਕਿਹਾ ਵੀ ਐਸ ਜੈ ਸ਼ੰਕਰ ਤੇ ਮੋਦੀ ਦੀ ਕੀ ਰਿਲੇਸ਼ਨਸ਼ਿਪ ਹੈ। ਕਹਿੰਦਾ ਮੋਦੀ ਇਸ ਲਈ ਗਿਆ ਐਸ਼ ਪ੍ਰਸਤੀ ਦੇ ਲਈ, ਔਰ ਉਹ ਸਾਰਾ ਪ੍ਰਬੰਧ ਜਿਹੜਾ ਐਸ ਜੈ ਸ਼ੰਕਰ ਕਰਦਾ ਸੀ। ਉਹਨੇ ਕਿਹਾ ਜੀ ਇਹ ਦੋਨਾਂ ਦੇ ਭੇਤ ਨੇ, ਇਸ ਲਈ ਨਾ ਹੀ ਮੋਦੀ ਚੀਨ ਦੇ ਸਾਹਮਣੇ ਜ਼ਬਾਨ ਖੋਲਦਾ, ਨਾ ਹੀ ਐਸ ਜੈ ਸ਼ੰਕਰ ਦੇ ਉੱਤੇ ਜਿਹਦੀ ਫੋਰਨ ਪਾਲਿਸੀ ਟੋਟਲੀ ਕਲੈਪਸ ਹੋਈ। ਪਰ ਇਹ ਟ੍ਰੇਡ ਡੀਲ ਜਾਂ ਦੂਜੇ ਕੁਆਡ ਵੀ ਫੇਲ ਹੋਇਆ, ਦੂਜਾ ਵੀ ਹੋਇਆ। ਲੇਕਿਨ ਜਿਹੜਾ ਹੁਣ ਬਹੁਤ ਵੱਡੀ ਚਪੇੜ ਭਾਰਤ ਦੇ ਮੂੰਹ ਤੇ ਵੱਜਣ ਜਾ ਰਹੀ ਹੈ, ਔਰ ਉਸ ਦਾ ਅਹਿਸਾਸ ਵੀ ਭਾਰਤ ਨੂੰ ਹੋਇਆ ਕਿ ਵੀ US ਸੈਨੇਟ ਦੇ ਵਿੱਚ ਸੈਨੇਟਰ ਜਿਹੜੇ ਨੇ ਲਿੰਡਸੀ ਗ੍ਰੈਮ, ਉਹਨਾਂ ਨੇ ਇੱਕ ਲੈਜਿਸਲੇਸ਼ਨ ਲਿਆਂਦਾ ਹੈ ਜਿਸ ਨੂੰ 79 ਹੋਰ ਸੈਨੇਟਰਾਂ ਦੀ ਹਮਾਇਤ ਹਾਸਲ ਹੈ। ਯਾਨੀ 80 ਸੈਨੇਟਰਾਂ ਨੇ ਇਹ ਬਿੱਲ ਲਿਆਂਦਾ ਹੈ। US ਸੈਨੇਟ ਦੇ ਵਿੱਚ ਟੋਟਲੀ 100 ਸੈਨੇਟਰ ਨੇ। ਸੋ ਜ਼ਾਹਰ ਹੈ ਆਲਰੇਡੀ ਆਲਮੋਸਟ 2/3 ਨਾਲ ਜੁੜੇ ਹੋਏ ਨੇ। ਉਹਨਾਂ ਦਾ ਇਹ ਹੈ ਕਿ ਵੀ ਜਿਹੜਾ ਵੀ ਰੂਸ ਦੇ ਨਾਲ ਵਪਾਰ ਕਰੇਗਾ, ਜੇ ਰੂਸ ਯੂਕਰੇਨ ਦੇ ਮੁੱਦੇ ਤੇ ਪੀਸ ਨੈਗੋਸ਼ੀਏਸ਼ਨ 'ਚ ਨਹੀਂ ਆਉਂਦਾ ਤੇ ਰੂਸ ਨਾਲ ਜਿਹੜਾ ਮੁਲਕ ਵਪਾਰ ਕਰੇਗਾ ਉਹਦੇ ਤੇ 500% ਟੈਰਿਫ ਲਾਇਆ ਜਾਏਗਾ। ਹੁਣ ਇਹਨੇ ਭਾਰਤ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ ਹੈ, ਕਿਉਂਕਿ ਰਸ਼ੀਆ ਤਾਂ ਵੇਚਦਾ ਹੈ। ਸਭ ਤੋਂ ਵੱਡੇ ਬਾਇਰਸ ਦੇ ਵਿੱਚੋਂ ਚਾਈਨਾ ਭਾਰਤ ਨੇ। ਚਾਈਨਾ ਨੂੰ ਫਰਕ ਨਹੀਂ ਪੈਣਾ ਕਿਉਂਕਿ ਅਜੇ ਚਾਈਨਾ ਨਾਲ ਇਹਨਾਂ ਦੀ ਟੈਰਿਫ ਨੈਗੋਸ਼ੀਏਸ਼ਨ ਤਾਂ ਚੱਲ ਰਹੀ ਹੈ। ਈਵਨ ਈਰਾਨ ਦੇ ਉੱਤੇ ਅਟੈਕ ਤੋਂ ਬਾਅਦ ਵੀ ਅਮਰੀਕਾ ਨੇ ਕਿਹਾ ਈਰਾਨ ਜੇ ਆਪਣਾ, ਹਾਲਾਂਕਿ ਸੈਂਕਸ਼ਨਸ ਲੱਗੀਆਂ ਹੋਈਆਂ ਕਿ ਈਰਾਨ ਜੇ ਆਪਣਾ ਤੇਲ ਚੀਨ ਨੂੰ ਵੇਚਣਾ ਚਾਹੁੰਦਾ ਤਾਂ ਵੇਚ ਸਕਦਾ। ਸੋ ਚੀਨ ਵੱਲ ਤਾਂ ਅਜੇ ਤੱਕ ਕੋਈ ਤੁਹਾਨੂੰ ਨਾ ਟਰੰਪ ਦੇ ਐਂਗਲ ਤੋਂ ਨਾ ਇਹਨਾਂ ਤੋਂ ਕੋਈ ਵੀ ਟਫ ਲਾਈਨ ਨਜ਼ਰ ਨਹੀਂ ਆਉਂਦੀ। ਉਹ ਆਪਣਿਆਂ ਨੂੰ ਹੀ ਘੂਰ ਰਿਹਾ, ਕੈਨੇਡਾ ਨੂੰ ਘੂਰ ਲਿਆ ਜਾਂ ਯੂਰਪੀਅਨ ਯੂਨੀਅਨ ਨੂੰ ਘੂਰ ਲਿਆ। ਲੇਕਿਨ ਜੇ ਇਹ ਇਨ ਪਲੇਸ ਆਂਦਾ ਜਿਹੜਾ ਆਲਮੋਸਟ ਪਾਸ ਹੈ 80, ਤਾਂ ਉਹਨੂੰ ਕੋ ਸਪਾਂਸਰ ਕਰਨ ਵਾਲੇ ਨੇ। ਬਿਲਕੁਲ ਭਾਰਤ ਨੇ ਜਿਹੜੀਆਂ ਸੈਂਕਸ਼ਨਸ, ਜਿਹੜੀਆਂ ਆਰਥਿਕ ਪਾਬੰਦੀਆਂ ਰੂਸ ਦੇ ਉੱਤੇ ਲੱਗੀਆਂ ਯੂਕਰੇਨ ਦੇ ਮੁੱਦੇ ਦੇ ਉੱਤੇ, ਜੇ ਉਹਨਾਂ ਦੀਆਂ ਸਭ ਤੋਂ ਜ਼ਿਆਦਾ ਧੱਜੀਆਂ ਉਡਾ ਕੇ ਰੂਸ ਦੀ ਇਕਨੋਮੀ ਨੂੰ ਸਟੇਬਲ ਰੱਖਿਆ ਤਾਂ ਉਹ ਭਾਰਤ ਹੈ। ਇਹੀ ਨਹੀਂ ਵੀ ਉਹਨੇ ਆਪਣੀ ਲੋੜ ਦਾ ਕਰੂਡ ਆਇਲ ਰਸ਼ੀਆ ਤੋਂ ਬਾਏ ਕੀਤਾ, ਉਹਨੇ ਕਈ ਗੁਣਾ ਜ਼ਿਆਦਾ ਖਰੀਦ ਕੇ ਆਪਣੀਆਂ ਆਇਲ ਰਿਫਾਈਨਰੀਜ਼ ਦੇ ਵਿੱਚ ਪ੍ਰੋਸੈਸ ਕਰਕੇ ਵਾਪਸ ਯੂਰਪ ਦੀ ਮਾਰ, ਕਿਉਂਕਿ ਯੂਰਪ ਦੇ ਮੁਲਕ ਤਾਂ ਖਰੀਦ ਨਹੀਂ ਸੀ ਸਕਦੇ, ਸੈਂਕਸ਼ਨ ਸੀ। ਸੋ ਭਾਰਤ ਨੇ ਉਸ ਸਾਰੇ ਦਾ ਇਸਤੇਮਾਲ ਕਰਕੇ ਸਾਰਾ ਵੈਸਟ ਦਾ ਬੇੜਾ ਗਰਕ ਕੀਤਾ, ਜਾਂ ਅਮਰੀਕਾ ਦੀ ਜਿਹੜੀ ਨੀਤੀ ਸੀ ਯੂਕਰੇਨ 'ਚ ਫੇਲ ਕੀਤੀ। ਔਰ ਇਹ ਗੱਲ ਇਹਨਾਂ ਨੂੰ ਹੁਣ ਚੰਗੀ ਤਰ੍ਹਾਂ ਸਮਝ ਆ ਗਈ। ਔਰ ਉਹਨਾਂ ਨੇ ਇਹ ਜਿਹੜਾ ਲੈਜਿਸਲੇਸ਼ਨ ਹੈ ਇਹ ਆਲਰੇਡੀ ਹੈ ਸੈਨੇਟ ਦੇ ਵਿੱਚ,
ਔਰ ਸ਼ਾਇਦ ਇਸ ਖੌਫ ਤੋਂ ਹੀ ਜਿਹੜਾ ਹੈ ਉਹ ਐਸ ਜੈ ਸ਼ੰਕਰ ਨੇ ਯਕੀਨੀ ਬਣਾਇਆ ਕਿ ਉਹ ਆਪਣੇ ਐਮਬੈਸੀ ਰਾਹੀਂ ਉਹਨਾਂ ਨੇ ਸੈਨੇਟਰ ਲਿੰਡਸੀ ਗ੍ਰੈਮ ਦੇ ਨਾਲ ਮੁਲਾਕਾਤ ਵੀ ਕੀਤੀ। ਉਹਨਾਂ ਨੂੰ ਭਾਰਤ ਦੀ ਪੋਜੀਸ਼ਨ ਦੱਸਣ ਦੀ ਕੋਸ਼ਿਸ਼ ਕੀਤੀ ਕਿ ਜੀ ਅਸੀਂ ਜਿਹੜਾ ਹੈ ਉਹ ਡਿਪੈਂਡੈਂਟ ਹੈ ਜਾਂ ਦੂਜੇ ਤੀਜੇ ਹੈ। ਹਾਲਾਂਕਿ ਜਦੋਂ ਉਹਨੂੰ ਫਾਈਨਲੀ ਐਸ ਜੈ ਸ਼ੰਕਰ ਨੂੰ ਪ੍ਰੈਸ ਕਾਨਫਰੰਸ ਪੁੱਛਿਆ ਗਿਆ ਕਿ ਭਾਈ ਇਹ ਜੇ ਸਾਰਾ ਪਾਸ ਹੋ ਜਾਂਦਾ, ਥਰੂ ਹੋ ਜਾਂਦਾ, ਤਾਂ ਤੁਸੀਂ ਕੀ ਕਰੋਗੇ? ਤੇ ਉਹ ਕਹਿੰਦਾ ਵੀ ਵਿਲ ਦੈਨ ਹੈਵ ਟੂ ਕ੍ਰਾਸ ਦੈਟ ਬ੍ਰਿਜ ਵੈਨ ਵੀ ਕਮ ਟੂ ਇਟ। ਸੋ ਕ੍ਰਾਸ ਦੈਟ ਬ੍ਰਿਜ ਜਦੋਂ ਤੁਸੀਂ ਇਸ ਫਰੇਜ਼ ਨੂੰ ਦੇਖਦੇ ਹੋ ਤਾਂ ਮਤਲਬ ਹੁੰਦਾ ਵੀ ਜਦੋਂ ਸਥਿਤੀ ਸਾਹਮਣੇ ਆਈ ਉਦੋਂ ਅਸੀਂ ਦੇਖਾਂਗੇ ਕਿ ਕੀ ਕਰਨਾ ਹੈ। ਸੋ ਹੁਣ ਇਹ ਮੈਂ ਸਮਝਦਾ ਵੀ ਭਾਰਤ ਇਸ ਵੇਲੇ ਹਰ ਪਾਸਿਓਂ ਜਿਹੜਾ ਉਹ ਫਸਿਆ ਹੋਇਆ, ਕੜਿੱਕੀ ਦੇ ਵਿੱਚ ਉਹਦਾ ਸਿਰ ਵੀ ਆਇਆ ਹੋਇਆ ਤੇ ਪੈਰ ਵੀ ਫਸੇ ਹੋਏ ਨੇ, ਤਰਲੋ ਮੱਛੀ ਹੋ ਰਿਹਾ। ਪਰ ਆਪਣੇ ਲੋਕਾਂ ਨੂੰ ਦੱਸਣ ਦੇ ਲਈ, ਹੋਮ ਆਡੀਅנס ਦੇ ਲਈ ਜਿਹੜਾ ਇਹੀ ਕਹਿ ਰਹੇ ਨੇ ਇਬ ਕੀ ਬਾਰ ਮਾਰ ਤੋਂ ਦੇਖੋ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਮਰਨ ਮੁਨਸਾ ਸੂਰਿਆ ਹੱਕ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਸ਼ਹਾਦਤ ਅਤੇ ਜੂਨ 1984 ਘੱਲੂਘਾਰੇ ਨੂੰ ਸਮਰਪਿਤ ਗੁਰਮਤਿ ਸਮਾਗਮ ਗੁਰਦੁਆਰਾ ਦਸ਼ਮੇਸ਼ ਦਰਬਾਰ ਸਾਹਿਬ, ਟੁਲੈਰੀ, ਕੈਲੀਫੋਰਨੀਆ ਵਿਖੇ 4, 5 ਅਤੇ 6 ਜੁਲਾਈ ਨੂੰ ਕਰਵਾਏ ਜਾ ਰਹੇ ਹਨ। ਸ਼ੁੱਕਰਵਾਰ ਅਤੇ ਸ਼ਨੀਚਰਵਾਰ ਨੂੰ ਰਾਤ ਦੇ ਦੀਵਾਨ ਸਜਾਏ ਜਾਣਗੇ, ਜਿਨ੍ਹਾਂ ਵਿੱਚ ਕਵੀਸ਼ਰੀ ਜਥਾ ਭਾਈ ਮਹਿਲ ਸਿੰਘ ਜੀ ਚੰਡੀਗੜ੍ਹ ਅਤੇ ਭਾਈ ਗੁਰਲਾਲ ਸਿੰਘ ਦਮਦਮੀ ਟਕਸਾਲ ਵਾਲੇ ਹਾਜ਼ਰੀ ਭਰਨਗੇ। ਉਪਰੰਤ ਪੰਥਕ ਆਗੂ ਸਹਿਬਾਨ ਅਤੇ ਬੁਲਾਰੇ ਸੰਗਤਾਂ ਨੂੰ ਸੰਬੋਧਨ ਕਰਨਗੇ। ਸਮੂਹ ਸਿੱਖ ਸੰਗਤਾਂ ਅਤੇ ਪਾਰਟੀ ਆਗੂਆਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ। ਮਰਨ ਮੁਨਸਾ ਸੂਰਿਆ ਹੱਕ ਹੈ, ਮਰਨ ਮੁਨਸਾ ਸੂਰਿਆ ਹੱਕ ਹੈ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ? ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਦੁਨੀਆ ਦੇ ਪ੍ਰਸਿੱਧ ਅਖਬਾਰ ਦਾ ਟੈਲੀਗ੍ਰਾਫ ਨੇ ਭਾਰਤ ਨੂੰ ਬੁਰੀ ਤਰ੍ਹਾਂ ਰਗੜੇ ਦਿੱਤੇ ਹਨ। ਲੇਖਕ ਟੌਮ ਸ਼ਾਰਪੇ ਨੇ ਆਪਣੀ ਲਿਖਤ ਵਿੱਚ ਕਿਹਾ ਹੈ ਕਿ ਭਾਰਤ ਪੱਛਮੀ ਮੁਲਕਾਂ ਦਾ ਦੋਸਤ ਨਹੀਂ ਹੈ ਅਤੇ ਨਾ ਹੀ ਉਹ ਨਿਊਟਰਲ ਹੈ। ਹਕੀਕਤ ਵਿੱਚ ਭਾਰਤ ਪੱਛਮੀ ਮੁਲਕਾਂ ਦਾ ਦੁਸ਼ਮਣ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਜਦੋਂ ਅਸੀਂ ਗੁਰਬਾਣੀ ਦਾ ਫਰਮਾਨ ਪੜ੍ਹਦੇ ਹਾਂ ਕਿ ਸਲਾਮ ਜਵਾਬ ਦੋਵੇਂ ਕਰੇ ਮੁੱਢੋਂ ਕੁੱਥਾ ਜਾਏ, ਹੁਣ ਇਹ ਉਸ ਹਿਊਮਨ ਬਿਹੇਵੀਅਰ ਲਈ ਹੈ ਜਿਸ ਦੇ ਵਿੱਚ ਇੱਕ ਪਾਸੇ ਅਸੀਂ ਸਲਾਮ ਵੀ ਕਰਦੇ ਹਾਂ, ਆਪਣੀ ਆਜ਼ਿਜ਼ੀ ਦੇ ਨਾਲ, ਹਿਊਮਿਲਿਟੀ ਦੇ ਨਾਲ ਅਸੀਂ ਆਪਣੇ ਆਪ ਨੂੰ ਕਿਸੇ ਦੇ ਸਾਹਮਣੇ ਪੇਸ਼ ਕਰਦੇ ਹਾਂ, ਪਰ ਉਸੇ ਹੀ ਟੋਨ ਦੇ ਵਿੱਚ ਫਿਰ ਅਸੀਂ ਜਵਾਬਦੇਹੀ ਵੀ ਮੰਗਦੇ ਹਾਂ। ਸੋ ਜਵਾਬਦੇਹੀ ਹੈ ਕਿ ਤੁਸੀਂ ਫਿਰ ਹਾਕਮਾਨਾ ਅੰਦਾਜ਼ ਦੇ ਵਿੱਚ ਅਕਾਊਂਟੇਬਿਲਿਟੀ ਦੇ ਵੀ
ਜਿਹੜਾ ਹੈ ਉਹ ਜੱਜ ਬਣ ਕੇ ਅਕਾਊਂਟੇਬਿਲਟੀ ਲੈਂਦੇ ਹੋ। ਸੋ ਗੁਰੂ ਸਾਹਿਬ ਨੇ ਕਿਹਾ ਵੀ ਇਹ ਜਿਹੜਾ ਸਲਾਮ ਵੀ ਕਰਦਾ ਹੈ ਤੇ ਜਵਾਬ ਵੀ ਮੰਗਦਾ ਹੈ, ਮੁੱਢੋਂ ਕੁੱਥਾ ਜਾਏ, ਉਹਦੀ ਟੋਟਲ ਡਿਸਟਰਕਸ਼ਨ ਹੁੰਦੀ ਹੈ। ਵੀ ਇਧਰ ਤੁਸੀਂ ਇੱਕ ਪਲੇਟਫਾਰਮ ਤੇ ਖਲੋ ਕੇ ਗੱਲ ਕਰ ਸਕਦੇ ਹੋ, ਜਾਂ ਤੁਸੀਂ ਜਵਾਬਦੇਹੀ ਮੰਗੋਗੇ, ਤੇ ਜਾਂ ਤੁਸੀਂ ਫਿਰ ਜਿਹੜੀ ਆ ਉਹ ਖੁਸ਼ ਆਮਦੀਦੀ ਔਰ ਖੁਸ਼ਾਮਦ ਉਸ ਦਾ ਸਹਾਰਾ ਲਓਗੇ। ਹੁਣ ਭਾਰਤ ਨੇ ਬੇਸ਼ੱਕ ਆਪਣੀ ਜਿਹੜੀ ਫੋਰਨ ਪਾਲਿਸੀ, ਵਿਦੇਸ਼ ਨੀਤੀ 47 ਤੋਂ ਬਾਅਦ ਬਣਾਈ, ਕਿਉਂਕਿ ਜਿਵੇਂ ਹੁਣ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਆਲਮੋਸਟ 75-80 ਸਾਲ ਬਾਅਦ, ਜੇ 1945 ਤੋਂ ਬਾਅਦ ਕਹਿਣਾ ਹੋਏ ਤੇ 80 ਸਾਲ ਬਾਅਦ ਨਵਾਂ ਵਰਲਡ ਆਰਡਰ, ਨਵੀਆਂ ਨੀਤੀਆਂ, ਨਵੀਆਂ ਤਬਦੀਲੀਆਂ ਹੋ ਰਹੀਆਂ ਨੇ, ਔਰ ਇਸ 'ਚ ਵੀ ਭਾਰਤ ਨੂੰ ਪਤਾ ਨਹੀਂ ਲੱਗ ਰਿਹਾ ਵੀ ਕਿੱਥੇ ਫਿੱਟ ਹੋਏ। ਸਾਨੂੰ ਵੀ ਉਹ ਸਾਰੀ ਚੇਂਜ 'ਚੋਂ ਆਪਣੀ ਹੋਪ ਨਜ਼ਰ ਆਉਂਦੀ ਹੈ ਕਿ ਭਾਈ ਭਵਿੱਖ ਦੇ ਵਿੱਚ ਖਾਲਿਸਤਾਨ ਮੁਲਕ ਇੱਕ ਹਕੀਕਤ ਵਜੋਂ ਉੱਭਰ ਸਕਦਾ ਹੈ। ਉੱਥੇ ਪੋਸਟ ਸੈਕੰਡ ਵਰਲਡ ਵਾਰ, ਕਿਉਂਕਿ 45 ਦੇ ਵਿੱਚ ਸੈਕੰਡ ਵਰਲਡ ਵਾਰ ਖਤਮ ਹੋਇਆ, ਔਰ ਉਹਦਾ ਜਿਹੜਾ ਪਹਿਲਾ ਮੈਂ ਸਮਝਦਾ ਪੋਜ਼ਿਟਿਵ ਇੰਪੈਕਟ ਸੀ। ਬਾਕੀ ਤਾਂ ਜੰਗਾਂ ਤਬਾਹੀ ਦਾ ਨਾਂ ਹੁੰਦਾ ਹੈ, ਕਰੋੜਾਂ ਲੋਕ ਮਾਰੇ ਗਏ, ਹਿਰੋਸ਼ੀਮਾ ਨਾਗਾਸਾਕੀ ਤੇ ਅਮਰੀਕਾ ਨੇ ਬੰਬ ਸੁੱਟੇ, ਅੱਜ ਤੱਕ ਵੀ ਉਸ ਬਰਬਾਦੀ ਨੂੰ ਅਸੀਂ ਦੇਖ ਸਕਦੇ ਹਾਂ। ਪਰ ਇਸ ਸਾਰੇ ਚੋਂ ਜਿੱਥੇ ਇੱਕ ਚੰਗੀ ਗੱਲ ਹੋਈ ਕਿ ਜਿਹੜੀ ਆਈਡੀਓਲੋਜੀ ਹਿਟਲਰ ਦੀ ਜਿਹੜੀ ਹੈ ਔਰ ਮੁਸੋਲਿਨੀ ਦੀ ਸੀ, ਨਾਜ਼ੀਜ਼ਮ ਔਰ ਫਾਸ਼ਿਜ਼ਮ, ਉਹਦੀ ਵੀ ਡਿਫੀਟ ਹੋਈ। ਪਰ ਇਸ ਤੋਂ ਵੀ ਅਪ ਜਿਹੜੀ ਗੱਲ ਹੈ, ਬੇਸ਼ੱਕ ਨਾਜ਼ੀਜ਼ਮ ਔਰ ਫਾਸ਼ਿਜ਼ਮ ਬਹੁਤ ਕੰਡੈਮਨੇਬਲ ਵਿਚਾਰਧਾਰਾਵਾਂ ਨੇ, ਲੇਕਿਨ ਜਿਨ੍ਹਾਂ ਪੱਛਮੀ ਤਾਕਤਾਂ ਨੇ ਦੁਨੀਆ ਨੂੰ ਕੋਲੋਨਾਈਜ਼ ਕੀਤਾ ਹੋਇਆ ਸੀ, ਬਸਤੀਆਂ ਬਣਾਇਆ ਹੋਇਆ ਸੀ, ਗੁਲਾਮ ਬਣਾਇਆ ਹੋਇਆ ਸੀ, ਜਿਨ੍ਹਾਂ 'ਚ ਸਾਰੇ ਯੂਰਪ ਦੇ ਨਿੱਕੇ ਨਿੱਕੇ ਕਰੇਲਿਆਂ ਜਿੰਨਾ ਸਪੇਸ ਜਿਹੜਾ ਹੁੰਦਾ, ਜੇ ਅਸੀਂ ਯੂਰਪ ਦਾ ਨਕਸ਼ਾ ਦੇਖੋ, ਉਹ ਕਿਵੇਂ ਉਹਨਾਂ ਨੇ ਸਾਰੀ ਦੁਨੀਆ ਨੂੰ ਜਾ ਕੇ ਕੋਲੋਨਾਈਜ਼ ਕੀਤਾ, ਬਸਤੀਆਂ ਬਣਾਇਆ। ਉਹਨਾਂ ਦੇ ਵਿੱਚ UK ਵੀ ਹੈ, ਫਰਾਂਸ ਵੀ ਹੈ, ਨਾਰਵੇ ਵੀ ਹੈ, ਸਪੇਨ ਵੀ ਹੈ, ਪੁਰਤਗਾਲ ਵੀ ਹੈ, ਨੀਦਰਲੈਂਡ ਵੀ ਹੈ, ਤੁਸੀਂ ਯੂ ਨੇਮ ਇਟ। ਔਰ ਤੇ ਉਹ ਸਾਰੇ ਹੀ ਨੇ, ਸਵਿਟਜ਼ਰਲੈਂਡ ਵਰਗਿਆਂ ਨੇ ਭਾਵੇਂ ਉਵੇਂ ਨਹੀਂ ਬਣਾਇਆ, ਪਰ ਉਹ ਦੁਨੀਆ ਦੇ ਚੋਰਾਂ ਦਾ ਸੋਨਾ ਸਾਰਾ ਰੱਖ ਕੇ ਜਿਹੜਾ ਅੱਜ ਵੀ ਬੈਠੇ ਹੋਏ ਨੇ, ਸਵਿਸ ਅਕਾਊਂਟ ਜਿਨ੍ਹਾਂ ਦੀ ਗੱਲ ਹੁੰਦੀ ਹੈ, ਸਵੀਡਨ ਔਰ ਇਹਨਾਂ ਸਾਰਿਆਂ ਨਾਲ ਜੁੜੀਆਂ ਕਹਾਣੀਆਂ। ਲੇਕਿਨ ਜਿਹੜਾ ਇੱਕ ਪੋਜ਼ਿਟਿਵਿਟੀ ਹੋਈ ਇਮੀਡੀਏਟ ਕਿ ਵੀ ਇਹ ਜਿਹੜੇ ਪੱਛਮੀ ਕਲੋਨੀਅਲ ਕਿੰਗਡਮਸ ਵਾਲੇ ਮੁਲਕ ਸੀ, ਇਹ ਇੰਨੇ ਹੰਭ ਗਏ, ਕਰਜ਼ਾਈ ਹੋ ਗਏ ਕਿ ਇਹਨਾਂ ਦੇ ਲਈ ਫਿਰ ਜਿਹੜੇ ਜਿਨ੍ਹਾਂ ਨੂੰ ਗੁਲਾਮ ਬਣਾਇਆ ਹੋਇਆ ਸੀ, ਉਹਨਾਂ ਨੂੰ ਗੁਲਾਮ ਰੱਖਣਾ, ਕੰਟੀਨਿਊ ਕਰਨਾ ਇਹਨਾਂ ਲਈ ਸੰਭਵ ਨਹੀਂ ਸੀ। ਸੋ ਅਗਲੇ ਤੁਸੀਂ 15-20 ਸਾਲਾਂ 'ਚ ਦੇਖਦੇ ਹੋ, 45 ਤੋਂ ਬਾਅਦ 1960-62 ਤੱਕ ਪਹੁੰਚਦੇ ਆ, ਕਿੰਨੇ ਮੁਲਕ ਆਜ਼ਾਦ ਹੋਏ ਜਿਹੜੇ ਬਸਤੀਆਂ 'ਚੋਂ ਨਿਕਲੇ। ਔਰ ਉਹਦਾ ਅੰਦਾਜ਼ਾ ਇਸ ਤੋਂ ਹੀ ਹੋ ਸਕਦਾ ਹੈ ਵੀ ਜਦੋਂ ਯੂਨਾਈਟਿਡ ਨੇਸ਼ਨਸ ਬਣਦੀ ਹੈ, ਔਰ ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ ਉਦੋਂ ਕਹਿੰਦੇ ਸੀ UNO, ਹੁਣ ਉਹਦੇ 'ਚੋਂ ਉਹ ਹਟਾ ਦਿੱਤਾ ਗਿਆ, ਤੇ ਉਹਦੇ ਮੁੱਢਲੇ ਤੌਰ ਤੇ 50 ਮੈਂਬਰ ਸੀ। ਲੇਕਿਨ ਅੱਜ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ 193 ਮੁਲਕ ਨੇ ਯੂਨਾਈਟਿਡ ਨੇਸ਼ਨਸ ਦੇ, ਔਰ ਇਹ ਉਹਨਾਂ 'ਚੋਂ ਬਹੁਤ ਸਾਰੇ 50 ਤੋਂ ਜ਼ਿਆਦਾ ਤਾਂ ਅਗਲੇ ਇਕੱਲੇ ਬ੍ਰਿਟਨ ਦੇ ਹੀ ਜਿਹੜੀਆਂ ਕਾਲੋਨੀਜ਼, ਜਦੋਂ ਕਾਮਨਵੈਲਥ ਗੇਮਸ ਹੁੰਦੀਆਂ ਨੇ 60 ਦੇ ਕਰੀਬ ਮੁਲਕ ਹੁੰਦੇ ਨੇ, ਉਹਦੇ 'ਚੋਂ ਹੀ ਭਾਰਤ ਪਾਕਿਸਤਾਨ ਦੀ ਆਜ਼ਾਦੀ ਵੀ ਨਿਕਲੀ, ਉਹਦੇ 'ਚੋਂ ਹੀ ਬਾਅਦ ਦੇ ਵਿੱਚ ਯੂਰਪੀਅਨ ਪਾਵਰਸ ਦੇ ਕੋਈ ਕਦੇ ਇੰਡੋਨੇਸ਼ੀਆ ਕਦੋਂ ਹੋਇਆ ਆਜ਼ਾਦ, ਸ੍ਰੀਲੰਕਾ ਕਦੋਂ ਹੋਇਆ, ਮਿਆਂਮਾਰ, ਉਹ ਤੁਸੀਂ ਦੇਖੋਗੇ ਕਿ ਵੀ ਉਹ ਹੌਲੀ 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 ਉਹਨਾਂ ਦੀ ਮਜਬੂਰੀ ਬਣ ਗਿਆ ਕਿ ਉਹਨਾਂ ਨੂੰ ਉਹ ਗੁਲਾਮ ਲੰਬਾ ਨਹੀਂ ਸੀ ਰੱਖ ਸਕਦੇ, ਨਾ ਉਹਨਾਂ ਦੇ ਕੋਲ ਫੌਜ ਸੀ, ਨਾ ਉਹਨਾਂ ਦੇ ਕੋਲ ਲਾਇਲਟੀ ਸੀ, ਨਾ ਉਹਨਾਂ ਦੇ ਕੋਲ ਕਰਜ਼ਾਈ ਹੋਣਾ। ਇਹ ਉਸ ਐਂਡ ਦਾ, ਔਰ ਮੈਂ ਸਮਝਦਾ ਵੀ ਇਹ ਕ੍ਰੈਡਿਟ ਹੀ ਦੇਣਾ ਚਾਹੀਦਾ ਹੈ ਨਾਜ਼ੀਆਂ ਔਰ ਫਾਸ਼ਿਸਟਾਂ ਨੂੰ ਕਿ ਜੇ ਉਹ ਜੰਗ ਨਾ ਵਿੜਦੇ ਤਾਂ ਫਿਰ ਇਹ ਅੱਜ ਵੀ ਬਹੁਤ ਸਾਰੇ ਜਿਹੜੇ ਮੁਲਕ ਨੇ ਇਹਨਾਂ ਦੀਆਂ ਯੂਰਪ ਦੀਆਂ ਕਾਲੋਨੀਜ਼ ਹੀ ਬਣੇ ਹੁੰਦੇ। ਹੁਣ ਇੱਕ ਪਾਰਟ ਤਾਂ ਇਹਦਾ ਇਹ ਪੋਜ਼ਿਟਿਵਿਟੀ ਵਾਲਾ, ਲੇਕਿਨ ਇਸ ਸਾਰੇ ਤੋਂ ਬਾਅਦ ਇੱਕ ਵੱਖਰੀ ਕਿਸਮ ਦੇ ਦੋ ਬ੍ਰਿਟਿਸ਼ ਐਮਪਾਇਰ ਜਿਹਨੇ ਆਲਮੋਸਟ ਦੁਨੀਆ ਦੇ 40% ਇਲਾਕੇ ਦੇ ਉੱਤੇ ਜਿਨ੍ਹਾਂ ਦੀ ਜਿਹੜੀ ਹੈ ਤੂਤੀ ਬੋਲਦੀ ਸੀ, ਉਹ ਵੀ ਥਰਡ ਕਲਾਸ ਪਾਵਰ ਬਣ ਗਏ। ਬਾਕੀ ਸਪੇਨ, ਪੁਰਤਗਾਲ ਤੇ ਦੂਜੇ ਤੀਜੇ ਉਹਨਾਂ ਦਾ ਹਾਲ ਤਾਂ ਜੋ ਚੱਲ ਹੀ ਰਿਹਾ। ਫਰਾਂਸ ਜਿਹੜਾ ਉਹ ਉੱਭਰਿਆ ਜ਼ਰੂਰ, ਤਬਾਹੀ ਹੋਈ ਪਹਿਲਾਂ, ਲੇਕਿਨ ਨਿਊਕਲੀਅਰ ਪਾਵਰ ਦੇ ਤੌਰ ਤੇ ਵੀ ਉੱਭਰਿਆ। ਲੇਕਿਨ ਇਸ ਸਾਰੇ 'ਚ ਜਿਹੜੀ ਸਭ ਤੋਂ ਪਾਵਰਫੁਲ ਐਂਟੀਟੀ ਉੱਭਰੀ, ਸੋਵੀਅਤ ਯੂਨੀਅਨ, ਜਿਨ੍ਹਾਂ ਨੇ ਪੂਰਾ ਕੁਰਬਾਨੀ ਵੀ ਕੀਤੀ ਉਹਨਾਂ ਨੇ। ਮੈਂ ਕਰੋੜਾਂ ਰੂਸੀ ਮਰੇ ਨੇ, ਜਰਮਨਸ ਨੂੰ ਡਿਫੀਟ ਤਾਂ ਰੂਸੀਆ ਨੇ ਹੀ ਕੀਤਾ, ਮਾਸਕੋ ਤੱਕ ਪਹੁੰਚਦੇ। ਔਰ ਅਮਰੀਕਾ, ਕਿਉਂਕਿ ਅਮਰੀਕਾ ਬੇਸ਼ੱਕ 250 ਸਾਲ ਤੋਂ ਜ਼ਿਆਦਾ ਵਕਤ ਤੋਂ 250 ਸਾਲਾ ਸਥਾਪਨਾ ਦਿਵਸ ਮਨਾਇਆ ਗਿਆ ਅਮਰੀਕਨ ਫੌਜ ਦਾ,
ਐਗਜ਼ਿਸਟ ਕਰਦਾ ਸੀ, ਪਰ ਕੋਈ ਗਲੋਬਲ ਪਾਵਰ ਨਹੀਂ ਸੀ ਆਪਣੇ ਤੌਰ ਦੇ ਉੱਤੇ ਇੱਥੇ ਚੱਲ ਰਿਹਾ ਸੀ। ਲੇਕਿਨ ਸੈਕੰਡ ਵਰਲਡ ਵਾਰ ਤੋਂ ਬਾਅਦ ਅਮਰੀਕਾ ਇੱਕ ਗਲੋਬਲ ਪਾਵਰ ਦੇ ਤੌਰ ਤੇ ਉੱਭਰਿਆ, ਔਰ ਇਹ ਇਸ ਲਈ ਅਮਰੀਕਾ ਦੇ ਹੱਕ 'ਚ ਜਾਂਦੀ ਹੈ ਗੱਲ ਕਿ ਅਮਰੀਕਾ ਨੇ ਬਾਹਰ ਨਿਕਲ ਕੇ ਦੁਨੀਆ ਨੂੰ ਕੋਲੋਨਾਈਜ਼ ਨਹੀਂ ਕੀਤਾ। ਫਿਲੀਪੀਨਸ ਦੇ ਨਾਲ ਰਿਹਾ ਥੋੜ੍ਹਾ ਬਹੁਤ, ਜਾਂ ਸਾਊਥ ਦੇ ਇੱਕ ਦੋ ਮੁਲਕਾਂ ਨਾਲ, ਪਰ ਇਸ ਲਈ ਅਮਰੀਕਾ ਦਾ ਕੋਈ ਬਸਤੀਵਾਦ ਦਾ ਜਿਹੜਾ ਉਹ ਜ਼ੁਲਮ ਵਾਲਾ ਇਤਿਹਾਸ ਨਹੀਂ ਹੈ। ਇਹ ਵੱਖਰੀ ਕਹਾਣੀ ਹੈ ਕਿ 45 ਤੋਂ ਬਾਅਦ ਜਿਹੜਾ ਨਵਾਂ ਵਰਲਡ ਆਰਡਰ 'ਚ ਅਮਰੀਕਾ ਆਇਆ ਔਰ ਸੋਵੀਅਤ ਯੂਨੀਅਨ ਔਰ ਅਮਰੀਕਾ ਦੋ ਪੋਲਸ ਬਣੇ, ਉਹਦੇ 'ਚ ਫਿਰ ਪ੍ਰੋਕਸੀ ਵਾਰਸ ਅਮਰੀਕਾ ਨੇ ਵੀ ਜਿਹੜੀਆਂ ਨੇ ਉਹ ਲੜੀਆਂ। ਅਮਰੀਕਨ CIA ਨੇ ਵੀ ਅਸੈਸੀਨੇਸ਼ਨਸ ਵੀ ਕੀਤੀਆਂ, ਰਜੀਮ ਚੇਂਜ ਵੀ ਕੀਤੇ। ਉਹ ਜਿਹੜੀਆਂ ਵੱਡੀਆਂ ਜੰਗਾਂ ਦੇ ਵਿੱਚ ਵੀ ਉਲਝਿਆ। ਏਸ਼ੀਆ ਦੇ ਵਿੱਚ ਅਸੀਂ ਇੱਕ ਜਿਹੜਾ ਕੋਰੀਆ ਦੀ ਜੰਗ ਦੇਖਦੇ ਹਾਂ, ਵਿਤਨਾਮ ਦੀ ਦੇਖਦੇ ਹਾਂ, ਉੱਥੇ ਕੰਬੋਡੀਆ 'ਚ ਕੀ ਹੋਇਆ, ਲਾਓਸ 'ਚ ਕੀ ਹੋਇਆ, ਸਾਊਥ ਅਮਰੀਕਾ 'ਚੋਂ ਚਿਲੀ ਹੋਏ, ਐਲ ਸੈਲਵਾਡੋਰ ਹੋਏ, ਕਿਊਬਾ ਹੋਏ, ਅਰਜਨਟੀਨਾ ਤੱਕ ਜਿਹੜਾ ਉਹ ਸਾਰਾ ਉਹ ਫਿਰ ਇੱਕ ਵੱਖਰਾ ਡਰਟ ਹੈ ਜਿਹੜਾ ਜਿਸ ਦੇ ਵਿੱਚ KGB ਔਰ ਅਮਰੀਕਾ ਦੀ CIA ਇੱਕ ਦੂਸਰੇ ਨੂੰ ਕੱਟ ਦੇਣ ਦੇ ਲਈ ਸਿਆਸੀ ਤੌਰ ਤੇ ਲੀਡਰਾਂ ਨੂੰ ਮਰਵਾ ਦੇਣਾ ਔਰ ਰਿਬੈਲਸ ਨੂੰ ਖੜਾ ਕਰਨਾ, ਫਾਈਨੈਂਸਿੰਗ ਕਰਨੀ ਵੱਡੇ ਪੈਮਾਨੇ ਦੇ ਉੱਤੇ, ਜਿਹਨੂੰ ਅੱਜ ਲਫ਼ਜ਼ ਡੀਪ ਸਟੇਟ ਕਿਹਾ ਜਾਂਦਾ, ਉਹ ਡੀਪ ਸਟੇਟ ਦੀ ਪਾਲਿਸੀ ਰਹੀ। ਔਰ ਦੂਸਰੀ ਹੁਣ ਕਿਉਂਕਿ ਭਾਰਤ ਅਜੇ ਐਮਰਜ ਹੋਇਆ ਸੀ 45 ਤੋਂ ਬਾਅਦ 1947 ਦੇ ਵਿੱਚ, ਪਾਵਰਟੀ 33 ਕਰੋੜ ਪਾਵਰਟੀ ਦਾ ਮਾਰਿਆ ਹੋਇਆ, ਸਿਵਲ ਵਾਰ ਇੰਡੀਆ ਪਾਕਿਸਤਾਨ 'ਚੋਂ ਨਿਕਲ ਕੇ, ਔਰ ਦੂਸਰੇ ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਵੇਂ ਗਾਂਧੀ ਤਾਂ ਮਾਰਿਆ ਗਿਆ 30 ਜਨਵਰੀ 1948 ਨੂੰ, ਪਰ ਕਾਂਗਰਸ ਦੇ ਕੋਲ ਜਿਸ ਲੀਡਰਸ਼ਿਪ ਨੇ ਫਰੀडम ਮੂਵਮੈਂਟ ਨੂੰ ਲੀਡ ਕੀਤਾ ਸੀ, ਉਹ ਨਹਿਰੂ ਹੋਏ, ਪਟੇਲ ਹੋਏ, ਰਜਿੰਦਰ ਪ੍ਰਸਾਦ ਹੋਏ, ਜੈ ਪ੍ਰਕਾਸ਼ ਨਾਰਾਇਣ ਹੋਏ, ਰਾਜਗੋਪਾਲਾਚਾਰੀਆ ਹੋਏ, ਆਚਾਰੀਆ ਕ੍ਰਿਪਲਾਨੀ ਹੋਣ, ਇਸ ਕਿਸਮ ਦੇ ਜਿਹੜੇ ਨੇ ਉਹ ਲੋਕ ਜਾਂ ਲੀਡਰ ਮੌਜੂਦ ਸੀ ਜਿਹੜੇ ਬ੍ਰਿਟਿਸ਼ ਸਾਰੇ ਲੰਡਨ ਰਿਟਰਨਡ ਵਕੀਲ ਸੀ, ਪ੍ਰੋਪਰ ਸਿਸਟਮ ਸੀ। ਸੋ ਉਹਨਾਂ ਨੇ ਦੇਖਿਆ ਕਿ ਵੀ ਹੁਣ ਉਹਨਾਂ 'ਚੋਂ ਇੰਡੀਵਿਜੂਅਲੀ ਕੁਛ ਤਾਂ ਉਹ ਸੀ ਵੀ ਜਿਨ੍ਹਾਂ ਦੀ ਅੰਦਰ ਹਿੰਦੂ ਰਾਸ਼ਟਰ ਹੀ ਘੁੰਮਦਾ ਸੀ, ਜਿਨ੍ਹਾਂ 'ਚ ਪਟੇਲ ਹੈ, ਰਜਿੰਦਰ ਪ੍ਰਸਾਦ ਹੈ, ਦੂਜੇ ਤੀਜੇ ਨੇ। ਨਹਿਰੂ ਜਿਹੜਾ ਹੈ ਉਹਦੇ ਦਿਲ 'ਚ ਕੁਛ ਹੋਰ ਸੀ, ਦਿਮਾਗ 'ਚ ਕੁਛ ਹੋਰ ਸੀ, ਸੋਸ਼ਲਿਜ਼ਮ ਦਾ ਵੀ ਦੀਵਾਨਾ ਸੀ ਉਹ, ਤੇ ਵੈਸਟਰਨ ਵੈਲਿਊ ਸਿਸਟਮ ਦਾ ਵੀ ਦੀਵਾਨਾ ਸੀ। ਲੰਡਨ ਦੀਆਂ ਬਾਰਾਂ ਦੇ ਵਿੱਚ ਗੇ ਕਲੱਬਾਂ ਦੇ ਵਿੱਚ ਵੀ ਨੱਚਦਾ ਰਿਹਾ ਸੀ, ਔਰ ਵੈਸੇ ਵੀ ਉਸ ਦਾ ਇੱਕ ਆਪਣੇ ਕਿਸਮ ਦਾ ਲਾਈਫ ਸਟਾਈਲ ਸੀ, ਉਹਦਾ ਜੀਣ ਦਾ ਢੰਗ ਜਿਹੜਾ ਕੋਈ ਹਿੰਦੂਤਵਾ ਦੇ ਪੈਮਾਨੇ 'ਚ ਫਿੱਟ ਨਹੀਂ ਸੀ ਪੈਂਦਾ, ਲੇਕਿਨ ਓਵਰਆਲ ਉਹਦੀ ਸੋਲ ਕਸ਼ਮੀਰੀ ਬ੍ਰਾਹਮਣ ਦੀ, ਉਹਦੇ ਥੱਲੇ ਉਹ ਜੇ ਤੁਸੀਂ ਉਹਦੀ ਹਿਸਟਰੀ ਆਫ ਇੰਡੀਆ ਜਿਹੜੀ ਉਹਨੇ ਡਿਸਕਵਰੀ ਆਫ ਇੰਡੀਆ ਜੇਲ੍ਹ 'ਚ ਬੈਠਿਆ ਉਹਨੇ ਲਿਖਿਆ, ਉਹਦੇ 'ਚੋਂ ਤੁਹਾਨੂੰ ਉਹ ਨਜ਼ਰ ਆਏਗਾ ਕਿ ਵੀ ਉਹ ਵੀ ਇਹ ਤਾਂ ਖੁੱਲ੍ਹੇਆਮ ਜਿਹੜਾ ਗਰਭ ਸੇ ਕਹੋ ਹਮ ਹਿੰਦੂ ਹੈ ਬੜਾ ਪਾਰਟ ਹੈ, ਉਹ ਵੀ ਕਈ ਚੀਜ਼ਾਂ ਫੇਕ ਨੂੰ ਡਿਸਕਵਰੀ ਆਫ ਇੰਡੀਆ ਦੇ ਵਿੱਚ ਬਣਾ ਕੇ ਉਸ 'ਚੋਂ ਇੱਕ ਪ੍ਰਾਈਡ ਲੈਣਾ ਚਾਹੁੰਦਾ। ਪਰ ਇਹ ਕ੍ਰੈਡਿਟ ਉਹਨੂੰ ਜਾਂਦਾ, ਔਰ ਇਹੀ ਕਾਰਨ ਸੀ ਕਿ ਵੀ ਇੱਕ ਪਾਸੇ ਉਹਦੇ ਅੰਦਰਲਾ ਇਹ ਵੱਡਾ ਬ੍ਰੋਡਰ ਹਿੰਦੂ ਵੀ ਸੀ, ਦੂਸਰੇ ਪਾਸੇ ਉਹਦੇ ਵਿਚਲਾ ਇੱਕ ਲੈਫਟਿਸਟ ਵੀ ਸੀ। ਇਹੀ ਕਾਰਨ ਸੀ ਕਿ ਕ੍ਰਿਸ਼ਨਾ ਮੈਨਨ ਵਰਗਾ ਜਿਹੜਾ ਕਾਰਡ ਹੋਲਡਰ ਕਮਿਊਨਿਸਟ ਸੀ, ਲੈਫਟਿਸਟ, ਬੜਾ ਬ੍ਰਿਲੀਅੰਟ ਮੈਨ ਅਦਰਵਾਈਜ਼, ਉਹਨੇ ਆਪਣਾ ਡਿਫੈਂਸ ਮਿਨਿਸਟਰ ਵੀ ਬਣਾਇਆ, ਔਰ 62 ਦੀ ਵਾਰ ਵੇਲੇ ਉਹੀ ਡਿਫੈਂਸ ਮਿਨਿਸਟਰ ਸੀ, ਉਹਦਾ ਰਿਜ਼ਾਈਨ ਤੱਕ ਨਹੀਂ ਸੀ ਲੈਣ ਨੂੰ ਤਿਆਰ। ਔਰ ਫਿਰ ਜਿਹੜਾ ਇਹ ਹੋਇਆ ਵੀ ਨਹੀਂ ਤਾਂ ਤੂੰ ਰਿਜ਼ਾਈਨ ਕਰ ਦੇ, 62 ਦੀ ਜਿਹੜੀ ਡਿਬੈਕਲ ਹੋਈ। ਮੈਂ ਇਸ ਲਈ ਐਕਸਪਲੇਨ ਕਰ ਰਿਹਾ ਕਿ ਇਹਦੇ ਬਾਵਜੂਦ ਇਹ ਕ੍ਰੈਡਿਟ ਨਹਿਰੂ ਔਰ ਉਹਦੀ ਟੀਮ ਨੂੰ ਜਾਂਦਾ ਜੋ ਵੀ ਹੈ ਵੀ ਉਹਨਾਂ ਨੇ ਦੋਨਾਂ ਪਾਸਿਆਂ ਨੂੰ, ਭਾਵੇਂ ਦਿਲ ਉਹਨਾਂ ਦਾ ਕਿਤੇ ਧੜਕਦਾ ਸੀ, ਪੈਸੇ ਅਮਰੀਕਾ ਦੇ ਸੀ, ਦੂਜੇ ਸੋਵੀਅਤ ਯੂਨੀਅਨ ਨਾਲ ਵੀ, ਪਰ ਇੱਕ ਬਲਾਕ ਨੂੰ ਜੁਆਇਨ ਨਹੀਂ ਕੀਤਾ। ਨਤੀਜੇ ਦੇ ਤੌਰ ਦੇ ਉੱਤੇ ਦੋਨਾਂ ਦਾ ਐਡਵਾਂਟੇਜ ਲਿਆ। 62 ਦੇ ਵਿੱਚ ਭਾਵੇਂ ਸੋਵੀਅਤ ਯੂਨੀਅਨ ਨੇ ਤਾਂ ਚੀਨ ਦੀ ਮੁਖਾਲਫਤ ਨਹੀਂ ਕੀਤੀ, ਉਹ ਤਾਂ ਬੜਾ ਭਾਈ ਛੋਟਾ ਭਾਈ ਸੀ, ਲੇਕਿਨ ਕੈਨੇਡੀ ਤੋਂ ਬਹੁਤ ਸਾਰੀ ਹੈਲਪ ਇੰਡੀਆ ਨੂੰ ਮਿਲੀ, ਇਹਨਾਂ ਦੇ ਜਹਾਜ਼ ਆਇਆ, ਦੂਜਾ ਆਇਆ। ਚੀਨ ਨੂੰ ਰੋਕਣਾ ਜਿਹੜਾ ਸੀ ਉਹ ਭਾਵੇਂ ਰੁਕਿਆ ਤਾਂ ਆਪਣੀ ਮਰਜ਼ੀ ਨਾਲ ਹੀ, 32,000 ਸਕੁਅਰ ਕਿਲੋਮੀਟਰ ਟੈਰੀਟਰੀ ਉਹਨਾਂ ਨੇ ਲਈ, ਲੇਕਿਨ ਉਹਨੇ ਜਿਹਨੂੰ ਨੌਨ ਅਲਾਈਨਮੈਂਟ ਮੂਵਮੈਂਟ ਦੇ ਨਾਂ ਥੱਲੇ ਕਿ ਜੀ ਅਸੀਂ ਕਿਸੇ ਨਾਲ ਅਲਾਈਨ ਨਹੀਂ ਹੈ, ਉਹਨੇ 100 ਤੋਂ ਜ਼ਿਆਦਾ ਮੁਲਕ ਵੀ ਆਪਣੇ ਨਾਲ ਜੋੜ ਲਏ। ਇਸ ਕਿਸਮ ਦੇ ਸਾਲਾਨਾ ਕਾਨਫਰੰਸ ਵੀ ਹੋਣ ਲੱਗ ਗਈ, ਨੌਨ ਅਲਾਈਨ ਮੂਵਮੈਂਟ, ਉਹਨੂੰ ਨੈਮ ਕਹਿੰਦੇ ਸੀ ਜੀ। ਇਸ ਤੋਂ ਇਲਾਵਾ ਉਹਨੇ ਆਪਣੇ ਤੌਰ ਦੇ ਉੱਤੇ ਵੀ ਪੀਸ ਐਫਰਟ ਇੰਟਰਨੈਸ਼ਨਲੀ ਆਪਣੀ ਥਾਂ ਬਣਾਈ, ਜਿਵੇਂ ਜਿਹਨੂੰ ਤ੍ਰਿਮੂਰਤੀ ਕਹਿੰਦੇ ਸੀ, ਨਾਸਰ ਆਫ ਇਜਿਪਟ, ਮਾਰਸ਼ਲ ਟੀਟੋ ਆਫ ਯੂਗੋਸਲਾਵੀਆ ਐਂਡ ਨਹਿਰੂ ਆਫ ਇੰਡੀਆ। ਔਰ ਇਹ ਉਹਨਾਂ ਨੇ
ਚੀਨ ਦੇ ਨਾਲ ਵੀ ਸ਼ੁਰੂ 'ਚ ਭਾਵੇਂ ਬਾਰਡਸ ਦਾ ਉਹ ਟੋਟਲ ਡਿਬੈਕਲ ਹੋਇਆ, ਲੇਕਿਨ ਜਿਹੜਾ ਪੰਚਸ਼ੀਲ ਇਹ ਇੱਕ ਸਿਧਾਂਤ ਵੀ ਦਿੱਤਾ। ਮੈਂ ਇਹ ਇਸ ਲਈ ਵੇਰਵਾ ਦੇ ਰਿਹਾ ਕਿ ਵੀ ਇਹ ਉਹਦੇ ਕ੍ਰੈਡਿਟ 'ਚ ਜਾਂਦਾ ਹੈ ਇਨ ਸਪਾਈਟ ਆਫ ਕਿ ਉਹ ਐਂਟੀ ਸਿੱਖ ਵੀ ਸੀ, ਔਰ ਦੂਸਰਾ ਕਿ ਵੀ ਉਹਨੇ ਇੰਡੀਆ ਨੂੰ ਕਿਸੇ ਬਲੌਕ ਦਾ ਹਿੱਸਾ ਨਹੀਂ ਬਣਾਇਆ। ਜਿਵੇਂ ਪਾਕਿਸਤਾਨ ਖੁੱਲ੍ਹ ਕੇ ਅਮਰੀਕਾ ਦੇ ਬਲੌਕ 'ਚ ਆ ਗਿਆ, ਉਹ ਐਡਵਾਂਟੇਜ ਵੀ ਸੀ, ਡਿਸਐਡਵਾਂਟੇਜ ਵੀ ਸੀ। ਡਿਸਐਡਵਾਂਟੇਜ ਅਸੀਂ ਦੇਖਦੇ ਹੀ ਹਾਂ ਕਿ ਵੀ ਜਦੋਂ ਤੁਸੀਂ ਇੱਕ ਸਿਰਫ ਸਿਕਿਉਰਿਟੀ ਪ੍ਰੋਵਾਈਡਿੰਗ ਸਟੇਟ ਬਣ ਜਾਂਦੇ ਹੋ, ਇੱਕ ਰਾ ਮਟੀਰੀਅਲ ਬਣ ਜਾਂਦੇ ਹੋ, ਉਹ ਫਿਰ ਉਸ ਦਾ ਖਮਿਆਜ਼ਾ ਅੱਜ ਪਾਕਿਸਤਾਨ ਦੇ ਧੁਰ ਅੰਦਰ ਤੱਕ ਦਹਿਸ਼ਤਗਰਦੀ, ਉਹ ਕਿਉਂਕਿ ਅਮਰੀਕਾ ਦੀ ਖੇਡ ਖੇਡਣ ਲਈ ਜ਼ਰੂਰੀ ਸੀ ਅਫਗਾਨਿਸਤਾਨ ਦੇ ਵਿੱਚ ਸੋਵੀਅਤ ਯੂਨੀਅਨ ਨੂੰ ਰੋਕਣਾ, ਤੇ ਦਹਿਸ਼ਤਗਰਦੀ ਆਈ। ਸੋ ਉਸ ਪੱਖੋਂ ਭਾਰਤ ਨੇ ਘੱਟੋ ਘੱਟ ਆਪਣਾ ਇੱਕ ਬਚਾਅ ਜ਼ਰੂਰ ਕੀਤਾ। ਫਿਰ ਜਦੋਂ ਤੱਕ ਗੱਲ ਲਾਲ ਬਹਾਦਰ ਸ਼ਾਸਤਰੀ ਤਾਂ ਸ਼ਾਰਟ ਟਰਮ ਹੈ, ਉਸ ਨੂੰ ਅਸੀਂ ਕਿੰਨਾ ਕੁ ਐਵੈਲੂਏਟ ਕਰ ਸਕਦੇ ਹਾਂ। ਉਸ ਪੀਰੀਅਡ 'ਚ 65 ਦੀ ਜੰਗ ਹੋਈ, ਤਾਸ਼ਕੰਦ ਦਾ ਸਮਝੌਤਾ ਹੋਇਆ, ਤਾਸ਼ਕੰਦ ਦੇ ਵਿੱਚ ਹੀ ਜਿਹੜੀ ਹੈ ਸ਼ਾਸਤਰੀ ਦੀ ਮੌਤ ਹੋਈ। ਇੰਦਰਾ ਗਾਂਧੀ, ਸੋ ਇੰਦਰਾ ਗਾਂਧੀ ਨੇ ਕਿਉਂਕਿ ਉਹਦੇ 'ਚ ਮੋਰ ਜਿਹੜੀਆਂ ਨੇ ਆਪਣੇ ਬਾਪ ਨਾਲੋਂ ਵੀ ਜ਼ਿਆਦਾ ਡਿਕਟੇਟੋਰੀਅਲ ਜਿਹੜੀਆਂ ਨੇ ਟੈਂਡੈਂਸੀਜ਼ ਸੀ, ਉਹਨੂੰ ਕਮਿਊਨਿਜ਼ਮ ਦਾ ਮਾਡਲ ਸੂਟ ਕਰਦਾ ਸੀ। ਇਵੈਂਚੁਅਲੀ ਉਹਨੇ ਜਿਵੇਂ ਐਮਰਜੈਂਸੀ ਲਾਈ ਔਰ ਐਬਸੋਲੂਟ ਪਾਵਰਸ ਲਈਆਂ, ਉਹ ਬਿਲਕੁਲ ਉਸ ਦਾਇਰਾਕਾਰ 'ਚ ਜਾ ਕੇ ਖੇਡਣ ਲੱਗ ਗਈ ਜਿਹੜੀ ਵੈਸਟਰਨ ਟੈਰੀਟਰੀ ਤੋਂ ਦੂਰ ਸੀ, ਅਮਰੀਕਨ ਟੈਰੀਟਰੀ ਤੋਂ ਔਰ ਸੋਵੀਅਤ ਯੂਨੀਅਨ ਦਾ। ਔਰ ਇਹਦੇ 'ਚੋਂ ਹੀ ਅਸੀਂ ਸਮਝਦੇ ਹਾਂ ਵੀ ਜਿਹੜੀ ਸਿੱਖਾਂ ਦੇ ਖਿਲਾਫ ਟੋਟਲ ਵਾਰ ਦੀ ਡਿਕਲੇਰੇਸ਼ਨ, ਐਮਰਜੈਂਸੀ ਲਾਉਣਾ ਵੀ ਸੋਵੀਅਤ ਯੂਨੀਅਨ ਦੇ ਕਹਿਣ 'ਤੇ ਸੀ, ਔਰ ਦੈਨ ਸਿੱਖਾਂ ਦੇ ਖਿਲਾਫ ਜੋ ਸਿੱਖ ਜੈਨੋਸਾਈਡ ਦੀ ਲਾਈਨ ਲਈ, ਉਹ ਵੀ ਸੋਵੀਅਤ ਯੂਨੀਅਨ ਨੂੰ ਸੂਟ ਕਰਦੇ ਸੀ। ਔਰ ਉਸ ਪੀਰੀਅਡ ਦੇ ਵਿੱਚ ਅਮਰੀਕਾ ਨਾਲੋਂ ਵਿੱਥ ਜਿਹੜੀ ਹੈ ਉਹ ਪੈਂਦੀ ਚਲੀ ਗਈ। ਔਰ ਜੇ ਤੁਸੀਂ ਉਸ ਪੀਰੀਅਡ 'ਚ ਯੂਨਾਈਟਿਡ ਨੇਸ਼ਨਸ ਦੇ ਰੈਜ਼ੋਲੂਸ਼ਨ ਦੇਖੋ ਤੇ ਇੰਡੀਆ ਨੇ ਜ਼ਿਆਦਾ ਵਾਰ ਅਮਰੀਕਾ ਦੇ ਖਿਲਾਫ ਵੋਟ ਕੀਤਾ ਹੋਇਆ ਦੈਨ ਸੋਵੀਅਤ ਯੂਨੀਅਨ ਇਟਸੈਲਫ। ਸੋ ਇਹੀ ਕਾਰਨ ਸੀ ਕਿ ਵੀ ਜਦੋਂ ਇੰਦਰਾ ਗਾਂਧੀ ਦੇ ਮਰਨ ਦੀਆਂ ਪਹਿਲੀਆਂ ਖਬਰਾਂ ਭਾਰਤੀ ਏਜੰਸੀਆਂ ਨੇ, ਨਿਊਜ਼ ਏਜੰਸੀਆਂ ਨੇ ਲਾਈਆਂ, ਉਹਨਾਂ ਨੇ ਉਹਨੂੰ CIA ਨਾਲ ਜੋੜਿਆ ਸੀ ਕਿ ਜਿਵੇਂ ਬਿਆਨ ਸਿੰਘ ਸਤਵੰਤ ਸਿੰਘ CIA ਦੇ ਪੇਡ ਹੋਣ, ਵੀ CIA ਨੇ ਮਰਵਾਤਾ, ਕਿਉਂਕਿ ਜੋ KGB ਉਹਨਾਂ ਨੂੰ ਦਿਖਾਉਂਦੀ ਸੀ ਉਹ ਉਸ ਨੂੰ ਉਸੇ ਖਾਤੇ ਦੇ ਵਿੱਚ ਪਾਉਣ ਦੀ ਕੋਸ਼ਿਸ਼ ਸੀ। ਔਰ ਫਿਰ 1999-90 ਤੱਕ ਅਸੀਂ ਪਹੁੰਚ ਗਏ, ਸੋਵੀਅਤ ਯੂਨੀਅਨ ਟੁੱਟ ਗਿਆ, 15 ਟੁਕੜੇ ਉਹਦੇ ਹੋਏ। ਭਾਰਤ ਦੇ ਕੋਲ ਕੋਈ ਬਹੁਤੀ ਚੋਇਸ ਨਹੀਂ ਸੀ ਕਿ ਉਹਨੇ ਕੀ ਕਰਨਾ। ਹੌਲੀ ਜਿਹੜਾ ਅਮਰੀਕਾ ਵੱਲ ਸਰਕਣਾ ਸ਼ੁਰੂ ਕੀਤਾ, ਲੇਕਿਨ ਇਹਨਾਂ ਨੂੰ ਤਾਂ ਲੱਗਦਾ ਸੀ ਵੀ ਖਤਮ ਹੋ ਗਿਆ ਕੰਮ। ਲੇਕਿਨ ਇਨ ਦਾ ਮੀਨ ਟਾਈਮ ਰਸ਼ੀਆ ਦੀ ਰੀਐਮਰਜੈਂਸ ਹੋਈ ਅੰਡਰ ਪੁਤਿਨ, ਹਾਲਾਂਕਿ ਯੈਲੈਂਸਕੀ ਆਇਆ, ਗੋਰਬਾਚੋਫ ਦੇ ਵੇਲੇ ਟੁੱਟਿਆ, ਲੇਕਿਨ ਜਦੋਂ ਰੀਸਰਜੈਂਸ ਹੋਈ ਰਸ਼ੀਆ ਦੀ ਔਰ ਦੂਜੇ, ਤੇ ਇੰਡੀਆ ਨੂੰ ਇਹ ਰਿਅਲਾਈਜ਼ ਹੋਇਆ ਕਿ ਵੀ ਥੋੜਾ ਬਹੁਤ, ਕਿਉਂਕਿ ਇੱਕਦਮ ਧਿਆਨ ਕੱਲਾ ਇਹੀ ਨਹੀਂ ਵੀ ਅਮਰੀਕਾ ਵੱਲ, ਈਵਨ ਇਜ਼ਰਾਈਲ ਵੱਲ ਇੰਡੀਆ ਨੇ ਜਿਸ ਕਿਸਮ ਦੀ ਨੀਤੀ ਮੋਦੀ ਦੇ ਥੱਲੇ ਖਾਸ ਤੌਰ ਤੇ ਲਈ, ਹਾਲਾਂਕਿ ਇਹ ਜਿਹੜਾ ਟਿਲਟ ਟੁਵਰਡਸ ਅਮਰੀਕਾ ਸੀ ਇਹ ਮਨਮੋਹਨ ਸਿੰਘ ਦੇ ਪੀਰੀਅਡ 'ਚ ਵੀ ਰਹੀ, ਇੰਡੋ US ਨਿਊਕਲੀਅਰ ਡੀਲ ਸਾਈਨ ਹੋਈ, ਪਰ ਮੋਦੀ ਨੇ ਆਉਂਦਿਆਂ ਜਿਹੜੀ ਫਾਈਨ ਲਾਈਨ ਨਹਿਰੂ ਨੇ ਖਿੱਚੀ ਸੀ, ਮਨਮੋਹਨ ਸਿੰਘ ਨੇ ਵੀ ਬਾਈ ਐਂਡ ਲਾਰਜ ਦੋਨੋਂ ਪਾਸਿਆਂ ਨੂੰ ਕਾਇਮ ਰੱਖਿਆ, ਕਿਉਂਕਿ 10 ਸਾਲ ਦੀ ਟਰਮ ਮਨਮੋਹਨ ਸਿੰਘ ਦੀ ਸੀ 2004 ਤੋਂ 2014 ਤੱਕ। ਪਰ 2014 ਤੋਂ ਬਾਅਦ ਫਿਰ RSS ਦੀ ਜਿਹੜੀ ਨੀਤੀ ਸੀ ਉਹ ਖੁੱਲ੍ਹ ਕੇ ਪ੍ਰੋ ਇਜ਼ਰਾਈਲ, ਐਂਟੀ ਫਲਸਤੀਨ, ਔਰ ਇਧਰੋਂ ਰਸ਼ੀਆ ਨਾਲੋਂ ਇੱਕ ਸਟੇਜ ਤੇ ਤਾਂ ਇਵੇਂ ਲੱਗਾ ਵੀ ਰਸ਼ੀਆ ਨੂੰ ਡੰਪ ਕਰਨਗੇ, ਪਰ ਜਦੋਂ ਥੋੜਾ ਬਹੁਤ ਅੱਖਾਂ ਦਿਖਾਈਆਂ ਚੀਨ ਨੇ ਔਰ ਅਦਰਵਾਈਜ਼ ਅਮਰੀਕਾ ਨੇ ਵੀ ਇੰਨਾ ਸੌਖਾ ਰਾਹ ਨਹੀਂ ਦਿੱਤਾ, ਫਿਰ ਰਸ਼ੀਆ ਵੱਲ ਮੁੜੇ। ਤੇ ਨਤੀਜੇ ਦੇ ਤੌਰ ਤੇ ਦੋਵੇਂ ਪਾਸਿਆਂ ਘੁੰਮਦੇ ਆ, ਜਿਹਨੂੰ ਕਹਿੰਦੇ ਨੇ ਸਲਾਮ ਜਵਾਬ ਦੋਵੇਂ ਕਰੇ ਮੁੱਢੋਂ ਕੁੱਥਾ ਜਾਏ, ਜੋ ਗੁਰਬਾਣੀ ਦਾ ਫਰਮਾਨ ਹੈ ਕਿ ਵੀ ਇਹ ਫਿਰ ਇਸ ਸਾਰੇ ਦੇ ਵਿੱਚ ਖਾਸ ਤੌਰ ਤੇ ਜਦੋਂ ਲਗਭਗ 3 ਸਾਲ ਹੋ ਜਾਣੇ ਨੇ ਯੂਕਰੇਨ ਵਾਰ ਦੀ ਜਦੋਂ ਸ਼ੁਰੂਆਤ ਹੁੰਦੀ ਹੈ, ਉਦੋਂ ਭਾਰਤ ਨੂੰ ਫਿਰ ਇਹ ਜਿਹੜੀ ਨੀਤੀ ਸੀ ਮੋਦੀ ਦੀ, ਜਿਹੜੀ ਖੁੱਲ੍ਹ ਕੇ ਨੈਤਨਯਾਹੂ ਦੇ ਨਾਲ ਵੀ ਖੁੱਲ੍ਹ ਕੇ ਜਿਹੜੀ ਹੈ ਉਹ ਰਸ਼ੀਆ ਦੇ ਨਾਲ ਵੀ ਯੂਕਰੇਨ ਦੇ ਮੁੱਦੇ ਦੇ ਉੱਤੇ ਖਲੋਣਾ ਹੈ, ਇੱਧਰੋਂ ਅਮਰੀਕਾ ਨੂੰ ਵੀ ਜਿਹੜਾ ਹੈ ਉਹ ਲੋਲੀਪੌਪ ਜਿਹਾ ਦੇਈ ਜਾਣਾ, ਉਹ ਫਿਰ ਜਦੋਂ UN ਜਨਰਲ ਅਸੈਂਬਲੀ ਔਰ ਦੂਜਾ ਤੀਜਾ ਸਾਹਮਣੇ ਆਇਆ, ਫਿਰ ਸੈਂਕਸ਼ਨ ਜਦੋਂ ਲੱਗੀਆਂ ਰਸ਼ੀਆ ਦੇ ਉੱਤੇ, ਇਹਨਾਂ ਨੇ ਆਊਟ ਆਫ ਦਾ ਵੇ ਜਾ ਕੇ, ਜਿਵੇਂ ਅਸੀਂ ਕਿਹਾ ਵੀ ਆਪਣਾ ਕਰੂਡ ਆਇਲ ਵੀ ਬਾਏ ਕੀਤਾ, ਉਹਨਾਂ ਦਾ ਲੈ ਕੇ ਵੀ ਉਸ ਮਾਰਕੀਟ ਦੇ ਵਿੱਚ ਵੇਚਿਆ। ਹੁਣ ਇਸ ਸਾਰੇ ਦੇ ਚੱਲਦਿਆਂ ਪ੍ਰੈਜ਼ੀਡੈਂਟ ਟਰੰਪ ਦੇ ਵੇਲੇ ਵੀ ਬੂਸਟ ਇੰਡੀਆ ਨੂੰ ਮਿਲਿਆ, ਐਂ ਲੱਗਾ ਕਿ ਵੀ ਅਬ ਕੀ ਬਾਰ ਟਰੰਪ ਸਰਕਾਰ ਤੇ ਨਮਸਤੇ ਟਰੰਪ, ਉਸ ਸਾਰੇ ਦਾ ਨਤੀਜਾ। ਲੇਕਿਨ ਸੈਕੰਡ ਟਰਮ ਟਰੰਪ ਦੀ ਨੇ ਜਿਵੇਂ ਪੂਰਾ ਵੋਲਟੇਫੇਸ ਕੀਤਾ,
ਭਾਰਤ ਫਸ ਗਿਆ। ਹੁਣ ਗਜ਼ਾ ਦੇ ਮੁੱਦੇ ਦੇ ਉੱਤੇ ਵੀ ਉਹੀ ਜਿਹੜੀ ਲਾਈਨ ਲਈ ਸੀ ਉਹਨੂੰ ਜੇ ਅਸੀਂ ਟੋ ਕਰਦੇ ਹੋ ਤਾਂ ਜਿਹੜੀ ਉਹ ਬਿਲਕੁਲ ਜੈਨੋਸਾਈਡਲ ਲਾਈਨ ਹੈ। ਔਰ ਈਰਾਨ ਇਜ਼ਰਾਈਲ ਮੁੱਦੇ ਦੇ ਉੱਤੇ ਈਰਾਨ ਦੇ ਨਾਲ ਯਾਰੀ ਦਾ ਵੀ ਪੂਰਾ ਰੱਖਿਆ ਜੀ, ਚਾਬਹਾਰ ਪੋਰਟ ਇਹ ਉਹ, ਪਰ ਜਿਹੜੇ ਉੱਥੋਂ ਫੜੇ ਗਏ ਨੇ ਜਾਂ ਰਾਹ ਦੇ ਬੰਦੇ ਜਿਹੜੇ ਨੇ ਉਹ ਮਸਾਦ ਲਈ ਕੰਮ ਕਰ ਰਹੇ ਸੀ। ਇਸੇ ਤਰ੍ਹਾਂ ਕਤਰ ਦੇ ਨਾਲ ਤੁਸੀਂ ਯਾਰੀ ਪਾ ਰਹੇ ਹੋ ਤੇ 7 ਤੁਹਾਡੇ ਆਫੀਸ਼ੀਅਲ ਮੁਸਾਦ ਦੇ ਲਈ ਕੰਮ ਕਰ ਰਹੇ ਨੇ। ਸੋ ਇਸ ਸਾਰੇ ਦੇ ਚੱਲਦੇ ਆ ਇਸ ਵੇਲੇ ਜਦੋਂ ਸੁਬਰਾਮਨਿਅਮ ਸਵਾਮੀ ਵਰਗਾ ਹਿੰਦੂ ਤੋਂ ਵੀ ਆਈਡੀਆਲੋਗ ਵੀ ਕਹਿੰਦਾ ਹੈ ਕਿ ਵੀ ਇਹ ਤਾਂ ਇਹਨਾਂ ਨੇ ਬੇੜਾ ਗਰਕ ਕਰ ਦਿੱਤਾ ਹੈ, ਬਿਲਕੁਲ ਫਲॉप ਹੈ ਫੋਰਨ ਪਾਲਿਸੀ। ਤੇ ਨਜ਼ਰ ਆ ਰਿਹਾ ਵੀ ਤੁਹਾਡੇ ਗੁਆਂਢ 'ਚ ਵੀ ਜਿਹੜੇ ਮੁਲਕ ਬੰਗਲਾਦੇਸ਼, ਸ੍ਰੀਲੰਕਾ ਔਰ ਮਾਲਦੀਵਜ਼ ਔਰ ਭੂਟਾਨ ਉਹ ਵੀ ਤੁਹਾਡੇ ਹੱਥੋਂ ਨਿਕਲ ਗਏ। ਹੁਣ ਭਾਰਤ ਵਾਲੇ ਜ਼ਿਆਦਾ ਸਮਾਰਟ ਪਲੇ ਕਰ ਰਹੇ ਸੀ ਇਹ ਦੱਸਣ ਦੇ ਲਈ ਕਿ ਐਜ਼ ਇਫ ਸਾਡਾ ਝੂਠ ਵਿਖ ਰਿਹਾ। ਹੁਣ ਅਸੀਂ ਔਰ ਉਹਦੇ 'ਚ ਉਹਨਾਂ ਨੇ ਈਵਨ ਇਸ ਹੱਦ ਤੱਕ ਜਿਹਨਾਂ ਨੂੰ ਦੋਸਤ ਮੁਲਕ ਕਹਿ ਕੇ ਅਮਰੀਕਾ, ਕੈਨੇਡਾ, UK, ਜਿਹੜਾ ਕੰਮ ਈਵਨ ਉਸ ਜਦੋਂ ਟੂ ਪੋਲਰ ਸੀ ਸੋਵੀਅਤ ਯੂਨੀਅਨ ਔਰ ਅਮਰੀਕਾ, KGB ਵਾਲਿਆਂ ਨੇ ਕੋਈ ਅਮਰੀਕਾ ਦੀ ਸੋਇਲ ਤੇ ਜਾਂ ਕੈਨੇਡਾ ਦੀ ਸੋਇਲ ਤੇ ਆ ਕੇ ਕਿਸੇ ਜਿਹੜਾ ਉਹ ਅਮਰੀਕੀ ਸਿਟੀਜ਼ਨ ਜਾਂ ਕੈਨੇਡੀਅਨ ਸਿਟੀਜ਼ਨ ਦਾ ਮਰਡਰ ਨਹੀਂ ਕੀਤਾ ਪੋਲੀਟੀਕਲ ਵਿਊਜ਼ ਕਰਕੇ ਜਾਂ ਡਾਈਸੈਂਟਿੰਗ ਕਰਕੇ। ਇਹਨਾਂ ਨੇ ਯਾਰ ਮਾਰ ਵੀ ਕੀਤੀ ਕਿ ਵੀ ਤੁਸੀਂ ਟਰਾਂਸਨੈਸ਼ਨਲ ਰਿਪਰੈਸ਼ਨ UK ਦੇ ਵਿੱਚ, ਜਿਵੇਂ ਕੱਲ ਗਾਰਡੀਅਨ ਨੇ ਮੇਨ ਆਪਣੀ ਸਟੋਰੀ ਇਹ ਦਿੱਤੀ ਜਿਹੜੇ ਕਿ ਭਾਈ ਕਿਵੇਂ ਉਹ ਪੋਇਜ਼ਨ ਇਸਤੇਮਾਲ ਕੀਤਾ ਗਿਆ ਔਰ ਉਸ ਪੈਥੋਲੋਜਿਸਟ ਨੂੰ ਕੋਟ ਕੀਤਾ ਜਿਹਨੇ ਆਲਰੇਡੀ 2-3 ਉਹਨਾਂ ਕੇਸਾਂ ਤੇ ਕੰਮ ਕੀਤਾ ਹੋਇਆ ਸੀ ਕਿ ਜਿਹੜਾ ਪੋਇਜ਼ਨ ਤੁਹਾਡੀ ਟੌਕਸੀਕੋਲੋਜੀ ਵਾਲਾ ਜਿਹੜਾ ਮਹਿਕਮਾ ਹੈ ਜਿਹੜਾ ਉਹਦੇ ਪੋਇਜ਼ਨ ਲਈ ਕਰਦਾ, ਉਹਨਾਂ ਦੀ ਰਿਪੋਰਟ ਦੇ ਵਿੱਚ ਸ਼ੋ ਨਹੀਂ ਹੁੰਦਾ ਇਨਸਟੈਂਟ ਬਿਮਾਰੀ, ਲੁਕੀਮੀਆ ਵਗੈਰਾ ਵੀ ਜਿਹੜਾ ਕਾਜ਼ ਕਰਨ ਦੀ ਲਾਈਨ ਹੈ। ਔਰ ਇਹ ਇਸ ਗੱਲ ਨੂੰ ਓਪੀਨੀਅਨ ਜਿਹੜਾ ਐਡੀਟੋਰੀਅਲ ਪੇਜ ਦੇ ਉੱਤੇ ਜਿਹੜਾ ਉਸ ਗਾਰਡੀਅਨ ਨੇ ਦਿੱਤਾ। ਹੁਣ ਇਹ ਇਹਨਾਂ ਦਾ ਸਾਹਮਣੇ ਅਮਰੀਕਾ, ਕੈਨੇਡਾ ਤਾਂ ਸਾਹਮਣੇ ਹੀ ਸੀ। ਹੁਣ ਜਿਹੜੀ ਇਨਕੁਆਇਰੀ ਦੀ ਮੰਗ ਸ਼ੁਰੂ ਹੋ ਗਈ ਕਿ UK 'ਚ ਕੀ ਚੱਲ ਰਿਹਾ। ਦੂਸਰੇ ਪਾਸੇ ਅੱਜ ਜਿਹੜੀ ਮੇਨ ਸਟੋਰੀ ਦਾ ਟੈਲੀਗ੍ਰਾਫ ਨੇ ਦਿੱਤੀ ਹੈ ਔਰ ਇਹ ਬੇਸ਼ੱਕ ਓਪੀਨੀਅਨ ਪੇਜ ਦੇ ਉੱਤੇ ਰਾਈਟਰ ਦਾ ਆਪਣਾ ਵਿਊ ਹੁੰਦਾ, ਪਰ ਇਹ ਜਿਵੇਂ ਅਸੀਂ ਕਿਹਾ ਵੀ ਜਦੋਂ ਨੈਰੇਟਿਵ ਬਦਲਿਆ ਜਾ ਰਿਹਾ ਹੁੰਦਾ ਜਾਂ ਨੈਰੇਟਿਵ ਸਿਰਜਿਆ ਜਾ ਰਿਹਾ ਹੁੰਦਾ, ਦੱਸ ਰਿਹਾ ਹੁੰਦਾ ਵੀ ਗੱਲ ਕਿੱਧਰ ਨੂੰ ਜਾ ਰਹੀ ਹੈ। ਇਹ ਟੌਮ ਸ਼ਾਰਪੇ ਦੀ ਸਟੋਰੀ ਹੈ ਔਰ ਇਹਦਾ ਹੈਡਲਾਈਨ ਇਹ ਹੈ ਕਿ ਇੰਡੀਆ ਇਜ਼ ਐਨ ਐਨਮੀ ਨਾਟ ਏ ਫਰੈਂਡ ਔਰ ਨਿਊਟਰਲ। ਹੁਣ ਜਿਵੇਂ ਯੂਕਰੇਨ ਦੇ ਮੁੱਦੇ ਤੇ ਇੰਡੀਆ ਨੇ ਕਿਹਾ ਜੀ ਅਸੀਂ ਨਿਊਟਰਲ ਹੈ ਕਿ ਜੀ ਅਸੀਂ ਡਾਇਲੋਗ ਹੋਣਾ ਚਾਹੀਦਾ। ਦੂਜਾ ਆਇਲ ਤੁਸੀਂ ਬਾਏ ਕਰ ਰਹੇ ਹੋ ਰਸ਼ੀਆ ਦਾ, ਉਹਨਾਂ ਦੀਆਂ ਸੈਂਕਸ਼ਨ ਜਿਹੜੀਆਂ ਲੱਗੀਆਂ ਉਹਨਾਂ ਨੂੰ ਤੁਸੀਂ ਇਹਦੇ ਬਾਵਜੂਦ ਉਹਨਾਂ ਨੂੰ ਸਟਰੋਂਗਰ ਕਰ ਰਹੇ ਹੋ ਗਜ਼ਾ ਦੇ ਮੁੱਦੇ ਦੇ ਉੱਤੇ, ਈਰਾਨ ਦੇ ਮੁੱਦੇ ਦੇ ਉੱਤੇ। ਔਰ ਇਹ ਲੰਬਾ ਚੌੜਾ ਆਰਟੀਕਲ ਹੈ, ਜਿਹੜੇ ਸਾਰੇ ਇੰਟਰਸਟਿਡ ਨੇ 5 ਮਿੰਟ ਦੀ ਰੀਡ ਹੈ ਜਿਵੇਂ ਉੱਪਰ ਆਂਦਾ ਹੈ, ਉਹਨੂੰ ਪੜ੍ਹ ਸਕਦੇ ਨੇ। ਔਰ ਫਿਰ ਇਹਦੀ ਸ਼ੁਰੂਆਤ ਜਿਹੜੀ ਹੈ ਟੌਮ ਸ਼ਾਰਪੇ ਨੇ ਕੀਤੀ ਕਿ ਵੀ ਜੀ ਇੰਡੀਆ ਨੇ ਨਵਾਂ ਵਾਰਸ਼ਿਪ INS ਤਮਾਲ ਲਿਆ, ਇਹ ਲੇਟੈਸਟ ਹੈ ਉਹ ਸਾਰੇ 'ਚ। ਔਰ ਫਿਰ ਇਸ ਨੂੰ ਜਿਹੜਾ ਹੈ ਇਹ ਇਸ ਕਿਸਮ ਦੇ ਵੈਪਨਸ ਔਰ ਸੈਂਸਰ ਨੇ ਇੰਡੀਆ ਨੇ ਜਿਹੜਾ ਆਪਣੀ ਬ੍ਰਹਮੋਸ ਐਂਟੀ ਸ਼ਿਪ ਐਂਡ ਲੈਂਡ ਅਟੈਕ ਮਿਸਲ ਦਾ ਬੜਾ ਢੰਡੋਰਾ ਪਿੱਟਿਆ। ਥਿਓਰੈਟੀਕਲੀ a beast of weapon with a range of over 500 miles at speed up to March 3rd, which would be far in excess of anything we have। ਕਿ ਜੀ ਦੇਖਣ ਨੂੰ ਤਾਂ ਲੱਗਦਾ ਹੈ ਬੜਾ, ਪਰ ਉਹਦਾ ਪੇਪਰ ਇਹਦਾ ਹੋਏਗਾ ਕਿ ਇਹ ਬਾਅਦ ਦੀ ਗੱਲ ਹੈ। ਫਿਰ ਉਹਨੇ ਕਿਹਾ ਵੀ ਇਹ ਜਿਹੜਾ ਹੁਣ ਇਹਨਾਂ ਨੇ ਤਮਾਲ ਲਿਆ ਹੈ ਇਹ ਰਸ਼ੀਆ ਨੇ ਬਿਲਡ ਕੀਤਾ ਹੈ ਯੰਤਾਰ ਸ਼ਿਪ ਯਾਰਡ ਦੇ ਵਿੱਚ ਕੈਲਿਨਗਰਾਡ 'ਚ। ਔਰ ਜਿਹੜੇ ਇੰਡੀਅਨ ਨੇਵੀ ਨੂੰ ਫੋਲੋ ਕਰਦੇ ਨੇ ਉਹਨਾਂ ਨੂੰ ਇਹ ਪਤਾ ਹੋਏਗਾ ਕਿ ਵੀ ਬਹੁਤ ਸਾਰੀਆਂ ਸ਼ਿਪਸ ਜਿਹੜੀਆਂ ਇੰਡੀਆ ਕੋਲ ਨੇ ਉਹ ਰਸ਼ੀਆ ਦੀਆਂ ਮੇਡ ਹੀ ਨੇ। ਇਸੇ ਤਰ੍ਹਾਂ ਏਅਰਕ੍ਰਾਫਟ ਕਰੀਅਰ, ਸਬਮਰੀਨਸ ਔਰ ਦੂਸਰਾ ਇਹਦੀ ਡਿਟੇਲ ਹੈ ਕਿ ਵੀ ਇਹ ਕਹਿੰਦੇ ਨੇ ਵੀ ਇੰਡੀਆ ਜਿਹੜਾ ਉਹ ਕਲੇਮ ਤਾਂ ਇਹ ਕਰਦਾ ਹੈ ਕਿ ਵੀ ਉਹਨਾਂ ਦੀ ਰਸ਼ੀਅਨ ਵਾਰਸ਼ਿਪਸ ਦੇ ਉੱਤੇ ਉਹ ਡਿਪੈਂਡੈਂਟ ਹੈ। ਔਰ ਇਹ ਬਟ ਸ਼ੁੱਡ ਇਟ ਨਾਟ ਆਲਰੇਡੀ ਬੀ ਕਲੋਜ਼ ਟੂ ਜ਼ੀਰੋ, ਕਿ ਵੀ ਹੁਣ ਤੱਕ ਵੀ ਕਰ ਰਿਹਾ ਹੈ। ਜੇ ਅਮਰੀਕਾ ਦੇ ਨਾਲ ਜਾਂ ਪੱਛਮੀ ਮੁਲਕਾਂ ਦੇ ਨਾਲ ਇੰਡੀਆ ਨੇ ਯਾਰੀ ਪਾਣੀ ਸੀ ਤਾਂ ਹੁਣ ਤੱਕ ਰਸ਼ੀਅਨ ਵੈਪਨ ਡੀਲ ਖਤਮ ਹੋ ਜਾਣੀ ਚਾਹੀਦੀ ਸੀ, ਪਰ ਉਹ ਉਹਨੂੰ ਸਟਿਕ ਕਰ ਰਿਹਾ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਵੈਸਟਰਨ ਸੈਂਕਸ਼ਨਸ ਦੇ ਬਾਵਜੂਦ ਇੰਡੀਆ ਦੀਆਂ ਰਿਫਾਈਨਰੀਜ਼ ਨੇ ਉਸ ਸਾਰੇ ਕਰੂਡ ਆਇਲ ਨੂੰ ਜਿਹੜਾ ਉਹ ਰਿਫਾਈਨ ਕਰਕੇ ਡਾਰਕ ਫਲੀਟ ਵੈਸਲਸ ਰਾਹੀਂ ਫਾਲਸੀਫਾਈ ਕਰਕੇ ਜਿਹੜਾ ਉਹ ਯੂਰਪ ਦੀ ਮਾਰਕੀਟ ਦੇ ਵਿੱਚ ਵੇਚਿਆ। ਔਰ ਇਹ ਜਿਹੜਾ ਬਾਈ ਐਕਟਿਵਲੀ ਐਂਗੇਜਿੰਗ ਵਿਦ ਦਿਸ ਟ੍ਰੇਡ ਨਿਊ ਦਿੱਲੀ ਫਲਾਊਟਸ ਗਲੋਬਲ ਰੂਲਸ ਰੀਪਿੰਗ ਇਕਨੋਮਿਕ ਰਿਵਾਰਡਸ ਵਾਈਲ ਫੀਨਿੰਗ ਨਿਊਟਰੈਲਿਟੀ,
ਕਿ ਇੱਧਰੋਂ ਨਿਊਟਰਲਿਟੀ ਦਾ ਜਿਹੜਾ ਚੋਗਾ ਪਾਇਆ ਹੋਇਆ, ਰੂਲ ਵਾਇਓਲੇਟ ਕਰ ਰਹੇ ਨੇ ਔਰ ਜੇਬ ਦੇ ਵਿੱਚ ਪੈਸੇ ਭਰ ਰਹੇ ਨੇ। ਔਰ ਇਹ ਜਿਹੜੀ ਉਹਨਾਂ ਦਾ ਇਹ ਹੈ ਕਿ ਵੀ ਦਾ ਗਵਰਨਮੈਂਟਸ ਕੋਏ ਸਾਇਲੈਂਸ on sanctioned oil flowing through Indian ports betrays a calculated dodge of accountability, undermining efforts to choke Russia's war chest. India is financing Putin's atrocities. ਇਹ ਕਹਿੰਦਾ ਵੀ ਇੰਡੀਆ ਨੇ ਜਿਵੇਂ ਇਹ ਸਾਰੇ ਲਾਅ ਵਾਇਲੇਟ ਕੀਤੇ, ਡਾਕ ਸ਼ਿਪਸ ਰਾਹੀਂ ਆਇਲ ਆਇਆ, ਇਸ ਦਾ ਮਤਲਬ ਇਹ ਹੈ ਕਿ ਜਿਹੜਾ ਜੋ ਕੁਛ ਪੁਤਿਨ ਯੂਕਰੇਨ ਦੇ ਵਿੱਚ ਕਰ ਰਿਹਾ ਹੈ ਜ਼ੁਲਮ, ਉਸ ਨੂੰ ਇੰਡੀਆ ਫਾਈਨੈਂਸ ਕਰ ਰਿਹਾ, ਕਿਉਂਕਿ ਇੰਡੀਆ ਨੇ ਰਸ਼ੀਆ ਦੀ ਇਕੋਨਮੀ ਨੂੰ ਡਿੱਗਣ ਨਹੀਂ ਦਿੱਤਾ। ਫਿਰ ਪਰਟੀਕੁਲਰਲੀ ਮੋਦੀ ਦੇ ਉੱਤੇ ਉਹਨੇ ਸਿੱਧਾ ਨਿਸ਼ਾਨਾ ਸਾਧਿਆ ਕਿ ਵੀ ਇਹ ਮੋਦੀ ਜਿਹੜਾ ਹੈ ਸਰਵੇਜ਼ ਆਲ ਵਿਦ ਆਈਜ਼ ਐਂਡ ਮਾਊਥ ਫਰਮਲੀ ਕਲੋਜ਼ਡ, ਦੇਖ ਰਿਹਾ ਸਾਰਾ ਕੁਝ ਪਰ ਮੂੰਹ ਬੰਦ ਰੱਖਿਆ ਹੋਇਆ ਹੈ। ਉਹਨੇ ਜਿਹੜੀ 2024-2025 ਚ ਮਾਸਕੋ ਵਿਜ਼ਿਟ ਕੀਤੀ, ਉਸ ਪੀਰੀਅਡ 'ਚ ਡਾਰਕ ਫਲੀਟ ਡੀਲਸ ਹੋਈਆਂ, ਜਿਹਦੇ ਥੱਲੇ US ਨੇ ਜਦੋਂ ਇਹ ਸਾਰਿਆਂ ਨੂੰ ਪ੍ਰੋਡ ਕੀਤਾ ਤੇ ਮੋਦੀ ਨੇ ਬਿਲਕੁਲ ਇਸ ਨੂੰ ਮੰਨਣ ਤੋਂ ਨਾ ਕਰਕੇ ਉਹ ਸਾਰਾ ਜਿਹੜਾ ਉਹ ਜਿਹੜੇ ਲਾਅ ਨੇ, ਹੀ ਇਜ਼ ਕੁਆਇਟ ਵਿਲਿੰਗ ਟੂ ਫਾਈਨੈਂਸ ਪੁਤਿਨ if it means cheaper oil. Is this he is an enemy of the West, not a friend and not a neutral? कि भाई ये मोदी ये कोई ना फ्रेंड नहीं है वेस्ट का, ना ही ये न्यूट्रल है, ये एनिमी है साडा। और फिर उन्होंने कहा भी ये मिलिटरली ये जी रशियन इक्विपमेंट से डिपेंडेंस है, उन्होंने अगों ब्रह्मोस का जिक्र किया, पर कंक्लूजन दे विच उन्होंने कहा भी ईवन S-400 के मामले भी अमेरिका ने जड़ा इनू हुक ऑफ किया कि भी वो S-400 लै सकता है। हुण वो कहता है कि भी द पॉइंट इज इधर बाई डिज़ाइन, इनकम्पिटेंस और पोलिटिकल इंटरफेरेंस लीडिंग टू द सेम, इंडिया हैड एक्वायर्ड ए शिप दैट वॉज अनेबल टू मूव स्लोली थ्रू द वाटर। कि भी इन्हां दे कोई इक्विपमेंट कारगर नहीं है रशिया का, इहदे बावजूद ये उन्हां दे नाल ही चंबड़े हुए ने। और ये हुण इन सम Indian dependence on Russian weapons is slowly reducing, but it could not be clearer that this isn't from any desire to do the right thing. New Delhi's unhelpful practices around illegal Russian oil are rapidly increasing. ये illegal काम कर रहा है इंडिया, ये सारा जड़ा है उन्हां दी oil business नूं जारी रख रहे हैं। और ये जड़ा India's neighbors get the same message. It's India first and the rest of you be damned. ਉਹ ਕਹਿੰਦਾ ਜੀ ਅਸੀਂ ਇੰਡੀਆ ਦਾ ਇੰਟਰਸਟ ਦੇਖਣਾ, ਤੁਸੀਂ ਜਿਹੜਾ ਉਹ ਖਸਮਾਂ ਨੂੰ ਖਾਓ। ਸੂਨ ਇੰਡੀਆ ਇਜ਼ ਗੋਇੰਗ ਟੂ ਹੈਵ ਟੂ ਚੂਜ਼ ਏ ਸਾਈਡ, ਔਰ ਵੀ ਆਰ ਗੋਇੰਗ ਟੂ ਹੈਵ ਟੂ ਟਰੀਟ them the way they are basically treating us as an enemy। ਇਹ ਹੁਣ ਗਾਰਡੀਅਨ 'ਚ ਇਸ ਨੂੰ ਥਾਂ ਦੇਣਾ, ਇਹਦਾ ਮਤਲਬ ਇਹ ਹੈ ਕਿ ਵੈਸਟ ਦੇ ਵਿੱਚ ਇਹ ਡਿਬੇਟ ਕਿ ਵੀ ਇਹ ਇੰਡੀਆ ਨੇ ਬਥੇਰਾ ਸਾਨੂੰ ਉੱਲੂ ਬਣਾ ਲਿਆ, ਹੁਣ ਵਕਤ ਹੈ ਵੀ ਇੰਡੀਆ ਚੂਜ਼ ਕਰੇ ਕਿ ਵੀ ਉਹਨੇ ਸਾਡੇ ਨਾਲ ਖਲੋਣਾ ਜਾਂ ਰੂਸ ਦੀਆਂ ਐਟਰੋਸਿਟੀਜ਼ ਜੋ ਕਰ ਰਿਹਾ ਉਹਨੂੰ ਫਾਈਨੈਂਸ ਕਰਨਾ। ਇੰਪੋਰਟੈਂਟ ਹੈ, ਵੀ ਆਰ ਗੋਇੰਗ ਟੂ ਹੈਵ ਟੂ ਟਰੀਟ them the way they are basically treating us as an enemy, ਕਿ ਭਾਰਤ ਸਾਡੇ ਇਹਨੂੰ ਦੁਸ਼ਮਣ ਦੇ ਤੌਰ ਤੇ ਟਰੀਟ ਕਰਨਾ ਬਣਦਾ। ਸੋ lot things are changing and let we hope for the best ਕਿ ਸਾਰੇ ਚੋਂ ਭਾਰਤ ਦਾ ਜਿਹੜਾ ਪਾਜ਼ ਮਲੰਮਾ ਲੈ ਰਿਹਾ ਤੇ ਕੁਛ ਨਾ ਕੁਛ ਸਾਡਾ ਵੀ ਇਸ ਚੋਂ ਨਿਕਲਣ ਦੀਆਂ ਸੰਭਾਵਨਾਵਾਂ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਤਾਂ ਲੈਣਾ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ
1-800 call FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਤਿੱਬਤ ਦੇ ਬੁੱਧ ਧਰਮ ਦੇ ਆਗੂ ਦਲਾਈ ਲਾਮੇ ਵੱਲੋਂ ਆਪਣੇ 90ਵੇਂ ਜਨਮ ਦਿਨ ਦੇ ਮੌਕੇ ਦਿੱਤੇ ਸੁਨੇਹੇ ਵਿੱਚ ਕਿਹਾ ਗਿਆ ਹੈ ਕਿ ਉਸ ਦੇ ਮਰਨ ਬਾਅਦ ਵੀ ਦਲਾਈ ਲਾਮੇ ਦਾ ਅਹੁਦਾ ਚੱਲਦਾ ਰਹੇਗਾ ਅਤੇ ਚੀਨ ਨੂੰ ਇਸ ਪ੍ਰੋਸੈਸ ਵਿੱਚ ਦਖਲ ਅੰਦਾਜ਼ੀ ਕਰਨ ਦਾ ਕੋਈ ਹੱਕ ਨਹੀਂ ਹੈ। ਸੋ ਚੀਨ ਨੇ ਇਸ ਤੇ ਸਖਤ ਇਤਰਾਜ਼ ਜਤਾਇਆ ਹੈ, ਪਰ ਹਕੀਕਤ ਵਿੱਚ ਦਲਾਈ ਲਾਮਾ ਭਾਰਤ ਦਾ ਇੱਕ ਪਿੱਠੂ ਹੈ ਅਤੇ ਉਸ ਦੀ ਬਿਆਨਬਾਜ਼ੀ ਨੂੰ ਚੀਨ ਨੂੰ ਨੀਵਾਂ ਵਿਖਾਉਣ ਲਈ ਵਰਤਿਆ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਦਲਾਈ ਲਾਮਾ ਮੈਨੂੰ ਆਪਣਾ ਬਚਪਨ ਯਾਦ ਹੈ। ਇਹ ਸ਼ਾਇਦ 1959 ਦੇ ਵਿੱਚ ਦਲਾਈ ਲਾਮਾ ਜਦੋਂ ਕਿ 14-15 ਸਾਲਾਂ ਦਾ ਸੀ ਇਹ, ਤੇ ਇਹਨੂੰ ਅਮਰੀਕਾ ਦੀ CIA ਔਰ ਭਾਰਤ ਦੇ ਇੰਟੈਲੀਜੈਂਸ ਬਿਊਰੋ ਦੇ ਜੁਆਇੰਟ ਆਪਰੇਸ਼ਨ ਦੇ ਨਾਲ ਤਿੱਬਤ ਚੋਂ ਕੱਢ ਕੇ ਭਾਰਤ ਦੇ ਵਿੱਚ ਸ਼ਰਨ ਦਿੱਤੀ ਗਈ ਸੀ। ਉਦੋਂ ਆਮ ਲੇਬੈਨ ਸਟਾਕ ਜਿਹੜੀ ਬਾਅਦ ਦੇ ਵਿੱਚ ਜਿਹੜੀ ਹੈ ਉਹ ਸੁਣੀ ਗਈ, ਉਸ ਸੀ ਕਿ ਵੀ ਪਤਾ ਨਹੀਂ ਕਿੰਨੀਆਂ ਖਚਰਾਂ ਸੋਨੇ ਦੀਆਂ ਔਰ ਦੂਸਰੀਆਂ ਨਹਿਰੂ ਨੂੰ ਦਿੱਤੀਆਂ ਗਈਆਂ ਜਾਂ ਭਾਰਤ ਦੇ ਵਿੱਚ ਆਈਆਂ। ਸੋ ਜ਼ਾਹਰ ਹੈ ਕਿ ਵੀ ਉਦੋਂ ਤੱਕ ਜਿਹੜਾ ਤਿੱਬਤ ਦੇ ਮਾਮਲੇ 'ਚ ਤਿੱਬਤ ਦਾ ਇੱਕ ਬਫਰ ਸਟੇਟਸ ਸੀ। ਸਰਕਾਰੇ ਖਾਲਸਾ ਜੀਓ ਦਾ 1842 ਦਾ ਜਿਹੜਾ ਐਗਰੀਮੈਂਟ ਐਂਪਰਰ ਆਫ ਚਾਈਨਾ, ਸਰਕਾਰੇ ਖਾਲਸਾ ਜੀਓ ਔਰ ਦਲਾਈ ਲਾਮਾ ਆਫ ਤਿੱਬਤ, ਉਸ ਨੂੰ ਕਿਉਂਕਿ ਨਹਿਰੂ ਜਿਹੜਾ ਕਿ ਬੜਾ ਚੀਨ ਦੇ ਵੱਲ ਵੀ ਝੁਕਿਆ ਹੋਇਆ ਸੀ, ਹਿੰਦੀ ਚੀਨੀ ਭਾਈ ਭਾਈ ਉਹਨਾਂ ਜ਼ਮਾਨਿਆਂ ਦੇ ਹੀ ਨਾਅਰੇ ਸਨ। ਔਰ ਫਿਰ ਦਲਾਈ ਲਾਮਾ ਜਿਹੜਾ ਇਸ ਦੇ ਲਈ ਧਰਮਸ਼ਾਲਾ ਜਿਹੜਾ ਅਪਰ ਧਰਮਸ਼ਾਲਾ ਉਹਨੂੰ ਕਹਿੰਦੇ ਨੇ ਮੈਕਲੋਇਡਗੰਜ, ਉਸ ਥਾਂ ਦੇ ਉੱਤੇ ਉਹਨੂੰ ਜਿਹੜਾ ਰੱਖਿਆ ਗਿਆ। ਉਹਦੇ ਨਾਲ ਹੋਰ ਵੀ ਫਿਰ ਹਜ਼ਾਰਾਂ ਤਿੱਬਤੀ ਉਦੋਂ ਵੀ ਨਿਕਲੇ, ਬਾਅਦ 'ਚ ਵੀ ਆਉਂਦੇ ਰਹੇ। ਇਸ ਵੇਲੇ ਗੁੱਡ ਨੰਬਰ ਉਹਨਾਂ ਦਾ ਹੈੱਡਕੁਆਰਟਰ ਮੈਕਲੋਇਡਗੰਜ ਧਰਮਸ਼ਾਲਾ ਹੀ ਹੈ। ਔਰ ਇਸੇ ਤਰ੍ਹਾਂ ਹੋਰ ਥਾਵਾਂ 'ਤੇ ਕੁਛ ਦਾਰਜੀਲਿੰਗ ਦੇ ਵਿੱਚ, ਕੁਛ ਦੇਹਰਾਦੂਨ ਦੇ ਵਿੱਚ, ਹੋਰ ਥਾਵਾਂ 'ਤੇ ਵੀ ਨੇ। ਕਿੰਨੇ ਹਜ਼ਾਰ ਨੰਬਰ ਹੈ ਪਤਾ ਨਹੀਂ, ਬਟ ਇਨ ਥਾਊਜ਼ੈਂਡਸ ਨੇ। ਹੈੱਡਕੁਆਰਟਰ ਦਲਾਈ ਲਾਮੇ ਦਾ ਉੱਥੇ ਹੀ ਰਿਹਾ ਮੈਕਲੋਇਡਗੰਜ, ਅਪਰ ਧਰਮਸ਼ਾਲਾ। ਗਵਰਨਮੈਂਟ ਇਨ ਐਗਜ਼ਾਈਲ ਵੀ ਇੰਡੀਆ ਨੇ ਬਣਾਈ ਔਰ ਫਿਰ ਬਹੁਤ ਸਾਰੇ ਫੰਡਸ ਅਮਰੀਕਾ ਦੇ ਦੂਸਰੇ ਤੀਸਰੇ ਜਿਹੜੇ ਇਹਨਾਂ ਸਾਰੇ ਸਾਲਾਂ 'ਚ ਫਲੋ ਹੁੰਦੇ ਰਹੇ। ਔਰ 1960ਵਿਆਂ ਦੇ ਵਿੱਚ ਜਦੋਂ, ਕਿਉਂਕਿ ਮੇਰੇ ਪਿਤਾ ਜੀ ਪੋਸਟਡ ਸੀ ਉੱਥੇ ਗਵਰਨਮੈਂਟ ਜੌਬ ਦੇ ਵਿੱਚ, ਤੇ ਦਲਾਈ ਲਾਮਾ ਉਹਨਾਂ ਜ਼ਮਾਨਿਆਂ 'ਚ ਮੈਨੂੰ ਇਹ ਯਾਦ ਹੈ 60ਵਿਆਂ 'ਚ ਕਿ ਜਿਹੜੇ ਬਹੁਤ ਸਾਰੇ ਤਿੱਬਤੀ ਵੀ ਆਏ, ਉਹਨਾਂ ਦੇ ਸਿਰਾਂ 'ਤੇ ਵੀ ਭਾਵੇਂ ਉਹਨਾਂ ਨੇ ਗੁੱਤਾਂ ਹੀ ਕੀਤੀਆਂ ਹੁੰਦੀਆਂ ਸੀ, ਵਾਲ ਵੀ ਹੁੰਦੇ, ਕੇਸ ਸੀਗੇ ਉਹਨਾਂ ਦੇ। ਔਰ ਉਹਨਾਂ 'ਚੋਂ ਜਦੋਂ ਦਰਬਾਰ ਸਾਹਿਬ ਅੰਮ੍ਰਿਤਸਰ ਵੀ ਜਿਹੜੇ ਕੁਝ ਜਾਂਦੇ ਸੀ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਲਈ ਸ਼ਾਇਦ ਤਿੱਬਤੀ ਜ਼ਬਾਨ 'ਚ ਗੁਰੂ ਰਿੰਪਚੋ ਇਸ ਕਿਸਮ ਦਾ ਕੋਈ ਲਫ਼ਜ਼ ਹੈ ਜਿਹਦਾ ਮਤਲਬ ਲਾਮਾ ਹੀ ਹੈ, ਤੇ ਉਹ ਈਵਨ ਦੰਡਵਤ ਪ੍ਰਣਾਮ ਕਰਦੇ ਜਾਂਦੇ ਸੀ, ਪਰਿਕਰਮਾ 'ਚ ਲੰਮੇ ਪੈ ਕੇ ਮੱਥਾ ਟੇਕਿਆ, ਫਿਰ ਜਿੱਥੋਂ ਉੱਥੋਂ ਉੱਠੇ, ਉੱਥੋਂ ਅੱਗੇ ਗਏ, ਇਹ ਉਹ। ਸੋ ਉਸ ਪੀਰੀਅਡ 'ਚ ਮੈਂ ਸ਼ਾਇਦ ਜਿਹੜਾ ਹੈ ਉਹ ਪਹਿਲੀ ਵਾਰ ਆਪਣੇ ਪਿਤਾ ਜੀ ਦੇ ਨਾਲ ਦਲਾਈ ਲਾਮੇ ਨੂੰ ਮਿਲਣ ਗਿਆ। ਕੋਈ ਡੈਲੀਗੇਸ਼ਨ ਸਿੱਖਾਂ ਦਾ ਆਇਆ ਹੋਇਆ ਸੀ, ਸ਼ਾਇਦ ਗੁਰੂ ਨਾਨਕ ਪਾਤਸ਼ਾਹ ਦੇ 500 ਸਾਲਾ ਪ੍ਰਕਾਸ਼ ਪੁਰਬ ਦੇ ਸੰਬੰਧ ਪੰਜਾਬ 'ਚ ਅਕਾਲੀਆਂ ਦੀ ਹਕੂਮਤ ਸੀ ਔਰ ਆਤਮਾ ਸਿੰਘ ਰੈਵਨਿਊ ਮਿਨਿਸਟਰ ਸੀ ਕਪੂਰਥਲਾ ਸੁਲਤਾਨਪੁਰ ਲੋਧੀ ਤੋਂ। ਸੋ ਉਹ ਦਲਾਈ ਲਾਮੇ ਨੂੰ ਇਨਵਾਈਟ ਕਰਨ ਜਿਹੜੇ ਨੇ ਉਹ ਆਏ ਸੀ 500 ਸਾਲਾਂ ਦੇ ਉੱਤੇ ਕਿ 5 ਵੱਡੇ ਧਰਮਾਂ ਦੇ ਆਗੂ ਦਰਬਾਰ ਸਾਹਿਬ ਆਉਣ, ਔਰ ਉਹ ਗਿਆ ਵੀ ਦਲਾਈ ਲਾਮਾ। ਸੋ ਫਿਰ 1993 ਦੇ ਵਿੱਚ ਜਦੋਂ ਵਰਲਡ ਪਾਰਲੀਮੈਂਟ ਆਫ ਰਿਲੀਜਨਸ ਹੋਈ ਸ਼ਿਕਾਗੋ ਦੇ ਵਿੱਚ, ਜਿੱਥੇ ਮੈਨੂੰ ਵੀ ਸਿੱਖੀਜ਼ਮ ਤੇ ਬੋਲਣ ਦੇ ਲਈ ਇੱਕ ਸਪੀਕਰ ਵਜੋਂ ਜਿਹੜਾ ਉਹ ਸੱਦਿਆ ਗਿਆ ਸੀ, ਗੁਰੂ ਗ੍ਰੰਥ ਸਾਹਿਬ ਐਜ਼ ਏ ਯੂਨੀਵਰਸਲ ਸਕ੍ਰਿਪਚਰ।
ਸੋ ਉਹਦੇ 'ਚ ਉਹ ਇੱਕ ਸੈਸ਼ਨ ਨੂੰ ਓਪਨ ਦਲਾਈ ਲਾਮਾ ਨੇ ਕੀਤਾ। ਸੋ ਇਹ ਆਫਟਰ ਲੌਂਗ ਟਾਈਮ ਆਲਮੋਸਟ ਜੇ ਕਹੋ ਵੀ 40 ਸਾਲਾਂ ਬਾਅਦ ਉਸ ਦੇ ਨਾਲ ਐਕਸਪੋਜ਼ਰ ਸੀ। ਮੈਂ ਜਸਟ ਇੱਕ ਪਰਸਨਲ ਐਕਸਪੀਰੀਅੰਸ ਕੋਟ ਕਰ ਰਿਹਾ। ਨਾਈਸ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ 14-15 ਸਾਲ ਦਾ ਛੋਕਰਾ ਜਿਹੜਾ ਦਲਾਈ ਲਾਮਾ ਆਇਆ ਉਹ ਫਿਰ ਇੱਥੇ ਆ ਕੇ ਭਾਰਤ ਦਾ ਹੀ ਹੋ ਕੇ ਰਹਿ ਗਿਆ। ਔਰ ਜਿਹੜੀ ਵੀ ਪਾਲਿਸੀ ਇੰਡੀਅਨ ਗਵਰਨਮੈਂਟ ਦੀ ਚਾਈਨਾ ਨੂੰ ਐਮਬੈਰਸ ਕਰਨ ਦੇ ਲਈ ਵੀ, ਔਰ ਜ਼ਾਹਰ ਹੈ ਇੰਟਰਨੈਸ਼ਨਲ ਪੋਲਿਟਿਕਸ ਵੀ ਫਿਰ ਦਲਾਈ ਲਾਮਾ ਨੂੰ ਨੋਬਲ ਪ੍ਰਾਈਜ਼ ਵੀ ਦਿਵਾਇਆ ਗਿਆ। ਉਹ ਇੰਟਰਨੈਸ਼ਨਲ ਪਾਵਰਸ ਦੇ ਜਿਹੜੇ ਇੰਟਰਸਟ ਹੁੰਦੇ, ਕਿਉਂਕਿ ਚਾਈਨਾ ਉਦੋਂ ਅਜੇ ਮੁੱਖ ਧਾਰਾ ਦੇ ਵਿੱਚ ਨਹੀਂ ਸੀ ਆਇਆ। ਉਹ ਤਾਂ ਜਦੋਂ ਪ੍ਰੈਜ਼ੀਡੈਂਟ ਨਿਕਸਨ ਦੇ ਵੇਲੇ ਹੈਨਰੀ ਕਿਸਿੰਜਰ ਦੇ ਐਫਰਟ ਔਰ ਪਾਕਿਸਤਾਨ ਦੇ ਜ਼ੁਲਫਿਕਾਰ ਅਲੀ ਭੁੱਟੋ ਰਾਹੀਂ 1970s ਦੇ ਵਿੱਚ ਰੀਗਨ ਦੀ ਵਿਜ਼ਿਟ ਹੋਈ, ਮਾਓ ਸੇ-ਤੁੰਗ ਨਾਲ ਮੁਲਾਕਾਤ ਹੋਈ ਤੇ ਚਾਈਨਾ ਜਿਹੜਾ ਹੈ ਉਹ ਵੱਡੀ ਪਾਵਰ ਦੇ ਤੌਰ ਤੇ ਤਾਂ ਇਹ 1990 ਦੇ ਵਿੱਚ ਉੱਭਰਿਆ, ਜਦੋਂ ਕਿ ਦੋਸਤੀ ਦੇ ਨਾਲ ਨਾਲ ਉਹਦਾ ਆਪਣਾ ਦਾਇਰਾਕਾਰ ਵੀ ਵਧਿਆ। ਲੇਕਿਨ ਜਿਹੜੀ ਪਹਿਲੀ ਸਿਚੁਏਸ਼ਨ ਦਲਾਈ ਲਾਮੇ ਦੀ ਸੀ ਜਦੋਂ CIA ਔਰ IB ਨੇ ਇਹਨੂੰ ਕੱਢਿਆ, ਤੇ ਦੂਜਾ ਉਦੋਂ ਜ਼ਾਹਰ ਹੈ ਚਾਈਨਾ ਇੱਕ ਪੂਰਾ ਹੌਸਟਾਈਲ ਮੁਲਕ ਸੀ। ਪਰ ਜਦੋਂ ਅਮਰੀਕਾ ਦੇ ਨਾਲ ਚੀਨ ਨੇ ਰਿਲੇਸ਼ਨ ਡਿਵੈਲਪ ਕੀਤੇ ਨਿਕਸਨ ਦੇ ਵੇਲੇ, ਉਦੋਂ ਪਹਿਲੀ ਟਰਮ ਹੀ ਇਹ ਸੀ ਕਿ ਵੀ ਤੁਸੀਂ ਤਿੱਬਤ ਦੇ ਉੱਤੇ ਚੀਨ ਦਾ ਪੂਰਾ ਕੰਟਰੋਲ ਮੰਨਦੇ ਹੋ, ਸੋਵਰਨਿਟੀ ਆਫ ਦਾ ਚਾਈਨਾ ਓਵਰ ਤਿੱਬਤ। ਇਵੇਂ ਹੀ ਜਦੋਂ ਇੰਡੀਆ ਦੇ ਨਾਲ ਵਾਜਪਾਈ ਦੇ ਵੇਲੇ, ਵਾਜਪਾਈ ਫੋਰਨ ਮਿਨਿਸਟਰ ਸੀ ਮੋਰਾਰਜੀ ਦੇਸਾਈ ਕੈਬਨਿਟ ਦਾ, ਉਦੋਂ ਟ੍ਰਿਪ ਹੋਇਆ ਔਰ ਇਹ LAC ਔਰ ਦੂਸਰੇ ਦੀ ਗੱਲਬਾਤ ਸ਼ੁਰੂ ਹੋਈ। ਭਾਰਤ ਨੇ ਵੀ ਇਨ ਰਾਈਟਿੰਗ ਐਗਰੀਮੈਂਟ ਕੀਤਾ ਹੋਇਆ ਕਿ ਜਿਹਦੇ 'ਚ ਇਹ ਹੈ ਕਿ ਤਿੱਬਤ ਨੂੰ ਚੀਨ ਦਾ ਹਿੱਸਾ ਮੰਨਿਆ ਹੋਇਆ ਭਾਰਤ ਨੇ। ਸੋ ਬਹੁਤ ਵਾਰ ਜਦੋਂ ਮੈਂ ਦੇਖਦਾ ਹਾਂ ਵੀ ਦਲਾਈ ਲਾਮੇ ਰਾਹੀਂ ਇਹ ਐਮਬੈਰਸਿੰਗ ਸਟੇਟਮੈਂਟਸ ਇੱਧਰਲੀਆਂ ਉੱਧਰਲੀਆਂ ਦਵਾਉਂਦੇ ਨੇ, ਤੇ ਫਿਰ ਇਹਨਾਂ ਨੂੰ ਇਹ ਆਪਣੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਵੀ ਅਸੀਂ ਤਾਂ ਤਿੱਬਤ ਨੂੰ ਚੀਨ ਦਾ ਹਿੱਸਾ ਮੰਨਿਆ। ਨੈਗੋਸ਼ੀਏਸ਼ਨ ਇਹਦੇ ਤੇ ਅਮਰੀਕਾ ਨੇ ਵੀ ਮੰਨਿਆ ਔਰ ਭਾਰਤ ਨੇ ਵੀ ਮੰਨਿਆ। ਹੁਣ ਇਸ ਸਾਰੇ ਦੇ ਚਲਦਿਆਂ ਦਲਾਈ ਲਾਮਾ ਬਹੁਤ ਚੁਸਤ ਆਦਮੀ ਹੈ, ਉਹ ਹਰ ਤਰ੍ਹਾਂ ਦੀਆਂ ਗੱਲਾਂ, ਔਰ ਇਹ ਦਲਾਈ ਲਾਮਾ ਦੀ ਇੰਸਟੀਟਿਊਸ਼ਨ ਆਲਮੋਸਟ 250-300 ਸਾਲ ਪਹਿਲਾਂ ਬੁੱਧਿਜ਼ਮ, ਇਹ ਮੇਨ ਬੁੱਧਿਜ਼ਮ ਨਹੀਂ ਹੈ ਜਿਹੜਾ ਬੁੱਧਿਜ਼ਮ, ਬੁੱਧ ਦਾ ਮੈਸੇਜ ਉਹ ਵੀ ਅੱਗੋਂ ਕਈ ਹਿੱਸਿਆਂ 'ਚ ਮਹਾਯਾਨ ਆ, ਲਘੂ ਯਾਨ ਆ, ਹੀਨਾਯਾਨ ਆ, ਔਰ ਜਾਪਾਨ ਦੇ ਵਿੱਚ ਸ਼ਿੰਟੋਇਜ਼ਮ ਦੇ ਤੌਰ ਦੇ ਉੱਤੇ ਹੈ, ਉਹ ਸ਼ਿੰਟੋ ਬੁੱਧਿਜ਼ਮ ਹੈ। ਦਲਾਈ ਲਾਮੇ ਵਾਲਾ ਇਹ ਆਪਣੇ ਕਿਸਮ ਦਾ ਜਿਹੜਾ ਰੀਇਨਕਾਰਨੇਸ਼ਨ ਦੇ ਸਿਧਾਂਤ ਨਾਲ ਜੋੜ ਦਿੱਤਾ ਕਿ ਜੀ ਜਦੋਂ ਦਲਾਈ ਲਾਮਾ ਮਰਨ ਲੱਗਦਾ ਉਸ ਤੋਂ ਪਹਿਲਾਂ ਉਹ ਇੰਡੀਕੇਸ਼ਨਸ ਦਿੰਦਾ ਵੀ ਮੈਂ ਦੁਬਾਰਾ ਕਿੱਥੇ ਜਨਮ ਲਵਾਂਗਾ, ਔਰ ਫਿਰ ਉਸ ਇਲਾਕੇ 'ਚ ਜਿੰਨੇ ਕੁ ਬੱਚੇ ਜੰਮੇ ਹੁੰਦੇ ਨੇ ਉਹਨਾਂ ਨੂੰ ਉਸ ਪੀਰੀਅਡ ਦੇ ਵਿੱਚ ਉਹ ਸਕਰੀਨਿੰਗ ਕਰਦੀ ਹੈ ਇਹਨਾਂ ਦੀ, ਜਿਹੜੀ ਵੀ ਕੋਈ ਭਿਕਸ਼ੂਆਂ ਦੀ ਟੋਲੀ ਹੁੰਦੀ ਹੈ, ਔਰ ਉਸ ਤੋਂ ਬਾਅਦ ਉਹਨੂੰ ਉਹ ਕਰਦੇ ਨੇ। ਹੁਣ ਹਾਲਾਂ ਅੱਜ ਤੋਂ 12-15 ਸਾਲ ਪਹਿਲਾਂ ਦਲਾਈ ਲਾਮੇ ਨੇ ਕਿਹਾ, ਹੁਣ ਉਹਨੇ 90 ਸਾਲ ਦਾ ਹੋ ਜਾਣਾ। ਅੱਜ ਕੱਲ੍ਹ 'ਚ ਭਾਰਤ 'ਚ ਉਹਨੂੰ ਬੜਾ ਸੈਲੀਬ੍ਰੇਟ ਕੀਤਾ ਜਾ, ਉਹਦਾ ਜਨਮ ਦਿਨ ਜਿਹੜਾ ਉੱਥੇ ਧਰਮਸ਼ਾਲਾ ਹੀ ਮਨਾਉਂਦੇ ਨੇ ਮੈਕਲੋਡਗੰਜ 'ਚ। ਉਹਦੇ 'ਚ ਸੈਂਟਰਲ ਮਿਨਿਸਟਰ ਜਾਏਗਾ ਮਿਸਟਰ ਰਿਜੀਜੂ, ਜਿਹੜਾ ਅਰੁਣਾਚਲ ਪ੍ਰਦੇਸ਼ ਨਾਲ ਜਿਹਦਾ ਸੰਬੰਧ ਹੈ, ਜਿਹੜਾ ਬੁੱਧਿਸਟ ਹੈ, ਪਰ ਇਹ ਦਲਾਈ ਲਾਮੇ ਵਾਲਾ ਬੁੱਧਿਜ਼ਮ ਨਹੀਂ ਹੈ ਉਹਦਾ। ਇਸੇ ਤਰ੍ਹਾਂ 2 ਸਟੇਟਾਂ ਦੇ ਚੀਫ ਮਿਨਿਸਟਰ ਜਾਣਗੇ, ਸਿੱਕਮ ਦਾ ਚੀਫ ਮਿਨਿਸਟਰ ਵੀ ਔਰ ਹਿਮਾਚਲ ਦਾ ਚੀਫ ਮਿਨਿਸਟਰ। ਪਰ ਜਿਹੜੀ ਗੱਲ ਆਫ ਕੰਸਰਨ ਚਾਈਨਾ ਲਈ ਹੈ ਵੀ ਉਹਦੇ 'ਚ ਉਹਨਾਂ ਨੇ ਦਲਾਈ ਲਾਮਾ ਜਿਹੜਾ ਪਹਿਲਾਂ ਇੰਡੀਕੇਸ਼ਨ ਇਹ ਵੀ ਦੇ ਰਿਹਾ ਸੀ ਕਿ ਇੰਸਟੀਟਿਊਸ਼ਨ ਮੇਰੇ ਨਾਲ ਹੀ ਖਤਮ ਹੋ ਜਾਏਗੀ, ਅੱਗੋਂ ਜਨਮ ਨਹੀਂ ਲਏਗਾ। ਹੁਣ ਇਹ ਲੱਗਦਾ ਵੀ ਇਹਨਾਂ ਨੂੰ ਲੱਗਦਾ ਵੀ ਅਜੇ ਹੁਣ ਚਾਈਨਾ ਕਿਉਂਕਿ ਐਜ਼ ਏ ਐਨਮੀ ਉਭਾਰਿਆ ਜਾ ਰਿਹਾ, ਤੇ ਦਲਾਈ ਲਾਮੇ ਦੇ ਅਹੁਦਿਆਂ ਨੂੰ ਕਾਇਮ ਰੱਖਣਾ ਉਹਨਾਂ ਦੇ ਹਿੱਤ ਦੇ ਵਿੱਚ ਹੈ। ਹਾਲਾਂ 2007 ਦੇ ਵਿੱਚ ਖੁਦ ਦਲਾਈ ਲਾਮੇ ਨੇ ਕਿਹਾ ਸੀ ਜੀ ਕਿ ਮੈਂ ਹੁਣ ਸਪਿਰਿਚੁਅਲ ਲੀਡਰਸ਼ਿਪ ਔਰ ਪੋਲੀਟੀਕਲ ਲੀਡਰਸ਼ਿਪ ਅੱਡ ਕਰ ਰਿਹਾ, ਜਿਹੜੀ ਉਹਨੇ ਗਵਰਨਮੈਂਟ ਇਨ ਐਗਜ਼ਾਈਲ ਬਣਾਈ ਹੋਈ ਹੈ ਦੂਜੇ। ਲੇਕਿਨ ਇਸ ਪੀਰੀਅਡ 'ਚ ਹੁਣ ਦਲਾਈ ਲਾਮੇ ਨੇ ਜਿਹੜਾ ਆਪਣੇ 90ਵੇਂ ਜਨਮ ਦਿਨ ਤੋਂ ਠੀਕ ਪਹਿਲਾਂ ਮੈਸੇਜ ਤਿੱਬਤੀ ਜ਼ਬਾਨ 'ਚ, ਅੰਗਰੇਜ਼ੀ ਦੂਜੇ ਤੀਜੇ 'ਚ ਵੀ ਦਿੱਤਾ ਹੈ, ਉਹਦੇ 'ਚ ਉਹਨੇ ਕਿਹਾ ਕਿ ਜੀ ਇਹ ਰੀਇਨਕਾਰਨੇਸ਼ਨ ਦਾ ਫੈਸਲਾ ਹੋਏਗਾ ਹੀ, ਔਰ ਇਹ ਮੈਂ ਜਦੋਂ ਜੋ ਵੀ ਇਸ ਬਾਰੇ ਕਹਿਣਾ ਉਹ ਮੈਂ ਕਹਾਂਗਾ। ਔਰ ਉਸ ਤੋਂ ਬਾਅਦ ਜਿਹੜੀ ਦਲਾਈ ਲਾਮੇ ਦੀ ਇੰਸਟੀਟਿਊਸ਼ਨ ਬੜੀ ਇੰਪੋਰਟੈਂਟ ਇੰਸਟੀਟਿਊਸ਼ਨ ਹੈ, ਔਰ ਉਸ ਤੋਂ ਬਾਅਦ ਜਿਹੜੀ ਧਾਰਮਿਕ ਗਰੁੱਪ ਨੇ ਉਹ ਡਿਸਾਈਡ ਕਰਨ ਵੀ ਕੀ ਹੋਣਾ। ਔਰ ਈਵਨ ਕਿਰਨ ਰਿਜੀਜੂ ਨੇ ਵੀ ਇਹ ਕਿਹਾ ਕਿ ਜੀ ਇਹ ਅਸੀਂ ਦਲਾਈ ਲਾਮੇ ਦੀ ਨੂੰ ਹੀ ਹੱਕ ਹੈ ਕਿ ਮੋਸਟ ਇੰਪੋਰਟੈਂਟ ਔਰ ਡੈਫੀਨਿਟ ਇੰਸਟੀਟਿਊਸ਼ਨ ਹੈ ਬੁੱਧਿਜ਼ਮ ਦੀ, ਉਹਨੇ ਹੀ ਡਿਸਾਈਡ ਕਰਨਾ। ਪਰ ਚਾਈਨਾ ਦਾ ਐਂਬੈਸਡਰ ਜਿਹੜਾ ਦਿੱਲੀ ਬੇਸਡ ਹੈ ਉਹਨੇ ਵੀ ਇਤਰਾਜ਼ ਕੀਤਾ ਹੈ, ਚਾਈਨੀਜ਼ ਗਵਰਨਮੈਂਟ ਨੇ ਵੀ ਕੀਤਾ ਹੈ। ਉਹਨਾਂ ਨੇ ਕਿਹਾ ਕਿ ਭਾਈ ਅਸੀਂ ਜਿਹੜਾ
ਉਹ ਚਾਈਨਾ ਦੇ ਵਿੱਚ ਜਿਹੜਾ ਆਲਰੇਡੀ ਇਸ ਦੇ ਉੱਤੇ ਲਾਅ ਮੌਜੂਦ ਹੈ ਸਾਡਾ ਵੀ ਇਹ ਕਿਵੇਂ ਇਸ ਸਾਰੇ ਨੂੰ ਰੀਇਨਕਾਰਨੇਸ਼ਨ ਦੇ ਇਸ਼ੂ ਨੂੰ ਕਿਵੇਂ ਸੈਟਲ ਕਰਨਾ ਹੈ। ਔਰ ਇਹ ਜਿਹੜਾ ਇਕੱਲਾ ਦਲਾਈ ਲਾਮਾ ਆਪਣੇ ਆਪ 'ਚ ਡਿਸੀਜਨ ਲੈਣ ਦਾ ਫੈਸਲਾ ਨਹੀਂ ਰੱਖਦਾ, ਕਿਉਂਕਿ ਚਾਈਨਾ ਦੇ ਆਪਣੇ ਲਾਅ ਵੀ ਨੇ ਔਰ ਉਹਦੇ 'ਚ ਜਿਹੜੀ ਸਾਡੀ ਟ੍ਰੈਡੀਸ਼ਨ ਚਾਈਨੀਜ਼ ਐਮਪਾਇਰ ਪੀਰੀਅਡ ਤੋਂ ਹੈ ਕਿ ਗੋਲਡਨ ਸੁਨਹਿਰੀ ਕਲਸ਼ ਦੇ ਵਿੱਚ ਅੱਡ ਨਾਂ ਪਾ ਦਿੱਤੇ ਜਾਂਦੇ ਨੇ, ਉੱਥੋਂ ਕੱਢਿਆ ਜਾਂਦਾ ਕਿ ਨੈਕਸਟ ਦਲਾਈ ਲਾਮਾ, ਅਸੀਂ ਉਹਨੂੰ ਫੋਲੋ ਕਰਾਂਗੇ। ਸੋ ਮੈਨੂੰ ਇਹ ਲੱਗਦਾ ਵੀ ਇੱਕ ਪਾਸੇ ਚਾਈਨਾ ਦੇ ਨਾਲ ਹੁਣ ਭਾਰਤ ਦੀ ਸਭ ਤੋਂ ਜ਼ਿਆਦਾ ਜਿਹੜੀ ਟ੍ਰੇਡ ਹੈ ਉਹ ਚਾਈਨਾ ਦੇ ਨਾਲ ਹੈ ਔਰ ਉਹ ਵਨ ਸਾਈਡਡ ਹੈ, ਚੀਨ ਦੇ ਪ੍ਰੋਡਕਟ ਵਿਕਦੇ ਨੇ। ਪਰ ਦੂਸਰੇ ਪਾਸੇ ਉਹ ਚਾਈਨਾ ਨੂੰ ਟਰਬਲ ਦੇਣ ਦੇ ਲਈ ਜਿਹੜਾ ਇਸ ਕਿਸਮ ਦਾ ਦਲਾਈ ਲਾਮੇ ਇੱਕ ਪਾਸੇ ਮੰਨ ਵੀ ਲਿਆ ਹੋਇਆ ਵੀ ਤਿੱਬਤ ਹਿੱਸਾ ਹੈ ਚੀਨ ਦਾ, ਅਮਰੀਕਾ ਨੇ ਵੀ ਮੰਨਿਆ ਹੋਇਆ। ਸੋ ਅਸੀਂ ਇਹ ਸਮਝਦੇ ਹਾਂ ਵੀ ਜੇ ਭਾਰਤ, ਜੇ ਸਿੱਖ ਅਮਰੀਕਾ, ਕੈਨੇਡਾ, UK, ਆਸਟ੍ਰੇਲੀਆ, ਨਿਊਜ਼ੀਲੈਂਡ ਖਾਲਿਸਤਾਨ ਦੀ ਗੱਲ ਕਰਦੇ ਨੇ ਤੇ ਇੰਡੀਆ ਜਿਹੜਾ ਉਹ ਰੌਲਾ ਪਾਉਂਦਾ ਉਹਨਾਂ ਦੇ ਹੈਡ ਆਫ ਸਟੇਟਸ ਦੇ ਕੋਲ ਕਿ ਜੀ ਇਹ ਸਾਡੀ ਯੂਨਿਟੀ ਇੰਟੈਗਰਿਟੀ ਨੂੰ ਦੂਜਿਆਂ ਨੂੰ ਖਤਰਾ ਹੈ। ਕਦੇ ਭਾਰਤ ਨੇ ਸੋਚਿਆ ਵੀ ਉਹਨੇ ਗਵਰਨਮੈਂਟ ਇਨ ਐਗਜ਼ਾਈਲ ਬਣਾ ਕੇ ਉਹ ਦਲਾਈ ਲਾਮਾ ਉੱਥੇ ਬਿਠਾਇਆ ਹੋਇਆ ਹੈ ਜਿਸ ਤੋਂ ਚੀਨ ਦੇ ਖਿਲਾਫ ਪ੍ਰੋਪੇਗੈਂਡਾ ਕਰਵਾਉਂਦੇ ਨੇ, ਜਿਸ ਬਾਰੇ ਉਹਨਾਂ ਨੇ ਖੁਦ ਮੰਨਿਆ ਹੋਇਆ ਕਿ ਤਿੱਬਤ ਜਿਹੜਾ ਹੈ ਉਹ ਹਿੱਸਾ ਹੈ ਚਾਈਨਾ ਦਾ। ਸੋ ਕੁੱਲ ਮਿਲਾ ਕੇ ਜੇ ਤੁਸੀਂ ਇਹਨਾਂ ਦੀ ਫੋਰਨ ਪਾਲਿਸੀ ਦੀ ਵੀ ਅਸੀਂ ਗੱਲ ਕਰਕੇ ਹਟੇ ਹਾਂ ਕਿ ਓਵਰਆਲ ਜਿਹੜਾ ਹੈ ਇਹ ਬਿਲਕੁਲ ਫਰਾਡ ਲਾਈਨ ਹੀ ਇਹ ਲੋਕ ਟੋ ਕਰਦੇ ਨੇ ਔਰ ਇਹੀ ਕਾਰਨ ਹੈ ਕਿ ਵੀ ਜਦੋਂ ਸਲਾਮ ਜਵਾਬ ਦੋਵੇਂ ਕਰੇ ਮੁੱਢੋਂ ਕੁੱਥਾ ਜਾਏ ਫਿਰ ਇਹ ਸਿਚੁਏਸ਼ਨ ਵਾਲੀ ਇਹ ਮੁਲਕ ਵੱਧ ਰਿਹਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣ ਬ੍ਰੇਕ ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਮਰਨ ਮੁਨਸਾ ਸੂਰਿਆ ਹੱਕ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਸ਼ਹਾਦਤ ਅਤੇ ਜੂਨ 1984 ਘੱਲੂਘਾਰੇ ਨੂੰ ਸਮਰਪਿਤ ਗੁਰਮਤਿ ਸਮਾਗਮ ਗੁਰਦੁਆਰਾ ਦਸ਼ਮੇਸ਼ ਦਰਬਾਰ ਸਾਹਿਬ ਟੁਲੈਰੀ ਕੈਲੀਫੋਰਨੀਆ ਵਿਖੇ 4, 5 ਅਤੇ 6 ਜੁਲਾਈ ਨੂੰ ਕਰਵਾਏ ਜਾ ਰਹੇ ਹਨ। ਸ਼ੁੱਕਰਵਾਰ ਅਤੇ ਸ਼ਨੀਚਰਵਾਰ ਨੂੰ ਰਾਤ ਦੇ ਦੀਵਾਨ ਸਜਾਏ ਜਾਣਗੇ, ਜਿਨ੍ਹਾਂ ਵਿੱਚ ਕਵੀਸ਼ਰੀ ਜਥਾ ਭਾਈ ਮਹਿਲ ਸਿੰਘ ਜੀ ਚੰਡੀਗੜ੍ਹ ਅਤੇ ਭਾਈ ਗੁਰਲਾਲ ਸਿੰਘ ਦਮਦਮੀ ਟਕਸਾਲ ਵਾਲੇ ਹਾਜ਼ਰੀ ਭਰਨਗੇ। ਉਪਰੰਤ ਪੰਥਕ ਆਗੂ ਸਹਿਬਾਨ ਅਤੇ ਬੁਲਾਰੇ ਸੰਗਤਾਂ ਨੂੰ ਸੰਬੋਧਨ ਕਰਨਗੇ। ਸਮੂਹ ਸਿੱਖ ਸੰਗਤਾਂ ਅਤੇ ਪਾਰਟੀ ਆਗੂਆਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ। ਮਰਨ ਮੁਨਸਾ ਸੂਰਿਆ ਹੱਕ ਹੈ। ਮਰਨ ਮੁਨਸਾ ਸੂਰਿਆ ਹੱਕ ਹੈ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਦੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਆਸਟ੍ਰੇਲੀਆ ਦੇ ਅਲਟੋਨ ਵਾਰਡ ਦੇ ਕਾਉਂਸਲਰ ਜਗਦੀਪ ਸਿੰਘ ਹੋਰਾਂ ਨੇ ਇੱਕ ਬਿਆਨ ਜਾਰੀ ਕਰਕੇ ਮੰਗ ਕੀਤੀ ਹੈ ਕਿ ਭਾਈ ਅਵਤਾਰ ਸਿੰਘ ਖੰਡਾ ਦੀ ਸ਼ੱਕੀ ਹਾਲਤਾਂ ਵਿੱਚ ਹੋਈ ਮੌਤ ਸੰਬੰਧੀ ਮੁੜ ਜਾਂਚ ਕਰਵਾਈ ਜਾਏ। ਉਹਨਾਂ ਨੇ ਆਸਟ੍ਰੇਲੀਅਨ ਸਰਕਾਰ ਨੂੰ ਕਿਹਾ ਹੈ ਕਿ ਉਹ ਇਹ ਮਾਮਲਾ UK ਦੀ ਸਰਕਾਰ ਨਾਲ ਚੱਕਣ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੱਲ੍ਹ ਸਾਡਾ ਲੀਡ ਸੈਗਮੈਂਟ ਜਿਹੜਾ ਹੈ ਦਾ ਗਾਰਡੀਅਨ ਦੇ ਵਿੱਚ ਉਹਨਾਂ ਦੇ ਮੇਨ ਐਡੀਟੋਰੀਅਲ ਪੇਜ ਦੇ ਉੱਤੇ ਛਪੇ ਆਰਟੀਕਲ 'ਤੇ ਬੇਸ ਸੀ, ਜਿਹਦੇ 'ਚ ਕਿ ਉਹਨਾਂ ਨੇ ਅਵਤਾਰ ਸਿੰਘ ਖੰਡਾ ਦੇ ਵਕੀਲ ਨੇ, ਉਹਨਾਂ ਦੇ ਪ੍ਰੋਮੀਨੈਂਟ ਪੈਥੋਲੋਜਿਸਟ, ਔਰ ਅੱਜ ਹੀ ਆਸਟ੍ਰੇਲੀਆ ਤੋਂ ਸਾਡੇ ਵੀਰ ਦੱਸ ਰਹੇ ਸੀ ਕਿ ਜਿਹੜਾ ਪੈਥੋਲੋਜਿਸਟ ਹੈ ਉਹਨੇ ਬੜੇ 3 ਵੱਡੇ ਕੇਸ ਕਰੈਕ ਕੀਤੇ ਹੋਏ ਨੇ, ਜਿਹੜਾ ਆਪਣੇ ਫੀਲਡ ਦਾ ਮਾਹਰ ਹੈ, ਜਿਹਦੇ 'ਚ ਉਹਨੇ
ਇਸ ਅਵਤਾਰ ਸਿੰਘ ਖੰਡਾ ਦੇ ਮੁੱਦੇ ਤੇ ਵੀ ਕਿਹਾ ਕਿ ਵੀ ਜਿਵੇਂ 4 ਦਿਨ ਹਸਪੀਟਲਾਈਜੇਸ਼ਨ ਤੋਂ ਬਾਅਦ ਬਲੱਡ ਕੈਂਸਰ ਨਾਲ ਮੌਤ ਦੀ ਗੱਲ ਔਰ ਉਸ ਦੀ ਬੇਸ਼ੱਕ ਸਿੰਪਲ ਜਿਹੇ ਟੈਸਟ ਕਰਵਾਏ ਗਏ, ਪਰ ਜਿਹੜੇ ਡੀਟੇਲ ਇਹਦੇ ਲਈ ਹੁੰਦੇ ਨੇ ਸਪੈਸੀਫਿਕ ਨਰਵ ਏਜੈਂਟ ਔਰ ਦੂਸਰਾ ਕੋਈ ਉਹ ਨਹੀਂ ਕੀਤੇ ਗਏ। ਸੋ ਜ਼ਾਹਰ ਹੈ ਵੀ ਹੁਣ ਜੇ ਤਾਂ ਕੋਈ ਇਨਕੁਆਇਰੀ ਦੀ ਲਾਈਨ ਜਿਹੜੀ ਡਿਮਾਂਡ ਖੜੀ ਕੀਤੀ ਗਈ ਹੈ ਜਿਹੜੀ ਕਿ ਜੈਨੂਅਨ ਹੈ, ਔਰ ਉਹਦੇ 'ਚ ਜੇ ਤਾਂ ਉਹਨਾਂ ਦੇ ਜਿਹੜਾ ਕੋਈ ਬਲੱਡ ਸੈਂਪਲ ਕੋਈ ਹੋਰ ਚੀਜ਼ਾਂ ਕੁਝ ਪ੍ਰੀਜ਼ਰਵ ਟੌਕਸੀਕੋਲੋਜੀ ਲੈਬ 'ਚ ਨੇ, ਕਿਉਂਕਿ ਆਲਰੇਡੀ 2 ਸਾਲ ਦਾ ਪੀਰੀਅਡ ਤਾਂ ਹੋ ਗਿਆ। 15 ਜੂਨ 2023 ਨੂੰ ਉਹਨਾਂ ਦੀ ਸ਼ਹਾਦਤ ਹੁੰਦੀ ਹੈ। ਸੋ ਕਈ ਵਾਰ ਇਹ ਜਿਹੜੇ ਬਹੁਤ ਕੈਮੀਕਲਸ ਔਰ ਦੂਸਰੇ ਜਿਹੜੇ ਪ੍ਰੀਜ਼ਰਵੇਸ਼ਨ ਵਾਲੇ ਵੀ ਨੇ, ਬਹੁਤਾ ਲੰਬਾ ਵਕਤ ਨਹੀਂ ਜਿਹੜਾ ਉਹਨਾਂ ਵਿਚਲਾ ਪੋਟੈਂਸ਼ੀਅਲ ਨਹੀਂ ਰਹਿੰਦਾ। ਲੈਟ ਵੀ ਹੋਪ ਫॉर द ਬੈਸਟ। ਲੇਕਿਨ ਮੈਨੂੰ ਚੰਗਾ ਲੱਗਾ ਬਹੁਤ ਵਾਰ ਜਦੋਂ ਅਸੀਂ ਦੇਖਦੇ ਆ ਜਾਂ ਇਹ ਕਹਿੰਦੇ ਆ ਕਿ ਭਾਈ ਸਾਡੇ ਆਪਣੇ ਬੰਦੇ ਓਪੀਨੀਅਨ ਮੇਕਰ, ਡਿਸੀਜਨ ਮੇਕਰ, ਲਾਅ ਮੇਕਰ ਹੋਣੇ ਚਾਹੀਦੇ ਨੇ, ਸਿਸਟਮ 'ਚ ਹੋਣੇ ਚਾਹੀਦੇ ਨੇ। ਬੇਸ਼ੱਕ ਆਪਣਿਆਂ ਨਾਲ ਕਈ ਵਾਰ ਜਿੰਨੀਆਂ ਤਵੱਕੋ ਹੁੰਦੀਆਂ ਨੇ ਉਹ ਪੂਰੀਆਂ ਨਹੀਂ ਵੀ ਹੁੰਦੀਆਂ। ਜਿਵੇਂ ਮੈਂ ਟੋਰਾਂਟੋ ਸੀ ਪਿਛਲੇ ਵੀਕ, ਤੇ ਬਹੁਤ ਸਾਰਿਆਂ ਨੇ ਕਿਹਾ ਕਿ ਜੀ ਭਾਵੇਂ 20 ਸਾਡੇ MP ਨੇ, ਪਰ ਜਦੋਂ ਹੁਣ ਇਹ G7 ਦੇ ਮੁੱਦੇ ਤੇ ਮੋਦੀ ਆਇਆ ਵੀ ਕਿੰਨਿਆਂ ਨੇ ਬਿਆਨ ਦਿੱਤੇ ਨੇ। ਸਿਰਫ 2 ਜਿਹੜੇ ਨੇ ਸੁਖ ਧਾਲੀਵਾਲ ਔਰ ਮਿਸਟਰ ਸਰਾਏ ਜਿਨ੍ਹਾਂ ਨੂੰ ਕਹਿੰਦੇ ਨੇ ਡਿਪਟੀ ਮਿਨਿਸਟਰ ਵੀ ਉਹਨਾਂ ਨੇ ਹੀ ਲਿਖਿਆ, ਜਾਂ ਬਲਤੇਜ ਸਿੰਘ ਢਿੱਲੋਂ ਜਿਨ੍ਹਾਂ ਨੂੰ ਜਾਂਦੇ ਜਾਂਦੇ ਜਸਟਿਨ ਟਰੂਡੋ ਨੇ ਸੈਨੇਟਰ ਨੋਮੀਨੇਟ ਕੀਤਾ, ਵੀ ਬਾਕੀਆਂ ਨੇ। ਮੈਂ ਕਿਹਾ ਜੀ ਕਈ ਵਾਰ ਇਹ ਹੁੰਦਾ ਵੀ ਆਪਣਾ ਜਿਹੜਾ ਇੱਕ ਵੱਡਾ ਤਬਕਾ ਹੈ ਇਹ ਕੰਪਲੈਕਸ ਦਾ ਸ਼ਿਕਾਰ ਹੁੰਦੇ ਨੇ, ਇਨਫੀਰੀਅਰਿਟੀ ਕੰਪਲੈਕਸ, ਅਹਿਸਾਸੇ ਕਮਤਰੀ ਜਿਹਨੂੰ ਕਹਿੰਦੇ ਨੇ। ਮੈਂ ਕਿਹਾ ਜਿਵੇਂ ਜੇ ਤੁਸੀਂ ਭਾਰਤ ਦਾ ਰਿਕਾਰਡ ਦੇਖਣਾ ਹੋਏ ਵੀ ਸਵਰਨ ਸਿੰਘ ਤੋਂ ਲੈ ਕੇ ਤੇ ਹੁਣ ਤੱਕ ਕਿੰਨੇ ਮਿਨਿਸਟਰ ਸੈਂਟਰ ਦੇ ਵਿੱਚ ਰਹੇ, ਇਹ ਕਦੇ ਵੀ ਪੰਜਾਬ ਲਈ ਇਹਨਾਂ ਨੇ ਸਿੱਖਾਂ ਲਈ ਤਾਂ ਕੀ ਕਰਨਾ ਸੀ, ਪੰਜਾਬ ਲਈ ਵੀ ਕੋਈ ਪ੍ਰੋਜੈਕਟ ਨਹੀਂ ਲੈ ਕੇ। ਉਹਨਾਂ ਨੂੰ ਇਹ ਕੰਪਲੈਕਸ ਹੀ ਰਹਿੰਦਾ ਹੈ ਕਿ ਜੀ ਜੇ ਉਹਨਾਂ ਨੇ ਕੋਈ ਮੰਗ ਕੀਤੀ ਉਹਨਾਂ ਨੂੰ ਫਿਰਕੂ ਨਾ ਕਹਿ ਦੇਣ, ਕਮਿਊਨਲ ਨਾ ਕਹਿ ਦੇਣ। ਇਸ ਦੇ ਉਲਟ ਤੁਸੀਂ YV ਚੌਹਾਨ ਸੀ, ਉਹ ਮਹਾਰਾਸ਼ਟਰ 'ਚ ਕਿੰਨੇ ਪ੍ਰੋਜੈਕਟ ਲੈ ਕੇ ਗਿਆ। ਚੌਧਰੀ ਬੰਸੀ ਲਾਲ ਸੀ, ਸਿੱਖਾਂ ਨੂੰ ਨਫ਼ਰਤ ਕਰਦਾ, ਵਿਸਰਲ ਹੇਟਡ ਸੀ ਉਹਦੇ ਦਿਮਾਗ 'ਚ। ਹਰਿਆਣੇ ਨੂੰ ਉਹਨੇ ਕਿਵੇਂ ਬਿਲਡ ਕੀਤਾ, ਸੋ ਡੂ ਵਿਦ ਦਾ ਅਦਰ ਸਟੇਟਸ। ਤੇ ਮੈਂ ਕਿਹਾ ਵੀ ਇਹ ਜਿਹੜੀ ਸਾਡੀ ਇਹ ਪਹਿਲੀ ਜਨਰੇਸ਼ਨ ਵਾਲੇ ਆਏ ਨੇ, ਇਹਨਾਂ 'ਚੋਂ ਬਹੁਤ ਵੱਡਾ ਤਬਕਾ ਜਿਹੜਾ ਅਜੇ ਗੋਰਿਆਂ ਦੇ ਸਾਹਮਣੇ ਜਿਹੜਾ ਇਨਫੀਰੀਅਰਿਟੀ ਕੰਪਲੈਕਸ ਵੀ ਰੱਖਦੇ ਨੇ। ਔਰ ਇੰਡੀਆ ਨੇ ਵੀ ਆਊਟਰੀਚ ਕੀਤੀ ਹੋਈ ਹੈ ਵੀ ਬਹੁਤ ਸਾਰਿਆਂ ਨੂੰ ਜਿਹੜਾ ਕਈਆਂ ਨੇ ਪਿਛਲਿਆਂ ਨਾਲ ਵੀ ਤਾਲੁਕ ਰੱਖਣੇ ਨੇ, ਖੁੱਲ੍ਹ ਕੇ ਨਾ ਵੀ ਪ੍ਰੋ ਇੰਡੀਆ ਹੋਣਗੇ, ਚੁੱਪ ਕਰ ਜਾਣਗੇ, ਸਿਗਨਲ ਉੱਧਰ ਦੇ ਰਹੇ ਹੋਣਗੇ ਕਿ ਕੀ ਹੈ। ਸੋ ਮੈਂ ਸਮਝਦਾ ਵੀ ਹੁਣ ਇਸ ਕਿਸਮ ਦੀ ਕਲਾਸ ਨੂੰ ਵੀ ਪਛਾਣਨਾ ਚਾਹੀਦਾ। ਹੁਣ ਸਾਡੇ ਕੋਲ ਨੈਕਸਟ ਜਨਰੇਸ਼ਨ ਆਪਣੇ ਬੱਚੇ ਬੱਚੀਆਂ ਨੇ ਜਿਨ੍ਹਾਂ 'ਚ ਕੋਈ ਕੰਪਲੈਕਸ ਨਹੀਂ ਹੈ, ਨਾ ਲੈਂਗੁਏਜ ਦਾ ਹੈ, ਨਾ ਉਹਨਾਂ ਨੂੰ ਇਹ ਲੱਗਦਾ ਵੀ ਉਹ ਕਿਸੇ ਕੋਲੋਂ ਘੱਟ ਕੈਨੇਡੀਅਨ ਜਾਂ ਆਸਟ੍ਰੇਲੀਅਨ ਜਾਂ ਬ੍ਰਿਟਿਸ਼ਰ ਜਾਂ ਅਮਰੀਕਨ ਜਾਂ ਨਿਊਜ਼ੀਲੈਂਡਰ ਨੇ। ਉਹਨਾਂ ਨੂੰ ਸਪੋਰਟ ਕਰਨ ਦੀ, ਔਰ ਜੇ ਈਵਨ ਆਪਣੇ ਤੁਹਾਨੂੰ ਕਮਜ਼ੋਰ ਲੱਗਦੇ ਨੇ, ਜਿਵੇਂ ਡਿਸਕਸ ਹੋ ਰਿਹਾ ਸੀ ਗੁਰੂ ਨਾਨਕ ਮਿਸ਼ਨ ਗੁਰਦੁਆਰਾ ਸਾਹਿਬ 'ਚ ਬੈਠੇ, ਉਹਨਾਂ ਨੇ ਕਿਹਾ ਜੀ ਜੇ ਫਿਰ ਕੋਈ ਗੋਰਾ ਜਾਂ ਕਾਲਾ ਜਾਂ ਪੀਲਾ ਤੁਹਾਡੇ ਗੱਲ ਲਈ ਹੁਣ ਤਿਆਰ ਹੁੰਦਾ ਤਾਂ ਫਿਰ ਇਹਨਾਂ ਨੂੰ ਛੱਡੋ, ਜਿਹੜੇ ਆਪਣੇ ਸ਼ਕਲ ਬਣਾ ਕੇ ਵੀ ਜਿਹੜਾ ਤੁਹਾਡੇ ਲਈ ਗੱਲ ਨਹੀਂ ਕਰਨੀ ਉਹਨਾਂ ਨੂੰ। ਔਰ ਉਹ ਬਹੁਤ ਵਾਰੀ ਜ਼ਿਆਦਾ ਬੋਲਡ ਸਟੈਂਡ ਲੈਂਦੇ ਨੇ ਕਿਉਂਕਿ ਉਹਨਾਂ ਨੂੰ ਕੋਈ ਇਹ ਨਹੀਂ ਹੁੰਦਾ ਵੀ ਉਹ ਇੰਡੀਆ ਦਾ ਦਬਾਅ ਉਹਨਾਂ ਨੇ ਕਬੂਲਣਾ। ਲੇਕਿਨ ਮੈਂ ਜਿਹੜੀ ਗੱਲ ਦੀ ਤਾਰੀਫ ਕੀਤੀ ਹੈ ਕਿ ਭਾਈ ਸਿਟੀ ਆਫ ਸਵਾਨ ਵੈਸਟਰਨ ਆਸਟ੍ਰੇਲੀਆ 'ਚ ਜਿਹੜੇ ਸਾਡੇ ਵੀਰ ਸਰ ਜਗਦੀਪ ਸਿੰਘ ਜਿਹੜੇ TV 84 ਦੇ ਰੈਗੂਲਰ ਵਿਊਅਰ ਵੀ ਨੇ, ਲਿਖਦੇ ਵੀ ਰਹਿੰਦੇ ਨੇ, ਔਰ ਉਹ ਹਰ ਜੂਨ 84 ਘੱਲੂਘਾਰੇ ਮੌਕੇ ਵੀ ਉਹਨਾਂ ਦੀ ਸਟੇਟਮੈਂਟ ਸੀ। ਉਸ ਤੋਂ ਪਹਿਲਾਂ ਫਾਰਮਰ ਮੂਵਮੈਂਟ ਵੇਲੇ ਵੀ ਸੀ, ਇਲੈਕਟਡ ਕਾਉਂਸਲਰ ਨੇ, ਔਰ ਉਹਨਾਂ ਨੇ ਇਸ ਇਸ਼ੂ ਦੇ ਉੱਤੇ ਜਿਹੜਾ ਅਵਤਾਰ ਸਿੰਘ ਖੰਡੇ ਦਾ ਸ਼ੱਕੀ ਹਾਲਾਤ ਦੇ ਵਿੱਚ ਉਹਨਾਂ ਦੀ ਮੌਤ ਬਾਰੇ ਜਿਹੜਾ ਖਾਸ ਤੌਰ ਤੇ ਪੈਥੋਲੋਜਿਸਟ ਵੱਲੋਂ ਦਿੱਤੇ ਗਏ ਨੁਕਤੇ ਨੇ, ਹੋਰ ਵੀ ਇਨਕੁਆਇਰੀ ਦੀ ਮੰਗ ਨੂੰ ਬਲ ਦਿੱਤਾ ਹੈ। ਇਸ ਦੇ ਉੱਤੇ ਉਹਨਾਂ ਨੇ 3 ਜੁਲਾਈ ਨੂੰ ਹੀ ਜਿਹੜਾ ਉਹ ਲਿਖਿਆ, ਔਰ ਉਹਨਾਂ ਨੇ ਜਸਟਿਸ ਡਿਮਾਂਡਸ ਕਲੈਰਿਟੀ, ਰੀਨਿਊਡ ਕਾਲ ਫਾਰ ਅਕਾਊਂਟੇਬਿਲਿਟੀ ਇਨ ਦਾ ਡੈਥ ਆਫ ਅਵਤਾਰ ਸਿੰਘ ਖੰਡਾ, ਕਿ ਬਈ ਇਹ ਹੁਣ ਇਸ ਦੇ ਉੱਤੇ ਜਿਹੜੀ ਹੈ ਕਾਲ ਹੈ ਉਸ ਦੇ ਉੱਤੇ ਕੰਮ ਹੋਣਾ ਚਾਹੀਦਾ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਮੈਂ ਇੱਕ ਸਿੱਖ ਹੋਣ ਦੇ ਨਾਤੇ ਜਿਹੜਾ ਇਲੈਕਟਡ ਰਿਪਰੈਜ਼ੈਂਟੇਟਿਵ ਹਾਂ ਆਸਟ੍ਰੇਲੀਆ 'ਚ, ਹਿਊਮਨ ਰਾਈਟਸ ਦਾ ਮੈਂ ਸਟਾਂਚ ਐਡਵੋਕੇਟ ਹੈ। ਮੈਂ ਇਸ ਦੇ ਉੱਤੇ ਆਪਣੇ ਫਿਕਰ ਔਰ ਖਦਸ਼ੇ ਦਾ ਇਜ਼ਹਾਰ ਕਰਦਾ ਕਿ ਜਿਹੜੀਆਂ ਫੋਰੈਂਸਿਕ ਫਾਈਂਡਿੰਗਸ ਆਈਆਂ ਨੇ, ਜਿਨ੍ਹਾਂ ਨੇ 2023 ਦੇ ਵਿੱਚ ਜਿਹੜੀ ਅਵਤਾਰ ਸਿੰਘ ਖੰਡਾ ਦੀ UK 'ਚ ਡੈਥ ਹੋਈ, ਉਸ ਦੇ ਉੱਤੇ ਸਵਾਲੀਆ ਨਿਸ਼ਾਨ ਲਾਇਆ, ਉਸ ਨੂੰ
ਸ਼ੱਕੀ ਬਣਾਇਆ। ਉਹਨਾਂ ਨੇ ਫਿਰ ਇਹ ਕੋਟ ਕੀਤਾ ਕਿ UK ਫੋਰੈਂਸਿਕ ਪੈਥੋਲੋਜਿਸਟ ਡਾਕਟਰ ਐਸ਼ਲੇ ਫੈਗਨ ਅਰਲ ਉਹਨਾਂ ਨੇ ਕਨਫਰਮ ਕੀਤਾ ਹੈ ਕਿ ਨੈਗੇਟਿਵ ਡਰਗ ਸਕਰੀਨ ਡਜ਼ ਨਾਟ ਐਕਸਕਲੂਡ ਦਾ ਪੋਸੀਬਿਲਿਟੀ ਆਫ ਪੋਇਜ਼ਨਿੰਗ। ਇਹਦਾ ਮਤਲਬ ਇਹ ਨਹੀਂ ਹੈ ਵੀ ਜ਼ਹਿਰ ਦਿੱਤਾ ਨਹੀਂ ਜਾ ਸਕਦਾ, ਦਿੱਤਾ ਨਹੀਂ ਗਿਆ। ਇਸ ਦੇ ਨਾਲ ਉਹਨਾਂ ਨੇ ਕਿਹਾ ਵੀ ਬੜੇ ਗੰਭੀਰ ਜਿਹੜੇ ਸ਼ੱਕ ਖੜੇ ਹੋਏ ਨੇ ਕਿ ਉਹ ਜਿਹੜੀ ਓਰੀਜਨਲ ਇਨਵੈਸਟੀਗੇਸ਼ਨ ਹੈ ਉਸ ਨੇ ਜੋ ਕਨਕਲੂਜਨ ਕੱਢੇ ਉਹਨਾਂ ਦੇ ਉੱਤੇ ਸਵਾਲੀਆ ਨਿਸ਼ਾਨ ਲੱਗਦਾ ਹੈ। ਸਰਦਾਰ ਖੰਡਾ ਜਿਹੜੇ ਕਿ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਸਵੈ ਨਿਰਣੇ ਦੇ ਹੱਕ ਦੀ ਪ੍ਰਮੁੱਖ ਆਵਾਜ਼ ਸਨ। ਗਲੋਬਲ ਟ੍ਰੈਂਡ ਜਦੋਂ ਕਿ ਇੰਡੀਅਨ ਏਜੰਸੀਆਂ ਦਾ ਹਰਾਸਮੈਂਟ ਦਾ ਚੱਲ ਰਿਹਾ ਇਸ ਦੌਰਾਨ, ਔਰ ਜਿਹੜੀ ਇੰਡੀਅਨ ਏਜੰਸੀਆਂ ਨੇ ਸਿੱਖ ਐਕਟਿਵਿਸਟ ਦੇ ਖਿਲਾਫ ਹਿੰਸਾ ਦਾ ਰਸਤਾ ਫੜਿਆ, ਇਸ ਦੇ ਚਲਦਿਆਂ ਇਹ ਭਾਣਾ ਵਾਪਰਿਆ। ਔਰ ਇਸ ਮੁੱਦੇ ਦੇ ਉੱਤੇ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਪੈਟਰਨ ਹੈ ਉਹਨੂੰ ਧਿਆਨ 'ਚ ਰੱਖਦੇ ਆ ਇਸ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਕਿ ਅਵਤਾਰ ਖੰਡਾ ਵੀ ਉਸੇ ਹੀ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸ਼ਿਕਾਰ ਹੋਏ ਹੋਣ। ਸੋ ਉਹਨਾਂ ਨੇ ਆਪਣੀ ਗਵਰਨਮੈਂਟ ਨੂੰ ਵੀ ਕਿਹਾ, ਉਹਨਾਂ ਨੇ ਕਿਹਾ ਵੀ ਮੈਂ UK ਗਵਰਨਮੈਂਟ ਨੂੰ ਇਹ ਅਪੀਲ ਕਰਦਾ ਕਿ ਉਹ ਰੀਓਪਨ ਕਰਨ ਇਸ ਕੇਸ ਨੂੰ ਔਰ ਫੁੱਲੀ ਇਨਵੈਸਟੀਗੇਟ ਕਰਨ ਸਰ ਅਵਤਾਰ ਸਿੰਘ ਖੰਡੇ ਦੀ ਡੈਥ ਨੂੰ। ਫਿਰ ਉਹਨਾਂ ਨੇ ਆਪਣੀ ਗਵਰਨਮੈਂਟ ਨੂੰ ਕਿਹਾ ਵੀ ਇਹ UK ਦਾ ਜਿਹੜਾ ਭਾਵੇਂ ਬੇਸ਼ੱਕ ਇਹ ਮੁੱਦਾ ਹੈ ਪਰ ਇਹ ਡਾਇਸਪੋਰਾ ਐਕਟਿਵਿਸਟ ਦੇ ਨਾਲ ਇਹ ਵਾਪਰ ਰਿਹਾ, ਇਸ ਲਈ ਆਸਟ੍ਰੇਲੀਅਨ ਗਵਰਨਮੈਂਟ ਇਸ ਮੁੱਦੇ ਨੂੰ UK ਗਵਰਨਮੈਂਟ ਦੇ ਸਾਹਮਣੇ ਰੇਜ਼ ਕਰੇ। ਔਰ ਇਸੇ ਤਰ੍ਹਾਂ ਆਲ ਕਾਮਨਵੈਲਥ ਡੈਮੋਕ੍ਰੇਸੀਜ਼ ਟੂ ਰੀਅਫਰਮ देयर ਕਮਿਟਮੈਂਟ ਟੂ ਹਿਊਮਨ ਰਾਈਟਸ ਐਂਡ ਐਕਟ ਅਗੇਂਸਟ ਫੋਰਨ ਇੰਟਰਫੇਰੈਂਸ ਕਿ ਵੀ ਸਾਰੀਆਂ ਹੀ ਜਿਹੜੀਆਂ ਕਾਮਨਵੈਲਥ ਡੈਮੋਕ੍ਰੇਸੀਜ਼ ਨੇ, ਜ਼ਾਹਰ ਹੈ ਆਸਟ੍ਰੇਲੀਆ, ਕੈਨੇਡਾ, UK ਔਰ ਯੂਰਪੀਅਨ ਮੁਲਕਾਂ ਦੇ ਵਿੱਚ ਜਿੱਥੇ ਜਿੱਥੇ ਵੀ ਇਹ ਹੈ ਵੀ ਉਹ ਆਵਾਜ਼ ਰੇਜ਼ ਕਰਨ ਔਰ ਆਪਣੀ ਕਮਿਟਮੈਂਟ ਹਿਊਮਨ ਰਾਈਟਸ ਲਈ ਵੀ ਔਰ ਵਿਦੇਸ਼ੀ ਦਖਲਅੰਦਾਜ਼ੀ ਦੇ ਖਿਲਾਫ ਵੀ ਆਵਾਜ਼ ਚੁੱਕਣ। ਆਈ ਸਟੈਂਡ ਇਨ ਸੋਲੀਡੈਰਿਟੀ ਵਿਦ ਮਿਸਟਰ ਖੰਡਾ's family and the Sikh community in the UK. Justice delayed is justice denied. Democracies must act with transparency and courage। ਕਿ ਵੀ ਮੈਂ ਇੰਗਲੈਂਡ ਦੀ ਸਿੱਖ ਸੰਗਤਾਂ ਔਰ ਸਰ ਅਵਤਾਰ ਸਿੰਘ ਖੰਡਾ ਦੇ ਪਰਿਵਾਰ ਦੇ ਨਾਲ ਅਸੀਂ ਖੜੇ। ਜੇ ਇਨਸਾਫ ਵੇਲੇ ਸਿਰ ਨਹੀਂ ਦਿੱਤਾ ਜਾਂਦਾ ਫਿਰ ਇਹਦਾ ਮਤਲਬ ਹੁੰਦਾ ਵੀ ਤੁਸੀਂ ਇਨਸਾਫ ਤੋਂ ਇਨਕਾਰੀ ਹੋ। ਔਰ ਜਿਹੜੀਆਂ ਡੈਮੋਕ੍ਰੇਸੀਜ਼ ਕਹਾਉਣ ਵਾਲੀਆਂ ਸਮਾਜ ਨੇ, ਮੁਲਕ ਨੇ, ਉਹ ਟਰਾਂਸਪੇਰੈਂਟ ਹੋਣ, ਪਾਰਦਰਸ਼ੀ ਹੋਣ ਔਰ ਹੌਸਲੇ ਨਾਲ ਸੱਚ ਨੂੰ ਸਾਹਮਣੇ ਲਿਆਂਦਾ ਜਾਏ। ਸੋ ਅਸੀਂ ਵੀਰ ਜਗਦੀਪ ਸਿੰਘ ਹੋਰਾਂ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ ਔਰ ਐਪਰੀਸ਼ੀਏਟ ਕਰਦੇ ਹਾਂ ਕਿ ਇੱਕ ਇਲੈਕਟਡ ਰਿਪਰੈਜ਼ੈਂਟੇਟਿਵ ਹੋਣ ਦਾ ਮਤਲਬ ਇਹ ਹੀ ਹੈ ਕਿ ਤੁਸੀਂ ਆਪਣੀ ਕੌਮ ਔਰ ਸੱਚ ਦੇ ਨਾਲ ਖਲੋਵੋ, ਕਿਉਂਕਿ ਜੋ ਉਹਨਾਂ ਨੇ ਮੰਗ ਕੀਤੀ ਹੈ ਇਹ ਵੈਲ ਵਿਦਨ ਦਾ ਐਂਬਿਟ ਆਫ ਆਸਟ੍ਰੇਲੀਅਨ ਲਾਅ ਵੀ ਹੈ, ਇੰਟਰਨੈਸ਼ਨਲ ਲਾਅ ਵੀ ਹੈ ਐਂਡ UN ਨੋਰਮਸ ਦੇ ਵੀ ਵਿਦਨ ਹੈ। ਜੀ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋਤ ਲੈਣ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਮਰਨ ਮੁਨਸਾ ਸੂਰਿਆ ਹੱਕ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਸ਼ਹਾਦਤ ਅਤੇ ਜੂਨ 1984 ਘੱਲੂਘਾਰੇ ਨੂੰ ਸਮਰਪਿਤ ਗੁਰਮਤਿ ਸਮਾਗਮ ਗੁਰਦੁਆਰਾ ਦਸ਼ਮੇਸ਼ ਦਰਬਾਰ ਸਾਹਿਬ ਟੁਲੈਰੀ ਕੈਲੀਫੋਰਨੀਆ ਵਿਖੇ 4, 5 ਅਤੇ 6 ਜੁਲਾਈ ਨੂੰ ਕਰਵਾਏ ਜਾ ਰਹੇ ਹਨ। ਸ਼ੁੱਕਰਵਾਰ ਅਤੇ ਸ਼ਨੀਚਰਵਾਰ ਨੂੰ ਰਾਤ ਦੇ ਦੀਵਾਨ ਸਜਾਏ ਜਾਣਗੇ, ਜਿਨ੍ਹਾਂ ਵਿੱਚ ਕਵੀਸ਼ਰੀ ਜਥਾ ਭਾਈ ਮਹਿਲ ਸਿੰਘ ਜੀ ਚੰਡੀਗੜ੍ਹ ਅਤੇ ਭਾਈ ਗੁਰਲਾਲ ਸਿੰਘ ਦਮਦਮੀ ਟਕਸਾਲ ਵਾਲੇ ਹਾਜ਼ਰੀ ਭਰਨਗੇ। ਉਪਰੰਤ ਪੰਥਕ ਆਗੂ ਸਹਿਬਾਨ ਅਤੇ ਬੁਲਾਰੇ ਸੰਗਤਾਂ ਨੂੰ ਸੰਬੋਧਨ ਕਰਨਗੇ। ਸਮੂਹ ਸਿੱਖ ਸੰਗਤਾਂ ਅਤੇ ਪਾਰਟੀ ਆਗੂਆਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ। ਮਰਨ ਮੁਨਸਾ ਸੂਰਿਆ ਹੱਕ ਹੈ। ਮਰਨ ਮੁਨਸਾ ਸੂਰਿਆ ਹੱਕ ਹੈ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486।
ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਅਖੀਰਲੇ ਸੈਗਮੈਂਟ ਦੇ ਵਿੱਚ ਆਪਾਂ ਦੋ ਨਜ਼ਮਾਂ ਸ਼ੇਅਰ ਕਰਨ ਜਾ ਰਹੇ ਹਾਂ। ਪਹਿਲੀ ਨਜ਼ਮ ਹੈਗੀ ਹੈ ਸ਼ੇਰਬਾਜ਼ ਸਿੰਘ ਢਿੱਲੋਂ ਜਰਾਂ ਦੀ ਆਮ ਟੀਚਰ ਆਮ ਫਲੇਮ, ਔਰ ਦੂਸਰੀ ਨਜ਼ਮ ਹੈਗੀ ਅਮਰਜੀਤ ਸਿੰਘ ਚੀਮਾ ਜੀ ਦੀ ਬੁਲਾਉਣ ਜੈਕਾਰਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅੱਜ ਇਸ ਹਫਤੇ ਦਾ ਲਾਸਟ ਪ੍ਰੋਗਰਾਮ ਹੈ ਕਿਉਂਕਿ ਕੱਲ੍ਹ 4 ਜੁਲਾਈ ਹੈ, ਅਮਰੀਕਾ ਦਾ ਆਜ਼ਾਦੀ ਦਿਨ, ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਜੀ। ਔਰ ਅਸੀਂ ਵੀ ਕੈਲੀਫੋਰਨੀਆ ਟਲੈਰੀ ਸੈਂਟਰਲ ਕੈਲੀਫੋਰਨੀਆ, ਜਿੱਥੇ ਕਿ ਪਰਸੋਂ ਸੰਡੇ ਦਾ ਇੱਕ ਵੱਡਾ ਸਮਾਗਮ ਰੱਖਿਆ ਹੋਇਆ ਹੈ, ਜਿਸ ਦੇ ਵਿੱਚ ਅੱਡ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ, ਦੂਰ ਦੁਰਾਡੇ ਡਾਕਟਰ ਇਕਬਾਲ ਕਰਾਮਤ ਚੀਮਾ ਵੀ ਆ ਰਹੇ ਨੇ ਔਰ ਬਾਕੀ ਵੀ, ਜਿਸ ਦੀ ਐਡ ਵੀ ਸਾਡੇ ਚੱਲਦੀ ਹੈ। ਔਰ ਅਸੀਂ ਇਹ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਲਾਸਟ ਡੇ ਦੇ ਵਿੱਚ ਵੀ, ਔਰ ਹੁਣ ਤਾਂ ਕਈ ਵਾਰ ਮੈਂ ਇਨ ਬਿਟਵੀਨ ਵੀ ਲੈ ਲੈਂਦਾ, ਕਿ ਜਿਹੜੇ ਸਾਡਾ ਟੈਲੈਂਟ ਹੈ, ਜਿਹੜੇ ਖਾਸ ਤੌਰ 'ਤੇ ਪੰਥ ਦੀ ਆਜ਼ਾਦੀ, ਕੌਮੀ ਕਰ ਖਾਲਿਸਤਾਨ ਦੇ ਲਈ ਜਿਹੜਾ ਜਿਨ੍ਹਾਂ ਦਾ ਜਜ਼ਬਾ ਹੈ, ਉਹਨਾਂ ਨੂੰ ਉਹ ਲਿਖਤਾਂ ਦੇ ਰੂਪ ਦੇ ਵਿੱਚ ਪਰੋਂਦੇ ਨੇ। ਇਸ ਲਈ ਅਸੀਂ ਈਮੇਲਸ ਵੀ ਡਿਸਕਸ ਕਰਦੇ ਹਾਂ ਜਾਂ ਪੋਇਟਰੀ ਦੇ ਰੂਪ 'ਚ। ਔਰ ਜਿਵੇਂ ਕੱਲ੍ਹ ਸਾਡੇ ਵੀਰ ਜਿਹੜੇ ਧਾਲੀਵਾਲ ਜੀ ਨੇ ਇਹ ਸ਼ਿਕਾਇਤ ਕੀਤੀ ਸੀ ਕਿ ਜੀ ਉਹਨਾਂ ਦੀ ਨਜ਼ਮ ਉਹ ਭੇਜਦੇ ਨੇ ਅਤੇ ਅਸੀਂ ਪੜ੍ਹਦੇ ਨਹੀਂ ਹਾਂ। ਮੈਂ ਉਹਨਾਂ ਨੂੰ ਕਿਹਾ ਸੀ ਵੀ ਭੇਜੋ, ਉਹਨਾਂ ਨੇ ਅੱਜ ਭੇਜੀ। ਇਹ ਅਮਰਜੀਤ ਸਿੰਘ ਚੀਮਾ ਲਿਖਾਰੀ ਨੇ, ਇਨਫੈਕਟ ਉਹਨਾਂ ਦੇ ਬਿਹਾਫ 'ਤੇ ਲਿਖ ਰਹੇ ਹੁੰਦੇ ਨੇ। ਅਤੇ ਪਹਿਲਾਂ ਮੈਂ ਉਹਨਾਂ ਨੂੰ ਹੀ ਰੈਕਗਨਾਈਜ਼ ਕਰਦਾ। ਉਹਨਾਂ ਨੇ ਬਰੀਫ ਉਹਦਾ ਨਜ਼ਮ ਦਾ ਨਾਂ ਦਿੱਤਾ ਹੈ ਬੁਲਾਉਣ ਜੈਕਾਰਾ। ਸਾਰੇ ਭੱਜ ਜਾਂਦੇ ਦੇਖੇ ਫੇਰ ਕੋਈ ਖੜਦਾ ਨਹੀਂ, ਗੁਰੂ ਦੇ ਸਿੰਘ ਬਿਨਾਂ ਕੋਈ ਮੈਦਾਨ ਵਿੱਚ ਲੜਦਾ ਨਹੀਂ, ਚੜ੍ਹਦੇ ਨਿਆਰਿਆਂ ਉੱਤੇ ਸੀ ਕੋਈ ਕਰਦਾ ਨਹੀਂ, ਗੁਰੂ ਦਾ ਪੁੱਤ ਲਾਡਲਾ ਮਰਨੋਂ ਵੀ ਡਰਦਾ ਨਹੀਂ, ਹੱਸ ਹੱਸ ਕੇ ਪਾਉਣ ਸ਼ਹੀਦੀਆਂ ਅਮਰ ਹੋ ਜਾਂਦੇ ਨੇ, ਗੱਜ ਕੇ ਉਹ ਬੁਲਾਉਣ ਜੈਕਾਰਾ ਮੌਤ ਗਲ ਲਾਉਂਦੇ ਨੇ, ਗੱਜ ਕੇ ਉਹ ਬੁਲਾਉਣ ਜੈਕਾਰਾ ਮੌਤ ਗਲ ਲਾਉਂਦੇ ਨੇ। ਰਗਾਂ ਵਿੱਚ ਖੂਨ ਖੌਲਦਾ ਯੋਧੇ ਸੂਰਵੀਰਾਂ ਦੇ, ਮੌਤ ਨੂੰ ਕਰਨ ਮਖੌਲਾਂ ਪੁੱਤਰ ਸ਼ਮਸ਼ੀਰਾਂ ਦੇ, ਪੀ ਕੇ ਉਹ ਪੌਹਲ ਅੰਮ੍ਰਿਤ ਦੀ ਚਿੜੀਓਂ ਬਾਜ਼ ਲੜਾਉਂਦੇ ਨੇ, ਗੱਜ ਕੇ ਉਹ ਬੋਲਣ ਜੈਕਾਰਾ ਮੌਤ ਗਲ ਲਾਉਂਦੇ ਨੇ। ਗੁਰਾਂ ਦਾ ਸਾਜਿਆ ਖਾਲਸਾ ਡਰਦਾ ਨਾ ਡਰਾਉਂਦਾ ਏ, ਹਾਕਮ ਜੇ ਜ਼ੁਲਮ ਕਮਾਵੇ ਉਹ ਤਲਵਾਰ ਉਠਾਉਂਦਾ ਏ, ਬਣ ਕੇ ਚੱਟਾਨ ਉਹ ਖੜ੍ਹਦੇ ਨਾ ਕਦੇ ਘਬਰਾਉਂਦੇ ਨੇ, ਗੱਜ ਕੇ ਬੁਲਾਉਣ ਜੈਕਾਰਾ ਮੌਤ ਗਲ ਲਾਉਂਦੇ ਨੇ। ਲਾਸਟ ਹੈ ਝੂਲਣ ਨਿਸ਼ਾਨ ਸਾਹਿਬ ਬਈ ਗੁਰੂਆਂ ਦੇ ਘਰ 'ਤੇ ਜੀ, ਚੀਮਾ ਨਹੀਂ ਸਿੱਖਿਆ ਸਿੰਘਾਂ ਜਿਉਣਾ ਕਦੇ ਡਰ ਕੇ ਜੀ, ਨਿਵਾਉਂਦੇ ਨਾ ਸੀਸ ਕਿਤੇ ਇਹ ਗੁਰੂ ਘਰ ਸੀਸ ਝੁਕਾਉਂਦੇ ਨੇ, ਗੱਜ ਕੇ ਬੁਲਾਉਣ ਜੈਕਾਰਾ ਮੌਤ ਗਲ ਲਾਉਂਦੇ ਨੇ। ਬਹੁਤ ਖੂਬਸੂਰਤ ਚੀਮਾ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਇਵੇਂ ਹੀ ਇਹ ਤੁਹਾਡਾ ਟੈਲੈਂਟ ਹੋਰ ਵੀ ਜਿਹੜਾ ਉਹ ਪ੍ਰਫੁੱਲਤ ਹੋਏ ਔਰ ਤੁਸੀਂ ਆਪਣੀਆਂ ਲਿਖਤਾਂ ਸਾਨੂੰ ਭੇਜਦੇ ਰਹੋ। ਐਤਕੀ ਸਰਦਾਰ ਸ਼ੇਰਬਾਜ਼ ਸਿੰਘ ਢਿੱਲੋਂ ਹੋਰਾਂ ਨੇ ਪੰਜਾਬੀ ਨਜ਼ਮ ਵੀ ਇੱਕ ਨਾਲ ਲਿਖੀ ਹੈ ਔਰ ਬਰੀਫ ਹੈ। ਮੈਂ ਪਹਿਲਾਂ ਪੰਜਾਬੀ ਜਿਹੜਾ ਹੈ ਉਹ ਸ਼ੇਅਰ ਕਰਦਾ। ਸੇਵਾ ਮੰਗਦੀ ਮਿੱਟੀ ਅੱਜ ਰੋ ਰੋ ਕੇ, ਖੁੱਸਿਆ ਜਲਾਲ ਸ਼ਕਲ ਬੇਹਾਲ ਹੋ ਗਈ, ਮੇਰੇ ਮੋਏ ਮਾਲਕ ਤੇ ਪਰਦੇਸੀ ਪੁੱਤ ਹੋ ਗਏ, ਧਾਰ ਸਤਲੁਜ ਦੀ ਪੁੱਜ ਕੇ ਖੁਸ਼ਕ ਹੋ ਗਈ। ਸੇਵਾ ਮੰਗਦੀ ਮਿੱਟੀ ਅੱਜ ਰੋ ਰੋ ਕੇ, ਖੁੱਸਿਆ ਜਲਾਲ ਸ਼ਕਲ ਬੇਹਾਲ ਹੋ ਗਈ, ਮੋਏ ਮਾਲਕ ਤੇ ਪਰਦੇਸੀ ਪੁੱਤ ਹੋ ਗਏ, ਧਾਰ ਸਤਲੁਜ ਦੀ ਪੁੱਜ ਕੇ ਖੁਸ਼ਕ ਹੋ ਗਈ। ਪਹਿਲਾਂ ਪਾਣੀ ਲੁੱਟਿਆ ਫਿਰ ਜ਼ਹਿਰ ਸੁੱਟੇ, ਚਿੜੀ ਸੋਨੇ ਦੀ ਅੱਜ ਕੰਗਾਲ ਹੋ ਗਈ, ਟੋਟੇ ਟੋਟੇ ਸੀ ਕੀਤਾ ਜਿਸਮ ਸਾਰਾ, ਕਹਿਰ ਰੱਬ ਦਾ ਬੋਲੀ ਬੇਹਾਲ ਹੋ ਗਈ। ਅੱਤ ਚੁੱਕੀ ਹਿੰਦ ਨੇ ਵੀਰਾਨ ਕਰਨਾ, ਭੁੱਖ ਨੰਗ ਦੀ ਵਿਗੜੀ ਹੋਈ ਚਾਲ ਹੋ ਗਈ, ਨਾ ਇਨਸਾਨੀਅਤ ਤੇ ਨਾ ਕੋਈ ਧਰਮ ਸਮਝੇ, ਲੋਕੋ ਸਮਝੋ ਠਠੰਬਰੀ ਅੱਜ ਇਹਦੀ ਚਾਲ ਹੋ ਗਈ। ਮਰਨ ਮਾਰਨ ਤੋਂ ਬਿਨਾ ਕੁਝ ਨਹੀਂ ਆਉਂਦਾ ਇਸ ਨੂੰ, ਚੜੀ ਸਿਰ ਤੇ ਜੰਗਲੀ ਚਾਲ ਹੋ ਗਈ,
ਹਰ ਕੋਈ ਦਿਸਦਾ ਅੱਤਵਾਦੀ ਇਸ ਨੂੰ ਫੜੀ ਕਲਮ ਜੋ ਅੱਜ ਹੁਣ ਢਾਲ ਹੋ ਗਈ। ਕੁਝ ਕਰ ਨਹੀਂ ਸਕਦਾ ਤਕਲੀਫ ਇਹੀ ਇਸ ਨੂੰ ਝੂਠੀ ਕੰਧ ਤੇ ਫਰੇਬੀ ਸਾਲ ਹੋ ਗਈ। ਪਲਸਤਰ ਥੱਪਦਾ ਕੁਫਰ ਤੇ ਬੇਗੈਰਤੀ ਦਾ ਫੜ ਨਰਕ ਦੇ ਰਾਹ ਦੀ ਗੰਦੀ ਚਾਲ ਹੋ ਗਈ। ਜੁੱਤੀਆਂ ਖਾਂਦਾ ਕਦੇ ਪੂਰਬ ਤੇ ਕਦੇ ਪੱਛਮ ਵੱਲੋਂ। ਪਾਕਿਸਤਾਨ ਵੀ ਇਸ ਲਈ ਕਾਲ ਹੋ ਗਈ। ਟਰੰਪ ਬਾਬੇ ਨੇ ਜ਼ੋਰ ਨਾਲ ਘੁਮਾ ਸੁੱਟਿਆ। ਅਕਲ ਖਾਲੀ ਤੇ ਡਿੰਗੀ ਚਾਲ ਹੋ ਗਈ। ਬਹੁਤ ਬਹੁਤ ਸ਼ੁਕਰੀਆ। ਤੁਹਾਡੀ ਪੰਜਾਬੀ ਪ੍ਰੈਜੈਂਟੇਸ਼ਨ ਵੀ ਜ਼ਬਰਦਸਤ ਹੈ। ਢਿੱਲੋਂ ਸਾਹਿਬ, ਤੁਹਾਡੀ ਲਿਖਤ ਨੂੰ ਵੀ ਮੈਂ ਪੜ੍ਹਿਆ। ਅਸੀਂ ਜ਼ਰੂਰ ਇਹ ਚਾਹਾਂਗੇ ਆਉਣ ਵਾਲੇ ਪੀਰੀਅਡ 'ਚ ਤੁਹਾਡੇ ਨਾਲ ਰਾਬਤਾ ਵੀ ਕਰਾਂਗੇ ਕਿ ਤੁਹਾਡੀਆਂ ਲਿਖਤਾਂ ਇੱਕ ਕਿਤਾਬ ਫਾਰਮ ਦੇ ਵਿੱਚ ਵੀ ਹੋਣ। ਮੈਂ ਬਸ ਇੰਨਾ ਹੀ ਕਹਿਣਾ ਚਾਹੁੰਦਾ ਵੀ ਤੁਹਾਡੇ ਆਈਡੀਆ ਨੂੰ ਅਸੀਂ ਜ਼ਰੂਰ ਫੁਲਫਿਲ ਕਰਾਂਗੇ। ਥੋੜ੍ਹਾ ਵਕਤ ਚਾਹੀਦਾ ਹੈ ਇਸ ਦੇ ਲਈ। ਔਰ ਜਿਹੜੀ ਨਜ਼ਮ, ਕਿਉਂਕਿ ਸਾਡੇ ਵਿਊਅਰਸ ਦੇ ਵਿੱਚ ਵੀ ਢਿੱਲੋਂ ਸਾਹਿਬ ਇੱਕ ਅੰਗਰੇਜ਼ੀ ਪੋਇਟ ਦੇ ਤੌਰ ਦੇ ਉੱਤੇ ਉਹਨਾਂ ਨੇ ਆਪਣੀ ਥਾਂ ਬਣਾਈ ਹੈ। ਹੁਣ ਪੰਜਾਬੀ 'ਚ ਵੀ ਹੱਥ ਅਜ਼ਮਾਈ ਕਰ ਰਹੇ ਨੇ। ਔਰ ਇਹ ਬੜੀ ਖੂਬਸੂਰਤ ਨਜ਼ਮ ਹੈ। ਆਈ ਐਮ ਏ ਟੀਚਰ, ਆਈ ਐਮ ਏ ਫਲੇਮ, ਇਹ ਉਹਦਾ ਟਾਈਟਲ ਹੈ। ਆਈ ਐਮ ਏ ਟੀਚਰ, ਏ ਹੰਬਲ ਲਾਈਟ, burning through ignorance, birthing the bright. I cradle young minds in my weary palms and shape their dreams with silent psalms. ਕਿ ਮੈਂ ਅਧਿਆਪਕ ਹਾਂ, ਇੱਕ ਬਹੁਤ ਨਿਮਰਤਾ ਭਰਪੂਰ ਰੌਸ਼ਨੀ, ਕਿਉਂਕਿ ਜ਼ਾਹਰ ਹੈ ਅਧਿਆਪਕ ਔਰ ਜਿਹੜਾ ਈਵਨ ਗੁਰੂ ਲਫ਼ਜ਼ ਹੈ ਇਹ ਸੰਸਕ੍ਰਿਤ ਦੀ ਗ੍ਰੀ ਧਾਤੂ ਤੋਂ ਬਣਿਆ, ਜਿਸ ਦਾ ਮਤਲਬ ਹੈ ਡਿਸਪੈਲਰ ਆਫ ਡਾਰਕਨੈਸ, ਜਿਹੜਾ ਹਨੇਰੇ ਨੂੰ ਦੂਰ ਕਰਨ ਵਾਲਾ। ਸੋ ਟੀਚਰ ਹਮੇਸ਼ਾ ਰੌਸ਼ਨੀ ਹੁੰਦਾ ਹੈ, ਤੁਹਾਡੇ ਗਿਆਨ ਦੇ ਦਰਵਾਜ਼ੇ ਖੋਲ੍ਹਦਾ ਹੈ। ਸੋ ਉਹਨਾਂ ਨੇ ਆਪਣਾ ਇਹ ਕਿਹਾ ਕਿ ਵੀ ਮੈਂ ਉਸ ਅਗਿਆਨਤਾ ਦੇ ਵਿੱਚ ਉਸ ਰੌਸ਼ਨੀ ਨੂੰ ਜਿਹੜਾ ਹੈ ਉਹ ਦੇਣ ਦੀ ਕੋਸ਼ਿਸ਼ ਕਰ ਰਿਹਾ। ਮੈਂ ਤੁਹਾਡੇ ਮਾਈਂਡਸ ਦੇ ਵਿੱਚ ਉਹ ਗਿਆਨ ਭਰਨਾ ਚਾਹੁੰਦਾ ਔਰ ਤੁਹਾਡੇ ਸੁਪਨਿਆਂ ਨੂੰ ਸਾਮ ਹੁੰਦੀਆਂ ਨੇ ਜਿਹੜੀਆਂ ਹੋਲੀ ਹਿਮਸ ਵਾਂਗ ਹੋਣ। ਹੋਲੀ ਨੇ ਜਿਹੜੀਆਂ ਸਿੱਖਿਆਦਾਇਕ ਕਵਿਤਾਵਾਂ ਦੇ ਤੌਰ, ਜਿਵੇਂ ਸਾਮ ਆਫ ਲਾਈਫ ਜਿਹੜੇ ਹੈ ਉਸ ਨੂੰ ਕਿਹਾ ਜਾਂਦਾ ਹੈ। ਬਿਲਕੁਲ। ਆਈ ਡੂ ਨਾਟ ਬਿਲਡ ਵਾਲਸ, ਆਈ ਬਿਲਡ ਦਾ ਸੋਲ, ਟੀਚਿੰਗ them virtue, purpose and goal, to make them noble, to make them wise, to lift their gaze to higher skies. ਕਿ ਮੈਂ ਕੰਧਾਂ ਨਹੀਂ ਖੜੀਆਂ ਕਰਦਾ, ਮੈਂ ਤਾਂ ਰੂਹਾਂ ਨੂੰ ਮਜ਼ਬੂਤ ਕਰਨ ਵਾਲਾ ਹੈ। ਉਸ ਰੂਹ ਨੂੰ ਵਰਚੂ, ਚੰਗੇ ਗੁਣ, ਜ਼ਿੰਦਗੀ ਦਾ ਮਕਸਦ ਔਰ ਤੁਹਾਡਾ ਨਿਸ਼ਾਨਾ, ਉਸ ਦੇ ਲਈ ਮੈਂ ਜਾਗਰੂਕ ਕਰਦਾ। ਮੈਂ ਭਲੇ ਬਣਾਉਣ ਦੀ ਕੋਸ਼ਿਸ਼ ਕਰਦਾ, ਸਿਆਣੇ ਬਣਾਉਣ ਦੀ ਕੋਸ਼ਿਸ਼ ਕਰਦਾ ਕਿ ਔਰ ਤੁਹਾਡੀ ਜਿਹੜਾ ਨਜ਼ਰਾਂ ਨੇ, ਤੁਸੀਂ ਤੁਹਾਡਾ ਨਿਸ਼ਾਨਾ ਅਸਮਾਨਾਂ ਤੱਕ ਹੋਏ, ਤੁਸੀਂ ਧਰਤੀ ਦੇ ਵਿੱਚ ਨਾ ਗੱਡੇ ਜਾਓ, ਨੀਵੇਂ ਨਾ ਹੋ। ਆਈ ਡੂ ਨਾਟ ਬਿਲਡ ਵਾਲਸ, ਆਈ ਬਿਲਡ ਦਾ ਸੋਲ, ਟੀਚਿੰਗ them virtue, purpose and goal, to make them noble, to make them wise, to lift their gaze to higher skies. They call me precious, the school's strong spine, a guiding star that dares to shine. But when I speak of dues I earn, their praise retreats and cold eyes turn. ਇਹ ਹੁਣ ਡਾਈਕਾਟਮੀ ਹੈ ਕਿ ਵੀ ਇੱਕ ਪਾਸੇ ਤਾਰੀਫ ਵੀ ਹੈ, ਪਰ ਜਦੋਂ ਤੁਹਾਡਾ ਸੱਚ ਸਾਹਮਣੇ ਆਉਂਦਾ ਹੈ ਬਹੁਤੇ ਪਿੱਛੇ ਹਟ ਜਾਂਦੇ ਨੇ, ਉਹ ਤੁਹਾਡੇ ਤੋਂ ਖੌਫਜ਼ਦਾ ਹੁੰਦੇ ਨੇ। ਬਿਲਕੁਲ। ਉਹ ਮੈਨੂੰ ਕੀਮਤੀ ਕਹਿੰਦੇ ਨੇ ਕਿ ਭਾਈ ਤੁਸੀਂ ਰੀੜ੍ਹ ਦੀ ਹੱਡੀ ਹੋ ਸਾਡੀ ਇਸ ਸੰਸਥਾ ਦੀ, ਤੁਸੀਂ ਗਾਈਡਿੰਗ ਸਟਾਰ ਹੋ। ਪਰ ਜਦੋਂ ਮੈਂ ਉਸ ਸੱਚ ਵੱਲ ਬਿਆਨ ਕਰਦਾ ਤੇ ਫਿਰ ਉਹਨਾਂ ਦੀਆਂ ਤਾਰੀਫਾਂ ਵਾਪਸ ਮੁੜਨ ਲੱਗਦੀਆਂ ਨੇ ਔਰ ਉਹਨਾਂ ਦੇ ਜਿਹੜੀਆਂ ਨੈਣਾਂ ਦੇ ਵਿੱਚ ਨਿੱਘ ਹੁੰਦਾ ਉਹ ਵੀ ਠੰਡਾ ਹੋ ਜਾਂਦਾ। ਬਿਲਕੁਲ। Is justice my folly? Is voice my sin? Am I wrong to care for my own kin? If I feed the world and starve my seed, if I feed the world and starve my seed, what then of my soul
ਮਾਈ ਸੈਕਰਡ ਕ੍ਰੀਡ। ਕਿ ਹੱਕ ਦੀ ਗੱਲ ਕਰਨਾ ਮੇਰੀ ਮੂਰਖਤਾ ਹੈ? ਕਿ ਆਵਾਜ਼ ਚੁੱਕਣਾ ਮੇਰਾ ਇੱਕ ਪਾਪ ਕਰਮ ਹੈ? ਕਿ ਮੈਂ ਆਪਣਿਆਂ ਦੀ ਪਰਵਾਹ ਵੀ ਨਹੀਂ ਕਰ ਸਕਦਾ, ਆਪਣੀ ਕੌਮ, ਆਪਣੇ ਆਲੇ ਦੁਆਲੇ, ਆਪਣੇ ਲੋਕਾਂ ਦੀ? ਜੇ ਮੈਂ ਸੰਸਾਰ ਨੂੰ ਫੀਡ ਕਰਦਾ ਤੇ ਮੇਰਾ ਆਪਣਾ ਆਪਾ ਜਿਹੜਾ ਉਹ ਸਟਾਰਵ ਕਰ ਰਿਹਾ ਹੈ, ਤੇ ਫਿਰ ਮੇਰੀ ਸੋਲ ਦਾ ਕੀ ਬਣੇਗਾ? ਫਿਰ ਮੇਰੀ ਸੈਕਰਡ ਕ੍ਰੀਡ ਕਿਸ ਅਰਥ ਦੀ ਹੈ? Is justice my folly? Is voice my sin? Am I wrong to care for my own kin? If I feed the world and starve my seed, what then of my soul, my sacred creed? They wish I would kneel and never rise, but I was born of thunderous skies, not forged for silence, nor trained to bow. I am a Sikh, I speak truth now. ਕਿ ਜੇ ਉਹ ਇਹ ਚਾਹੁੰਦੇ ਨੇ ਕਿ ਵੀ ਮੈਂ ਗੋਡੇ ਟੇਕਦੇ ਹਾਂ, ਮੈਂ ਸਿਰ ਨਾ ਚੁੱਕਾਂ, ਪਰ ਮੈਂ ਤਾਂ ਉਹਨਾਂ ਅਸਮਾਨਾਂ ਦੀ ਪੈਦਾਇਸ਼ ਹਾਂ ਜਿੱਥੇ ਬੱਦਲ ਗੱਜਦੇ ਨੇ, ਜਿੱਥੇ ਗੜਗੱਜ ਰੂਪ ਦੇ ਵਿੱਚ ਜਿਹੜੀ ਹੈ ਉਹ ਆਵਾਜ਼ ਗੂੰਜਦੀ ਹੈ। ਮੈਂ ਚੁੱਪ ਰਹਿਣ ਲਈ ਨਹੀਂ ਬਣਿਆ, ਨਾ ਹੀ ਮੈਂ ਝੁਕਣ ਲਈ ਬਣਿਆ। ਮੈਂ ਇੱਕ ਸਿੱਖ ਹਾਂ ਔਰ ਮੇਰੇ ਜ਼ਿੰਮੇ ਗੁਰੂ ਨੇ ਲਾਇਆ ਹੋਇਆ ਕਿ ਸੱਚ ਕੀ ਬਾਣੀ ਨਾਨਕ ਆਖਿਆ, ਸੱਚ ਸੁਣਾਏ ਸੀ ਸੱਚ ਕੀ ਬੇਲਾ। They wish I'd kneel and never rise, but I was born of thunderous skies, not forged for silence, not trained to bow. I am a Sikh, I speak truth now. If I stand for rights, I am called defiant, yet they kiss the boots of the more reliant. A leader roars with no restraint, but a teacher's cry becomes complaint. ਉਹਨਾਂ ਨੇ ਕਿਹਾ ਕਿ ਜੇ ਮੈਂ ਹੱਕਾਂ ਲਈ ਖਲੋਂਦਾ ਤੇ ਮੈਨੂੰ ਬਾਗੀ ਕਿਹਾ ਜਾਂਦਾ ਹੈ, ਪਰ ਜੇ ਮੈਂ ਕਿਸੇ ਦੇ ਜੁੱਤੀ ਚੱਟ ਨਹੀਂ ਬਣ ਸਕਦਾ, ਕਿਉਂਕਿ ਇਹ ਇੱਕ ਹੋਰ ਕੈਟਾਗਰੀ ਦੇ ਲੋਕ ਹੁੰਦੇ। ਯੈਟ ਦੇ ਕਿਸ ਦਾ ਬੂਟਸ ਆਫ ਦਾ ਮੋਰ ਰਿਲਾਇੰਟ, ਵੀ ਮੈਨੂੰ ਡਿਫਾਈਨਡ ਕਹਿੰਦੇ ਨੇ ਤੇ ਕਿਸੇ ਦੇ ਜੁੱਤੀ ਚੱਟ ਬਣੇ ਹੋਏ ਨੇ। ਇੱਕ ਜਿਹੜਾ ਲੀਡਰ ਹੁੰਦਾ ਹੈ ਉਹ ਸ਼ੇਰ ਦੀ ਪਬਕਾਰ ਰੱਖਦਾ ਹੈ, ਉਹ ਕਿਸੇ ਦਾ ਗੁਲਾਮ ਮੁਤਾਜ ਨਹੀਂ ਹੁੰਦਾ। ਪਰ ਜਦੋਂ ਕੋਈ ਟੀਚਰ ਆਪਣੀ ਆਵਾਜ਼ ਚੁੱਕਦਾ ਤੇ ਉਸ ਨੂੰ ਹੁੰਦਾ ਕਿ ਜਿਵੇਂ ਇਹ ਕੋਈ ਸ਼ਿਕਾਇਤ ਕਰ ਰਿਹਾ, ਜਿਵੇਂ ਉਹਦਾ ਕੋਈ ਇਹ ਕਮਜ਼ੋਰ ਪੱਖ ਹੋਏ। ਪੋਲਿਸ਼ ਯੋਰ ਲੈਂਸ ਓ ਵਰਲਡ ਸੋ ਬਲਾਈਂਡ, ਸੀ ਥਰੂ ਦਾ ਫੌਗ ਐਂਡ ਫਰੀ ਯੋਰ ਮਾਈਂਡ। The one who loves, who dares to care, is not a rebel but truly rare. ਕਿ ਆਪਣੀਆਂ ਅੱਖਾਂ ਦੇ ਸ਼ੀਸ਼ੇ ਨੂੰ ਜ਼ਰਾ ਸਾਫ਼ ਕਰੋ, ਅੰਨੇ ਹੋਏ ਹੋ, ਦੇਖੋ ਇਸ ਧੁੰਦ ਚੋਂ, ਇਸ ਸਾਰੇ ਚੋਂ ਬਾਹਰ ਨਿਕਲੋ, ਆਪਣੇ ਮਾਈਂਡ ਨੂੰ ਆਜ਼ਾਦ ਕਰੋ। ਜਿਹੜਾ ਇਹ ਸਮਝਦਾ ਹੈ ਕਿ ਵੀ ਉਹ ਕੇਅਰ ਕਰਦਾ ਹੈ, ਉਹ ਰਿਬੈਲ ਨਹੀਂ ਹੈ, ਉਹ ਤਾਂ ਸੱਚਮੁੱਚ ਇਸ ਕਿਸਮ ਦੇ ਉੱਤਮ ਕਾਂਢੀ ਹੈ। ਵਿਰਲੇ ਕਈ ਕੇ ਸੱਚ ਦੀ ਆਵਾਜ਼ ਚੁੱਕਣ ਵਾਲਾ ਵਿਰਲਾ ਇਨਸਾਨ ਹੈ। ਪੋਲਿਸ਼ ਯੋਰ ਲੈਂਸ O world so blind, see through the fog and free your mind. The one who loves, who dares to care, is not a rebel, but truly rare. For he who guards his health and home shall teach the stars to cease to roam. He who serves with heart and hand will plant the future in the land. ਕਿ ਜਿਹੜਾ ਹਰ ਇੱਕ ਦੇ ਘਰ-ਬਾਰ ਦੀ ਪਰਵਾਹ ਕਰਨ ਵਾਲਾ ਔਰ ਉਹਨਾਂ ਦਾ ਰੱਖਿਅਕ ਹੈ, ਜਿਹੜਾ ਤਾਰਿਆਂ ਨੂੰ ਵੀ ਸਿਖਾਏਗਾ ਕਿ ਭਾਈ ਉਹਨਾਂ ਨੇ ਕਿਵੇਂ ਜਿਹੜਾ ਉਹ ਵਰਤਾਰਾ ਕਰਨਾ ਹੈ, ਜਿਹੜਾ ਦਿਲ ਔਰ ਆਪਣੇ ਹੱਥਾਂ ਦੀ ਕਿਰਤ ਦੇ ਨਾਲ ਸਰਵ ਕਰਦਾ ਹੈ, ਅਲਟੀਮੇਟਲੀ ਇਸ ਧਰਤੀ ਦਾ ਜਿਹੜਾ ਭਵਿੱਖ ਹੈ ਉਹਨਾਂ ਦੇ ਹੱਥ 'ਚ ਹੈ। For he who guards his health and home, for he who guards his hearth and home shall teach the stars to cease to roam. He who serves with heart and hand will plant the future in the land. Yes, I am a teacher, but also a flame, lit by Nanak's timeless name. I do not fear the darkest night, for I am truth, I am the fight. ਕਿ ਮੈਂ ਇੱਕ ਅਧਿਆਪਕ ਹਾਂ, ਪਰ ਮੈਂ ਇੱਕ
फ्लेम भी हैं, एक चानण भी हैं, एक बत्ती भी हैं, एक रोशनी भी हैं। और मैं इस रोशनी नू आद सच जुगाद सच अकाल पुरख दे पैगंबर गुरु नानक पातशाह ने रोशन किया है। मैनू हनेरियां रातां तो डर नहीं लगता, जुल्मां दे सामने मैं झुकण वाला नहीं है, क्योंकि मैं सच है ते सच हमेशा कूड़ दे नाल जूझदा है, कूड़ नू पछाड़दा है। ਬਿਲਕੁਲ Yes, I am a teacher, but also a flame lit by Nanak's timeless name. I do not fear the darkest night, for I am truth, I am the fight. Last sentence है. So call me what your tongue can weave. Your judgment doesn't make me leave, for I walk the path of saints and seers and wipe the world's forgotten tears. ਜੋ ਵੀ ਤੁਹਾਡੀ ਜ਼ੁਬਾਨ ਮੇਰੇ ਲਈ ਲਫ਼ਜ਼ ਕੱਢ ਸਕਦੀ ਹੈ, ਨੀ ਚੱਕ ਹੋ ਕੇ ਉਹ ਵਰਤ ਲਓ, ਕੋਈ ਗੱਲ ਨਹੀਂ। ਸੋ ਕਾਲ ਮੀ ਵਟ ਯੋਰ ਟੰਗ ਕੈਨ ਵੀਵ, ਜੋ ਉਹ ਤਾਣਾ ਬਾਣਾ ਤੁਹਾਡੀ ਜ਼ੁਬਾਨ ਲਫ਼ਜ਼ਾਂ ਦਾ ਬੁਣ ਸਕਦੀ ਉਹਨੂੰ ਬੁਣੋ। ਯੋਰ ਜਜਮੈਂਟ ਡਜ਼ਨਟ ਮੇਕ ਮੀ ਲੀਵ, ਤੁਸੀਂ ਮੇਰੇ ਬਾਰੇ ਕੀ ਰਾਏ ਰੱਖਦੇ ਹੋ ਇਹਦੇ ਨਾਲ ਮੈਂ ਮੈਦਾਨ 'ਚੋਂ ਹਟਣ ਵਾਲਾ ਨਹੀਂ ਹੈ। ਫॉर ਆਈ ਵਾਕ ਦਾ ਪਾਥ ਆਫ ਸੇਂਟਸ ਐਂਡ ਸੀਅਰਸ, ਕਿ ਮੈਂ ਰੱਬ ਦੇ ਬੰਦਿਆਂ ਸਚਿਆਰਿਆਂ ਫਕੀਰਾਂ ਦੇ ਰਾਹ 'ਤੇ ਤੁਰਿਆ ਹੋਇਆ ਬੰਦਾ ਹੈ, ਉਸ ਰਸਤੇ 'ਤੇ ਤੁਰ ਰਿਹਾ। ਐਂਡ ਵਾਈਪ ਦਾ ਵਰਲਡਸ ਫॉरਗॉटन ਟੀਅਰਸ, ਅਤੇ ਮੈਂ ਉਹਨਾਂ ਅਥਰੂਆਂ ਨੂੰ ਪੂੰਝ ਰਿਹਾ ਜਿਹੜੇ ਜ਼ਮਾਨੇ ਨੇ ਦਿੱਤੇ ਅਤੇ ਜ਼ਮਾਨੇ ਨੂੰ ਪੂੰਝਣੇ ਵੀ ਭੁੱਲੇ ਹੋਏ ਨੇ, ਦਿੱਤੇ ਵੀ ਉਹਨਾਂ ਨੇ। ਮੈਂ ਜਿਹੜਾ ਹੈ ਔਰ ਬੜਾ ਖੂਬਸੂਰਤ ਕਨਕਲੂਜਨ ਹੈ ਇਸ ਨਜ਼ਮ ਦਾ। ਸੋ ਕਾਲ ਮੀ what your tongue can weep, your judgment doesn't make me leave, for I walk the path of saints and seers and wipe the world's forgotten tears. ਸੋ ਨਾਈਸ ਸਰਬਾਨ, ਸੋ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਹਰਮਨ ਪੰਨੂ ਜੀ ਸਾਡੇ ਪਹਿਲੇ ਵਿਊਅਰ ਨੇ, ਇਹ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਧਰਮ ਸਿੰਘ ਜੀ ਵੀ, ਸੋਨਮੈਲ ਜੀ ਵੀ, ਨਿਹੰਗ ਸਿੰਘ ਜੀ ਵੀ, ਔਰ ਅਮਰਜੀਤ ਸਿੰਘ ਸੈਣੀ ਜੀ ਵੀ, ਸੁਖਜੀਵਨ ਬੱਚੂ ਜੀ ਵੀ, ਕ੍ਰੇਜ਼ੀ ਕੋਲਸ ਜੀ ਵੀ, ਇਹ ਵੀ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਮੁਹੰਮਦ ਜਾਕੂਬ ਜੀ ਹੋਰਾਂ ਦੇ ਕਾਫੀ ਸਾਰੇ ਮੈਸੇਜ ਨੇ, ਬੜੇ ਫੋਕਸ ਹੋ ਕੇ ਸਾਡਾ ਪ੍ਰੋਗਰਾਮ ਦੇਖਦੇ ਨੇ। ਹਰੇਕ ਸੈਗਮੈਂਟ ਦੇ ਥੱਲੇ 2-2 3-3 ਇਹਨਾਂ ਦੇ ਮੈਸੇਜ ਨੇ। ਇਹ ਲਿਖਦੇ ਨੇ ਡਾਕਟਰ ਸਾਹਿਬ ਔਰ ਮਿਸ ਨੀਰਮ ਸਾਹਿਬਾ, ज़िंदगी मिली तो हम ज़िंदगी के आपके साथ डेली बात हो जाती है। लव खालिस्तान, हैप्पी 4th of July। ਬਹੁਤ ਬਹੁਤ ਸ਼ੁਕਰੀਆ ਮੁਹੰਮਦ ਯਾਕੂਬ ਸਾਹਿਬ, ਤੁਸੀਂ ਜਿਸ ਪਿਆਰ ਦੇ ਨਾਲ ਪ੍ਰੋਗਰਾਮ ਦੇ ਨਾਲ ਜੁੜਦੇ ਹੋ, ਹੌਸਲਾ ਦਿੰਦੇ ਹੋ, ਅੱਲਾਹ ਤਾਲਾ ਤੁਹਾਨੂੰ ਬਹੁਤ ਚੜ੍ਹਦੀ ਕਲਾ ਦੇਣ, ਖੁਸ਼ੀਆਂ ਦੇਣ ਜੀ। ਔਰ ਕ੍ਰੇਜ਼ੀ ਕੋਲ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਇਸ ਵਾਰ ਤੁਸੀਂ ਆਸਟ੍ਰੇਲੀਆ ਮੈਲਬਰਨ ਹੀ ਆਏ, ਪਲੀਜ਼ ਨੈਕਸਟ ਟਾਈਮ ਬ੍ਰਿਸਬੇਨ ਵੀ ਆਇਓ, ਮੇਰੀ ਬਹੁਤ ਚਾਹਨਾ ਹੈ ਤੁਹਾਨੂੰ ਮਿਲਣ ਦੀ। ਖਾਲਸਾ ਦੀ ਤਾਰੀਖ ਤੱਕ ਦੇ ਤੁਸੀਂ ਚੀਫ ਹੋ ਔਰ ਥਿੰਕ ਟੈਂਕ ਦੇ, ਸੌਰੀ। ਕ੍ਰੇਜ਼ੀ ਕੋਲ ਜੀ ਬਹੁਤ ਬਹੁਤ ਸ਼ੁਕਰੀਆ। ਇਨਫੈਕਟ ਇਸ ਵਿਜ਼ਿਟ ਵੇਲੇ ਅਸੀਂ 3 ਮੁਕਾਮ ਕਵਰ ਕੀਤੇ, ਜਿਹਦੇ 'ਚ ਜ਼ਾਹਰ ਹੈ ਮੈਲਬਰਨ, ਸਿਡਨੀ ਔਰ ਬਰੀਫ ਕੈਨਬਰਾ ਵੀ ਜਾਣ ਦਾ ਸਬਬ ਹੋਇਆ, ਨਿਊਜ਼ੀਲੈਂਡ। ਔਰ ਇਹ ਜਿਹੜੇ 3 ਵੱਡੇ ਤੁਹਾਡੇ ਸਪੌਟ ਨੇ, ਜਿਨ੍ਹਾਂ 'ਚ ਬ੍ਰਿਸਬੇਨ, ਪਰਥ ਔਰ ਐਡੀਲੇਡ, ਇਹ ਅਗਲੀ ਵਿਜ਼ਿਟ ਅਸੀਂ ਸ਼ੁਰੂ ਹੀ ਉੱਥੋਂ ਕਰਾਂਗੇ ਔਰ ਤੁਹਾਡੇ ਵੀ ਜ਼ਰੂਰ ਦੀਦਾਰ ਕਰਾਂਗੇ। ਬਹੁਤ ਸ਼ੁਕਰੀਆ ਕੰਪਲੀਮੈਂਟ ਲਈ। काली सच जी भी फतेह, और कहते शस्त्रन के अधीन है राज, और फिर इसी तरह थिंक फर्स्ट दैन स्पीक भी सानू फतेह बुलाते ने, और कहते खालसा राज की स्थापना जल्दी जल्दी हो जाए वाहिगुरू। और इसी तरह एम कौर जी भी खालसा जिंदाबाद कहते ने, और जाकूब जी कहते हैं कि मुझे फ़ख्र है कि मैं 1981 से खालिस्तान तहरीक के साथ मुशरक हूँ। और इसी तरह राजविंदर कौर जी भी और मोहम्मद सलाम जी भी, सलमान जी भी गुड मॉर्निंग कहते हैं। सतनाम सिंह जी भी और नरिंदर सिंह जी भी कहते हैं कि खालिस्तान जिंदाबाद, और वी विल गेट खालिस्तान टुडे और टुमारो। और अमरजीत निज्जर जी भी, इंद्रप्रीत सिंह जी भी, राजनप्रीत सिंह जी भी, सुरजीत सिंह जी भी, पाल सिंह गरेवाल जी भी, और ब्रह्मलीन पिंदर जी भी, और इस तरह सुरजीत सिंह जी भी, संत जरनैल जी खालसा पिंडरा वाले जिंदाबाद कहते हैं। और बिलहाल अहमद जी भी कहते हेलो डॉक्टर साहब, सिस्टर नीलम कौर जी एंड योर टीम टुडे इज़
जुम्मा सो जुम्मा मुबारक टू ऑल मुस्लिम अराउंड द वर्ल्ड। बिलाल अहमद लाहौर तो ਤੁਹਾਨੂੰ ਵੀ ਜੁਮਾ बहुत-बहुत ਮੁਬਾਰਕ। ਬਹੁਤ ਬਹੁਤ ਸ਼ੁਕਰੀਆ ਬਿਲਾਲ ਸਾਹਿਬ। और इसी तरह जसकीरत सिंह जी भी, बलजीत वैद जी भी, और इसी तरह मोहम्मद याकूब जी कहते हमको हर सूरत में भारत माता को खालिस्तान और कश्मीर से निकालना होगा। और इसी तरह फिर कहते डॉक्टर साहब भारत माता जो मर्जी कर लवे लेकिन अमेरिका भारत माता को कुछ नहीं कहता। ਜੀ और इसी तरह रविंदरजीत सिंह कैंथ जड़े ने ਉਹ ਕਹਿੰਦੇ ਨੇ ਕਿ ਬੱਲੇ ਬੱਲੇ ਬੜਾ ਵਧੀਆ ਮੈਸੇਜ ਇਹਨਾਂ ਦਾ। ਡਾਕਟਰ ਸਾਹਿਬ ਡੂ ਯੂ ਹੈਵ ਐਨੀਥਿੰਗ ਐਲਸ ਟੂ ਸੇ ਗੁੱਡ? ਡੂ ਨਾਟ ਵਰੀ ਇੰਡੀਆ, both of you not serving anything, only creating hatred. ਨੀਲਮ ਜੀ you should go to Punjab, see the reality with your own eyes. ਅਸੀਂ ਦੇਖ ਰਹੇ ਹਾਂ ਤਾਂ ਹੀ ਤਾਂ ਆਪਾਂ ਬੋਲਦੇ ਹਾਂ। ਬਹੁਤ ਸ਼ੁਕਰੀਆ ਰਵਿੰਦਰਜੀਤ ਸਿੰਘ ਕੈਂਥ ਸਾਹਿਬ। ਮੈਂ ਸਮਝਦਾ ਵੀ ਤੁਸੀਂ ਆਪਣੀ ਹਕੀਕਤ ਖੁਦ ਹੀ ਬਿਆਨ ਕੀਤੀ ਹੈ। ਵੈਸੇ ਅਸੀਂ ਵੀ ਜੇ ਕੁਝ ਚੰਗਾ ਨਹੀਂ ਕਰ ਰਹੇ, ਵਕਤ ਜ਼ਾਇਆ ਕਰ ਰਹੇ ਹਾਂ, ਤੇ ਤੁਸੀਂ ਪ੍ਰੋਗਰਾਮ ਦੇਖ ਕੇ ਵੀ ਵਕਤ ਜ਼ਾਇਆ ਨਾ ਕਰੋ। ਬਹੁਤ ਸਾਰੇ ਤੁਹਾਡੇ ਕੋਲ 800 ਤੋਂ ਜ਼ਿਆਦਾ ਚੈਨਲ ਨੇ, ਭਾਰਤੀ ਤਾਰੀਫ ਕਰਨ ਵਾਲੇ, ਮੋਦੀ 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 ਨਮੋ ਨਮੋ, ਮੋਦੀ ਹੈ ਤਾਂ ਮੁਮਕਿਨ ਹੈ। ਅਸੀਂ ਖਾਲਿਸਤਾਨੀ ਐਕਟਿਵਿਸਟ ਹੈ। ਸਾਡੇ ਸਾਹਮਣੇ ਇਹ ਨਿਸ਼ਾਨਾ ਹੈ ਵੀ ਅਸੀਂ ਇਹਨਾਂ ਦੇ ਪਰਦੇ ਫੋਲਣੇ ਨੇ ਜਿਹੜੇ ਇਹਨਾਂ ਦੇ, ਔਰ ਤੁਹਾਡੇ ਵਰਗੇ ਜਿਹੜੇ ਢਕਣ ਤੇ ਲੱਗੇ ਹੋਏ ਨੇ। ਨਿਸ਼ਾਨਾ ਸਾਡਾ ਬੜਾ ਕਲੀਅਰ ਹੈ, ਤੇ ਜੇ ਤੁਹਾਨੂੰ ਸਮਝ ਨਹੀਂ ਆਉਂਦਾ ਜਾਂ ਤੁਹਾਨੂੰ ਇਸ ਦੇ ਨਾਲ ਕੋਈ ਟਰਬਲ ਹੈ ਤੇ ਅਸੀਂ ਤੁਹਾਡੇ ਦਿਲ ਦੀ ਪੀੜ ਨੂੰ ਸਮਝਦੇ ਹਾਂ। ਸੋ ਬਿਹਤਰ ਇਹੀ ਹੋਏਗਾ ਕਿ ਤੁਸੀਂ ਆਪਣਾ ਵਕਤ ਨਾ ਜ਼ਾਇਆ ਕਰੋ। ਬਾਕੀ ਪੰਜਾਬ 'ਚ ਕੀ ਹੁੰਦਾ ਹੈ ਕੀ ਨਹੀਂ, ਜੇ ਤੁਹਾਡੇ ਕੋਲ ਫੈਕਟਸ ਨੇ, ਤੁਸੀਂ ਸਾਡੇ ਕਿਸੇ ਵੀ ਸੈਗਮੈਂਟ ਦੇ ਉੱਤੇ ਕਈ ਗੱਲ ਦੇ ਉੱਤੇ ਤੁਸੀਂ ਆਪਣਾ ਨੈਰੇਟਿਵ ਦਿਓ, ਅਸੀਂ ਜ਼ਰੂਰ ਉਹਨੂੰ ਡਿਸਕਸ ਵੀ ਕਰਾਂਗੇ। ਪਰ ਜੋ ਸਾਨੂੰ ਨਜ਼ਰ ਆਉਂਦਾ ਹੈ ਅਸੀਂ, ਔਰ ਜੋ ਇੱਕ ਐਕਟਿਵਿਸਟ ਦੇ ਨਾਤੇ ਆਪਣੇ ਕੇਸ ਨੂੰ ਬਿਲਡ ਕਰਨ ਲਈ ਸਾਨੂੰ ਕਰਨਾ ਪੈਂਦਾ, ਅਸੀਂ ਉਹ ਕਰਦੇ ਹਾਂ। ਅਸੀਂ ਕਿਸੇ ਬਾਰੇ ਨਫ਼ਰਤ ਨਹੀਂ ਹੈ। ਤੁਸੀਂ ਕਦੇ ਇਹ ਦੇਖਿਆ ਹੋਵੇ ਵੀ ਅਸੀਂ ਹਿੰਦੂਆਂ ਨੂੰ ਗਾਲਾਂ ਕੱਢੀਆਂ ਹੋਣ, ਕਿਸੇ ਹੋਰ ਨੂੰ ਕੱਢੀਆਂ ਹੋਣ? ਹਾਂ, ਜਿਹੜੇ ਸਿਸਟਮ ਨੇ ਸਾਡੇ ਤੇ ਜ਼ੁਲਮ ਕੀਤੇ ਨੇ ਜਾਂ ਜੋ ਉਹਨਾਂ ਦੀਆਂ ਨੀਤੀਆਂ ਨੇ ਉਹਨੂੰ ਅਸੀਂ ਐਕਸਪੋਜ਼ ਕਰਦੇ ਹਾਂ ਹਰ ਰੋਜ਼, ਜੋ 24 ਘੰਟੇ 'ਚ ਕਿਤੇ ਵੀ ਵਾਪਰਦਾ ਹੈ। ਬਾਕੀ ਜਿਹੜਾ ਤੁਹਾਡੇ ਵਰਗੇ ਵੀਰ ਜਿਹੜੇ ਜੇ ਤੁਸੀਂ ਸਟਾਕਹੋਮ ਸਿੰਡਰੋਮ ਦਾ ਸ਼ਿਕਾਰ ਹੋ, ਗੁਲਾਮੀ ਨੂੰ ਤੁਸੀਂ ਇੰਜੋਏ ਕਰਦੇ ਹੋ, ਤੇ ਵੈਲ ਵਿਸ਼ੇਸ और गुड लक। बिल्कुल। खान बनारस जी भी और बिलाल अहमद जी भी, और फिर इसी तरह हाँ जी मोहम्मद याकूब जी कहते जी जी अच्छा इन्होंने ठीक है आपस में चैटिंग कर रहे हैं याकूब साहब दे मैसेजेस दी। हाँ जी अमन सिंह खालसा जी भी, और फिर हाँ जी इन्हों का मैसेज आ गया याकूब जी होरां दा, अगर कहते चाइना का तिब्बत पर जबरदस्त कब्जा है तो इसे इंडिया का भी कश्मीर पर जबरदस्त कहते कब्जा हो जाएगा, जिसकी बैंस की लाठी है हाँ जी इसकी लाठी देखो उसकी बैंस। तिब्बत ਦੀ ਪੋਜੀਸ਼ਨ ਤਾਂ ਕਿਉਂਕਿ ਅਮਰੀਕਾ ਇੰਡੀਆ ਦੋਨਾਂ ਨੇ ਮੰਨ ਲਿਆ ਹੋਇਆ, ਉਹ ਤਾਂ ਹੈ ਨਹੀਂ। ਕਸ਼ਮੀਰ ਦੇ ਉੱਤੇ ਇਹਨਾਂ ਨੇ ਉਹ ਡਿਸਪਿਊਟਡ ਟੈਰੀਟਰੀ ਹੈ ਅੰਡਰ UN ਸਿਕਿਉਰਿਟੀ ਕਾਉਂਸਲ ਰੈਜ਼ੋਲੂਸ਼ਨਸ, ਜਿਹੜੇ ਕਿ ਰਾਏਸ਼ੁਮਾਰੀ ਨਾਲ ਉਹਦਾ ਫੈਸਲਾ ਹੋਣਾ ਚਾਹੀਦਾ। और इस तरह जसकीरत सिंह जी भी नुपा जी कहते जिन्होंने लोगों ने श्री गुरु नानक देव जी नूं अपने अखां नाल देखिया है उन्हां दी किस्मत बहुत ही चंगी है। देखो अज भी गुरु नानक पातशाह चलो वो तो बड़े खुशकिस्मत ने, लेकिन देखण वाली अख होर हुंदी है। और अज भी जदों असीं गुरु नानक पातशाह जां गुरु साहबान दी बाणी नूं पढ़दे हां उन्हां चों सानूं उन्हां दा रूप ही नज़र आंदा है। और इसे नूं ही बुले शाह ने कहा सी कि भी बुलिया शौत इथों कोई वख है नहीं, तेरी वेखण वाली अख है नहीं। सो बिल्कुल। रणजीत सिंह जी भी और इसी तरह अनुपा जी भी कहते ने जो फोटो गुरु नानक देव जी दी है वो कहते ने असली है ਜਾਂ पेंटिंग है। नहीं देखो उन्होंने जमाने कैमरे तो बने नहीं सी, ये तो इमेजिनेशन ही है। हर एक ने आपो अपने अंदाज ਦੇ ਵਿੱਚ ਜਿਵੇਂ ਚਾਹਿਆ ਹੋਇਆ ਉਹਨਾਂ ਨੂੰ ਕੀਤਾ, ਇਹ ਕੋਈ ਆਥੈਂਟਿਕ ਨਹੀਂ ਨੇ। ਬਿਲਕੁਲ। ਇੰਦਰਜੀਤ ਸਿੰਘ ਸੰਧੂ ਜੀ ਵੀ और ਗੁਰਮਹਿੰਦਰ ਸਿੰਘ ਜੀ ਵੀ, ਫਿਰ ਇਸੇ ਤਰ੍ਹਾਂ ਭੋਲਾ ਸਿੰਘ हाँ जी। और ਇਹ ਕਹਿੰਦੇ ਡਾਕਟਰ ਸਾਹਿਬ ਪੁੱਛਣ ਵਾਲੇ ਤਾਂ ਬਹੁਤ ਬਲਬਲੇ ਅੰਦਰ, ਪਰ ਸਾਡੇ ਤੁਹਾਡੇ ਕੋਲ ਮੈਸੇਜ ਪਤਾ ਨਹੀਂ ਕਿਸ ਗੱਲ ਤੋਂ ਪਹੁੰਚ ਨਹੀਂ ਜਾ ਰਹੇ, ਪੜ੍ਹੇ ਨਹੀਂ ਜਾ ਰਹੇ। ਆਈ ਡੋਨਟ ਨੋ, ਤੁਸੀਂ ਤੇ ਅੱਜ ਜਿਸ ਤਰ੍ਹਾਂ ਹੁਣ ਤੁਸੀਂ ਮੈਸੇਜ ਲਿਖਿਆ ਇੱਦਾਂ ਤੁਸੀਂ ਸਾਨੂੰ ਮੈਸੇਜ ਲਿਖ ਦਿਓ, ਅਸੀਂ ਤੁਹਾਡੇ ਪੜ੍ਹ ਦਿਆ ਕਰਾਂਗੇ, ਜਾਂ ਤੁਸੀਂ ਈਮੇਲ ਵੀ ਕਰ ਸਕਦੇ ਹੋ ਸਾਨੂੰ।
और सिंगरचा जी भी फिर इसी तरह हाँ जी ਨਹੀਂ ਤੁਸੀਂ ਬਿਹਤਰ ਹੈ ਆਪਣੇ ਵਲਵਲਿਆਂ ਦਾ ਜ਼ਰੂਰ ਇਜ਼ਹਾਰ ਕਰੋ sos@tv84.tv ਤੇ और बस बैसित अली जी भी गुड मॉर्निंग कहने ने हंग सिंह जी भी औसम ढिल्लों साहब कहते ने और उन्होंने फिर आगे आ गया मनजीत सिंह बठारो जी भी ये भी फतेह एंड खालसा जिंदाबाद कहते ने और इसी तरह गुरविंदर सिंह पंजाब वाले असी तां गुलाम हाँ पर बोलते नहीं पर पता नहीं क्यों बलिहार सिंह कंग जी भी मोद समीर जी भी सतनाम सिंह जी भी बहुत वधिया कवितावां ने कहते ने मोद समीर जी कहते ने कि बहुत जानकारी मिलती है और अमर अबैत अस्सलाम वालेकुम कहते ने और ये है ने मेरे ख्याल लाहौर तो जगतार सिंह जी भी और फिर इसी तरह सुखजीत सिंह जी भी सब का बहुत बहुत शुक्रिया हाँ जी हैप्पी 4th जुलाई 4th जुलाई हाँ जी ਇਹ ਸਾਨੂੰ ਜਲੰਧਰ ਤੋਂ ਦੇਖ ਰਹੇ ਨੇ ਜਿਹੜੇ ਸੁਖਜੀਤ ਸਿੰਘ ਜੀ ਨੇ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਹਾਂਜੀ ਸਭ ਦਾ ਬਹੁਤ ਬਹੁਤ ਸ਼ੁਕਰੀਆ ਇਸ ਨਾਲ ਆਪਣੇ ਵਿਊਅਰਸ ਕੋਲ ਲੈਂਦੇ ਆ ਇਜਾਜ਼ਤ ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV4 ਬੁਲਾ ਦੇ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਰਾਖਾ